और फरीद साहब कैसे हैं आप? जी अल्लाह ठीक ठाक है, अल्हम्दुलिल्लाह। काम शाम ठीक बड़ा ठीक जा रहा है काम शाम? मैं खुदा दी कसम है बाबा जी ने पूछा, मैं कहा बाबा जी की गल दसदे, कहंदा पुੱਤ आराम नाल गल हो रही है विच तड़ 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 कि और बाबा जी लो जी ਇਹਦੀ ਮੈਂ ਤਾਂ ਨਹੀਂ ਇੱਕ ਗੱਲ ਸੁਣੀ अस्सलाम वालेकुम जी नादरीन, टी टाइम में खुश आमदीद। कैसे हैं आप सब? माशाल्लाह नादरीन। हाँ जी, की करना ਉਸਤਾਦ ਜੀ ਜੋ ਤੁਹਾਡਾ ਦਿਲ ਕਰਨਾ ਤੁਸੀਂ ਉਹ ਕਰਨਾ ਹੈਗਾ ਉਸਤਾਦ ਜੀ। ਤੁਸੀਂ ਸਾਡੇ ਮਦਦ ਨਹੀਂ, ਅਸੀਂ ਤੁਹਾਡੇ ਮਦਦ। ਠੀਕ ਹੈ ਨਾ, ਜੋ ਤੁਹਾਡਾ ਦਿਲ ਕਰੇ ਉਹ ਤੁਸੀਂ ਕਰਿਆ ਕਰੋ। ਲੱਤ ਕਿਹੜੀ ਸੀ ਉਸਤਾਦ ਜੀ ਇਹ ਕਨਫਰਮ ਕਿਉਂਕਿ ਇਧਰ ਮੱਛਰ ਫੇਰ ਰਿਹਾ ਸੀ ਨਾ, ਮੈਂ ਇੰਜ ਉਸਤਾਦ ਜੀ ਆ ਅਸੀਂ ਨਹੀਂ ਉਸਤਾਦ ਜੀ ਨਾ ਮੇਰਾ ਕਸੂਰ ਹੈਗਾ ਨਹੀਂ, ਹੁਣ ਮੇਰਾ ਕਸੂਰ ਹੈਗਾ ਆਦ ਨਹੀਂ ਨਾ ਯਾਰ। ਇਹ ਤੇ ਜ਼ਿਆਦਤੀ ਹੈ, ਇਹ ਤੇ ਧੱਕੇ ਨਾਲ ਅਗਲੇ ਤੇ ਪੈਣ ਵਾਲੀ ਗੱਲ ਆ। ਵੀ ਮੈਂ ਤੈਨੂੰ ਪੁੱਛਿਆ ਲੱਤ ਕਿਹੜੀ, ਤੂੰ ਕਿਹਾ ਉਹ ਜਿਹੜੀ। ਮੈਂ ਕਿਹਾ ਸੀ ਉਹ ਦਿਖਾਣਗੇ। ਨਹੀਂ ਅੱਛਾ, ਮੈਂ ਦਿਖਾਉਣੀ ਸੀ। ਉਸਤਾਦ ਜੀ ਮੈਨੂੰ ਪਤਾ ਨਹੀਂ ਆਦਤ ਦਾ ਤੁਹਾਡੀ। ਆ ਸ਼ੋਅ ਕਰਕੇ ਕਹਿਣਾ ਦਰਦ ਹੋਣ ਲੱਗ ਪਈ। ਝੂਠ ਬੋਲੇ ਕੁੱਤਾ ਕਾਟੇ। ਜਦੋਂ ਕੋਈ ਨਹੀਂ, ਇਹਨੇ ਛੁੱਟੀ ਕਰ ਲੈਣੀ ਆ ਸ਼ੋਅ ਤੋਂ ਬਾਅਦ। ਮੇਰੇ ਮੌਲਾ ਫੈਸਲ ਸਾਹਿਬ, ਉਹ ਭਾਜੀ ਕਿਤੇ 2 ਪੀਸ ਕਰਤੇ ਉਹਨਾਂ ਨੇ। ਆ ਲੋ, ਓਏ ਹੋਏ ਹੋਏ ਹੋਏ, ਕਿਤੇ ਅਗਲੀ ਆਈਟਮ ਕਰਕੇ ਫਿਰ ਪਰੇਸ਼ਾਨ ਕਿਦਾਂ ਹੋ। ਉਸਤਾਦ ਜੀ ਸ਼ੁਰੂ ਕਰੋ ਤੁਸੀਂ। ਤੁਸੀਂ ਫਿਰ ਜਿੰਦੋਂ ਕੁਰਬਾਨੀ ਦੇ ਗਏ ਦਰਦ ਮੈਨੇ ਇਹਨੂੰ ਕੁਛ ਨਹੀਂ ਹੋ ਰਿਹਾ, ਕੁਛ ਨਹੀਂ ਹੋ ਰਿਹਾ ਇਹਨੂੰ। ਮੈਂ ਕਸਮ ਦੇ ਸਕਦਾ ਇਸ ਬੰਦੇ ਨੂੰ ਕੁਛ ਨਹੀਂ ਹੋ ਰਿਹਾ। ਉਸਤਾਦ ਜੀ ਮੇਰਾ ਦਿਲ ਚੀਰ ਦਿੰਦੇ ਹੋ ਤੁਸੀਂ। ਤੁਹਾਨੂੰ ਪਤਾ ਜਿਹੜਾ ਡਾਕਟਰ ਹੁੰਦਾ ਨਾ, ਡਾਕਟਰ ਉਹਨੂੰ ਪਤਾ ਹੁੰਦਾ ਕਿ ਜਿਹੜੀ ਇਹਨੂੰ ਮੈਂ ਟੀਕਾ ਲਾਇਆ ਨਾ, ਇਹਨੇ ਜਿਹੜੀ ਆਈ ਕੀਤੀ ਹੈ ਇਹ ਇੰਨੀ ਕਿ ਇਹਨੂੰ ਹੋਈ ਪੀੜ ਕਿ ਨਹੀਂ। ਇਹ ਜੈਨੂਇਨ ਗੱਲ ਹੈ, ਡਾਕਟਰ ਨੂੰ ਪਤਾ ਹੁੰਦਾ। ਡਾਕਟਰ ਸਾਰਿਆਂ ਨੂੰ ਪਤਾ ਹੁੰਦਾ ਕਿ ਬੰਦਾ ਰਾੜ ਓਏ ਮੈਨੂੰ ਪਤਾ ਹੈ ਇਹਨੂੰ ਲਾ। ਨਹੀਂ ਕਈਆਂ ਨੂੰ ਦਰਦ ਜੈਨੂਇਨ ਹੁੰਦੀ ਹੈ, ਉਸ ਹਿਸਾਬ ਦੀ ਦਰਦ ਹੁੰਦੀ ਹੈ। ਕਈ ਡਾਕਟਰ ਵੀ ਤੇ ਹੱਡੀ 'ਚ ਟੀਕਾ ਮਾਰ ਦਿੰਦੇ ਨੇ। ਜਿਹੜੀ ਜਦੋਂ ਟੀਕਾ ਲੱਗਦਾ ਨਾ, ਉਸ ਬੰਦੇ ਦਾ ਰਿਐਕਸ਼ਨ ਹੈ ਨਾ, ਡਾਕਟਰ ਨੂੰ ਪਤਾ ਹੁੰਦਾ ਕਿ ਡਰ ਕੇ ਇਹਨੇ ਜ਼ਿਆਦਾ ਖੱਪ ਆਈ ਹੈ ਜਾਂ ਇਹਨੂੰ ਦਰਦ ਵਾਕਈ ਇੰਨੀ ਹੋਈ। ਕਈ ਡਾਕਟਰ ਟੀਕਾ ਲਾਉਂਦੇ ਨੇ ਉਸਤਾਦ ਜੀ, ਤੁਹਾਨੂੰ ਘਰ ਜਾ ਕੇ ਵੀ ਨਹੀਂ ਪਤਾ ਲੱਗਦਾ ਕਿ ਵੀ ਮੈਂ ਟੀਕਾ ਲਵਾ ਰਿਹਾ। ਹੁਣ ਰਿਐਕਟ ਦੇਖੋ ਇੰਜ ਕਰਨ ਦੇ। ਉਹ ਬੱਸ ਕਰ ਦੇ। ਇਹਨਾਂ ਦਾ ਅੱਖਾਂ ਖੋਲ ਕੇ ਦਿਲ ਕੱਢਣ ਡਿਆ ਡਾਕਟਰ ਵੀ ਕਿੱਡਾ ਰਿਐਕਟ ਦੇਣੇ, ਕਿਤੇ ਸ਼ੀਸ਼ਾ ਲੱਗ ਗਿਆ। ਆ ਲੋ, ਮੈਂ ਜਾਲਾ ਮਾਰਤਾ ਸਪਾਈਡਰਮੈਨ ਵਾਲਾ। ਸ਼ੁਰੂ ਕਰੋ ਤੁਸੀਂ। ਆ ਲੈ ਵੇਖੀ, ਨਾ ਕਰਿਆ ਕਰੋ ਉਸਤਾਦ ਜੀ। ਅੱਛਾ ਪਲੇਟ ਖੜਕਦੀ ਵੀ ਉੱਤੇ ਪਤਾ ਨਹੀਂ ਨਹੀਂ ਗਿਆ। ਕੁਛ ਵੀ ਨਹੀਂ ਹੈਗਾ। ਕਿਉਂ ਤੁਹਾਨੂੰ ਦਰਦ ਦੇਣ ਦੀ ਆਦਤ ਪੈ ਗਈ ਹੈ? ਅੱਛਾ ਆਪਣੇ ਨੂੰ ਲੈਣ ਇੱਥੇ ਬੜੀ ਪਲੇਟਾਂ ਪਈਆਂ ਨੇ। ਹਾਂਜੀ ਉਸਤਾਦ ਜੀ ਇੱਥੇ ਪਲੇਟਾਂ ਪਈਆਂ ਨੇ। ਕਿੱਥੇ ਪਲੇਟਾਂ ਪਈ? ਕੱਲ ਦੇਖ ਚੌਲ ਵੰਡੀ ਸੀ, ਉਹਦੀ ਲਾਈਨ 'ਚ ਐਂ ਕਰਕੇ ਲੱਗਾ ਸੀ। ਸਾਰਿਆਂ ਨੇ ਪਲੇਟਾਂ ਫੜੀਆਂ ਤੇ ਐਂ ਕੀਤਾ। ਡਾਕਟਰ ਨੂੰ ਜਾ ਕੇ ਕਹਿੰਦਾ ਡਾਕਟਰ ਸਾਹਿਬ ਲੱਤ ਸਹੀ ਨਹੀਂ ਹੋਈ, ਲੱਗਦਾ ਧੋਣ ਵਾਲੀਆਂ ਪਲੇਟਾਂ ਪਾਤੀਆਂ। ਉਹ ਜਿਹਨੇ ਜਿਹੜਾ ਚੌਲ ਵੰਡ ਰਿਹਾ ਸੀ ਉਹ ਕਹਿਣ ਡਿਆ ਯਾਰ ਪਲੇਟਾਂ ਆਪਣੀਆਂ ਪਾਉਣੀਆਂ, ਥੱਲੇ ਸਾਦਕ ਟੈਂਟ ਲਿਖਿਆ ਵਾ। ਨਹੀਂ ਮੈਂ ਹੁਣ ਉਸਤਾਦ ਜੀ ਜਾ ਰਿਹਾ ਵਾਂ ਬਾਹਰ ਸਿੰਗਾਪੁਰ, ਇਹਦਾ ਚੈੱਕਅਪ ਕਰਾਉਣ। ਸਿੰਗਾਪੁਰ, ਥਾਈਲੈਂਡ, ਮਲੇਸ਼ੀਆ 3 ਮੁਲਕਾਂ 'ਚ ਜਾ ਰਿਹਾ ਇਨਸ਼ਾਅੱਲਾਹ ਤਾਲਾ। ਉੱਥੇ ਕੀ ਕਰਨ ਜਾ ਰਹੇ? ਉਸਤਾਦ ਜੀ ਇਹ ਪਲੇਟਾਂ ਚੈੱਕ ਕਰਾਉਣੀਆਂ ਉਹਨਾਂ ਕੀ ਮਤਲਬ? ਉਹ ਡਾਕਟਰ ਉੱਥੇ ਜਿਹੜੇ ਹੈ ਨਾ, ਉਹ ਜੀਨੀਅਸ ਹੈਗੇ ਨੇ, ਉਹਨਾਂ ਨੇ ਮੈਨੂੰ ਥਾਈਲੈਂਡ ਅੱਛਾ, ਇੱਥੇ ਇੱਕੋ ਹੀ ਡਾਕਟਰ ਹੈ ਜਿਹਦੇ ਕੋਲ ਤੂੰ ਜਾਂਦਾ ਰਿਹਾ? ਡਾਕਟਰ ਖਬਰ ਸ਼ਾਹ। ਹਾਂ, ਉਹਨਾਂ ਕੋਲ ਤੂੰ ਜਾਂਦਾ ਰਿਹਾ। ਉਸ ਤੋਂ ਇਲਾਵਾ ਤੂੰ ਹੁਣ ਸਿੰਗਾਪੁਰ ਹੀ ਜਾਣਾ। ਹਾਂਜੀ ਉਸਤਾਦ ਜੀ। ਯਾਨੀ ਇੱਥੇ ਤੂੰ ਲਾਹੌਰ, ਕਰਾਚੀ, ਅੱਛੇ ਵੱਡੇ ਦਾਇਰੇ 'ਚ ਜਿੰਨਾ ਕੋਈ ਦਾ ਮਸ਼ੀਨਾਂ ਜ਼ਿਆਦਾ, ਉੱਥੇ ਨਹੀਂ ਜਾਣਾ। ਇੱਥੋਂ ਸਿੱਧੇ ਖਾਬਰ ਸਾਹਿਬ ਕੋ ਸਿੱਧੇ ਬਾਬਰ ਜਾਣਾ ਤੂੰ। ਉਸਤਾਦ ਜੀ ਮੇਰਾ ਇਸ ਫੀਲਡ ਤੋਂ ਤਬਾਰ ਹੀ ਉੱਡ ਗਿਆ। ਸਭ ਤੋਂ ਬਾਹਰ ਹੀ ਜਾਣੇ। ਆਹ ਤੇਰਾ ਕੀ ਹੋ ਗਿਆ? ਮੇਰਾ ਇਸ ਫੀਲਡ ਤੋਂ ਤਬਾਰ ਹੀ ਉੱਡ ਗਿਆ ਉਸਤਾਦ। ਲੱਤਾਂ ਵਾਲੀ ਲੱਤਾਂ ਵਾਲੀ ਕਿਹੜੀ? ਡਾਕਟਰੀ ਫੀਲਡ, ਡਾਕਟਰੀ। ਉਸਤਾਦ ਜੀ ਖਾਬਰ ਸਾਹਿਬ ਤੋਂ ਬਗੈਰ ਤਾਂ ਉਹਨਾਂ ਨੇ ਤੇਰਾ ਇਲਾਜ ਕੀਤਾ। ਉਸਤਾਦ ਜੀ ਉਹਨਾਂ ਦਾ ਬੰਦਾ ਕਦੋਂ ਲਿਆ? ਤੂੰ ਇਸ ਫੀਲਡ ਤੋਂ ਕਹਿ ਰਿਹਾ ਡਾਕਟਰਾਂ ਦੀ ਗੱਲ ਹੋ ਰਹੀ ਹੈ ਤੇ ਖਾਬਰ ਸਾਹਿਬ ਵਿੱਚ ਹੀ ਆ ਗਏ। ਸ਼ਰਮ ਕਰ ਕੁਛ, ਉਹਨਾਂ ਨੇ ਤੇਰੇ ਕੋਲ ਪੈਸੇ ਵੀ ਨਹੀਂ ਲਏ। ਵਾਹ 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 ਉਸਤਾਦ ਜੀ। ਜੀ ਉਹਨਾਂ ਨੇ ਕਦੋਂ ਲਏ? ਪਲੇਟਾਂ ਦੇ ਵੀ ਉਹਨਾਂ ਨੇ ਮੇਰੇ ਨਾਲ ਪੱਲਿਓਂ ਪਾਈਆਂ ਨੇ। ਉਸਤਾਦ ਜੀ ਪਤਾ ਕਿੰਨੇ ਰੁਪਏ ਇਹ ਪਾਏ ਨੇ ਉਹਨਾਂ ਦੇ ਉਹਦੇ ਘਰ ਦੀ ਜਹੇਜ਼ ਦੀਆਂ ਪਲੇਟਾਂ ਸੀ, ਉਦੋਂ ਦੀ ਉਹਨਾਂ ਦੇ ਘਰ ਲੜਾਈ ਪਈ ਵੀ ਤੁਸੀਂ ਮੇਰੀ ਮਾਂ ਦੇ ਘਰ ਦੀਆਂ ਪਲੇਟਾਂ ਫੈਸਲ ਨੂੰ ਪਾਤੀਆਂ। ਫਰੀਦ ਦੱਸੀ ਜਰਾ, ਇਹ ਨਾਲ ਸੀਗਾ, ਇਹਨੂੰ ਪੁੱਛੋ ਕਿੰਨੇ ਪੈਸੇ ਲੱਗੇ। ਚਲੋ, ਮੈਨੂੰ ਕਸਮ ਲੈ ਲਓ, ਮੈਨੂੰ ਨਹੀਂ ਪਤਾ, ਸ਼ੇਰ ਮੈਨੂੰ ਨਹੀਂ ਪਤਾ। ਡਾਕਟਰ ਸਾਹਿਬ ਨੇ ਆਪਣਾ ਡਿਨਰ ਸੈੱਟ ਖਰਾਬ ਕਰ ਲਿਆ। ਤੁਸੀਂ ਅੱਜ ਦੇਖੋ ਉਹ ਡਿਨੀਅਰ ਨਹੀਂ, ਉਹ ਲੱਖ ਲਾਣ ਦਾ ਡਿਨਰ ਡਿਨੀਅਰ। ਪਾ ਕੇ ਵੀ ਪਿੰਡੂ ਹੀ ਆ ਤੂੰ। ਉਸਤਾਦ ਜੀ ਸੱਚੀ ਮੇਰਾ ਮਰਨ ਨੂੰ ਦਿਲ ਕਰ ਰਿਹਾ। ਅੱਲਾ ਕਰੇ ਜੀ, ਉਹ ਅੱਲਾ ਨਾ ਕਰੇ। ਲਓ ਜੀ, ਜਿਹੜਾ ਮੈਂ ਕਰਾਇਆ ਸੀ ਨਾ ਇਹਦੇ ਤੇ ਕੰਮ ਚੱਲ ਗਿਆ। ਅੱਛਾ ਜੀ, ਮੇਰਾ ਮਰਨ ਨੂੰ ਦਿਲ ਕਰ ਰਿਹਾ। ਕਿਉਂ? ਡੁੱਬ ਕੇ? ਨਹੀਂ ਡੁੱਬ ਕੇ ਨਹੀਂ ਉਸਤਾਦ ਹਾਂ ਜੀ। ਵੈਸੇ ਉਸਤਾਦ ਜੀ ਪਾਣੀ ਤੋਂ ਤਾਂ ਮੈਨੂੰ ਡਰ ਹੀ ਬਹੁਤ ਲੱਗਦਾ। ਮੈਨੂੰ ਉਹ ਕੀ ਕਹਿੰਦੇ ਨੇ ਉਹਨੂੰ, ਉਹ ਉੱਪਰਲੀ ਜਗ੍ਹਾ ਤੋਂ ਜਾਣ ਵਗਰ ਲੈਂਡ ਸਲਾਈਡਿੰਗ ਕੀ ਹੈ? ਕੀ ਕਹਿੰਦੇ? ਕੁੰਭ ਕੀ ਕਹਿੰਦੇ ਆ ਕਿਹੜੀ? ਉਹ ਜਿਹੜਾ ਉਸਤਾਦ ਜੀ ਤੁਸੀਂ 3 ਜਣਿਆਂ ਨੂੰ ਸੀਗਾ ਅੱਛਾ, ਫੋਬੀਆ।
ਕੋਬੀਆ ਫੋਬੀਆ ਓਏ ਉਸਤਾਦ ਜੀ ਮੈਨੂੰ ਉਹ ਪਾਣੀ ਤੋਂ ਹੈ, ਮੈਂ ਨਹੀਂ ਪਾਣੀ ਫੋਬੀਆ ਆਹ, ਤੇ ਨਹਾਉਣਾ ਕਿਦਾਂ ਤੂੰ ਕਹਿੰਦਾ ਮੈਂ ਰੋਜ਼ ਨਹਾਉਣਾ ਗਰਮੀਆਂ ਸਰਦੀਆਂ ਗਹਿਰਾਈ ਵਾਲੇ ਪਾਣੀ ਦੀ ਗੱਲ ਕਰਨੇ, ਤੁਸੀਂ ਡੁੱਬ ਕੇ ਮਰਨ ਦੀ ਗੱਲ ਕੀਤੀ ਤੇ ਹੈ ਘਰ ਵੀ ਤੁਹਾਡਾ ਗਹਿਰਾਈ ਚ ਹੈ ਹੈਂ? ਤੇ ਡਰ ਅੱਛਾ ਗਹਿਰਾਈ ਵਾਲੇ ਪਾਣੀ 'ਚ ਮੈਨੂੰ ਡਰ ਲੱਗਦਾ ਡਰ ਲੱਗਦਾ ਮੈਨੂੰ ਤੇ ਕੋਬੀਆ ਸਾਰੀ ਜ਼ਿੰਦਗੀ ਤੇ ਤੂੰ ਝਾਲਦੇ ਸਿਰ ਤੇ ਰਿਹਾ, ਅੱਗੇ ਨਹਿਰ ਹੁੰਦੀ ਸੀ ਨਹੀਂ ਮੈਂ ਨਹਿਰ ਤੋਂ ਅਸੀਂ ਕੋਸੋਂ ਦੂਰ ਸੀ, ਮੇਰੇ ਵੱਡੇ ਉਧਰ ਨਹੀਂ ਸੀ ਜਾਣ ਦਿੰਦੇ ਮੈਨੂੰ ਉਸਤਾਦ ਜੀ, ਬਹੁਤ ਅੱਲਾ ਜਾਣਦਾ ਸਾ ਜੀ। ਫਿਰ ਕਹਿਣਾ ਉਧਰ ਸ਼ੋਅ ਆਣ ਡਿਆ ਹੈਗਾ ਆਪਣੇ ਦਾਦੇ ਪੜਦਾਦੇ ਦੀ, ਮੇਰੇ ਵਾਲਦ ਸਾਹਿਬ ਨੇ ਬੜੀ ਕੇਅਰ ਕੀਤੀ ਹੈ ਮੇਰੀ। ਉਹ ਤੈਨੂੰ ਇਹ ਨਹਿਰ ਵਾਲੇ ਪਾਸੇ ਇਸ ਤੋਂ ਨਹੀਂ ਸੀ ਜਾਣ ਦਿੰਦੇ ਵੀ ਤੂੰ ਨਹਿਰ ਤੇ ਜਾਣਾ ਵਾ ਤੇ ਉੱਥੋਂ 4 ਬੰਦੇ ਹੁੰਦੇ ਹੈਗੇ ਜੀ ਤੁਹਾਡਾ ਮੁੰਡਾ ਸਾਡੇ ਕੱਚੇ ਚੁੱਕ ਲਿਆ ਹੈ। ਨਹੀਂ ਉਸਤਾਦ ਜੀ ਮੈਂ ਚੋਰ ਨਹੀਂ ਹੈਗਾ। ਮੈਨੂੰ ਸਭ ਤੋਂ ਦੁਨੀਆ ਦਾ ਸਭ ਤੋਂ ਜਿਹੜਾ ਮੇਰੇ ਤੇ ਗਲਤ ਇਲਜ਼ਾਮ ਲੱਗਾ ਨਾ, ਜਿਹਦਾ ਮੈਨੂੰ ਸਾਰੀ ਜ਼ਿੰਦਗੀ ਦੁੱਖ ਰਹਿਣਾ ਉਸਤਾਦ ਜੀ। ਦੁੱਖ ਰਹਿਣਾ। ਔਰ ਇਹ ਗੱਲ ਸੱਚ ਹੈ। ਇਸੇ ਤਰ੍ਹਾਂ ਅਮਰੀਕਾ ਦੇ ਇੱਕ ਇੱਕ ਸੈਕਿੰਡ ਜਸਟ, ਬੰਦੇ ਦਾ ਇਹਨੂੰ ਰਿਸ਼ਤਾ ਆ ਗਿਆ ਨਾ ਘਰ, ਕਿਹੜੇ ਇਹਦੇ ਕੋਲ ਉਹ ਦੱਸਣ ਲੱਗਾ ਅਮਰੀਕਾ ਦੇ ਇੱਕ ਬੰਦੇ ਦਾ ਰਿਸ਼ਤਾ ਆ ਗਿਆ, ਅੱਛਾ ਇਹਨਾਂ ਨੇ ਨਾ ਕਰਤੀ। ਨਹੀਂ ਅਸੀਂ ਅੱਗੇ ਹੋਰ ਕਿਤੇ ਭੇਜਤਾ ਯਾਰ please, ਮਾਰੀ ਨਾ ਵੇਖ ਲਾ। ਮੈਂ ਤੁਹਾਨੂੰ ਕਹਿਣ ਡਿਆ ਵਾਂ ਕਿ ਨਾ ਕਰਿਆ ਕਰੋ, ਤੁਸੀਂ ਅੱਗੋਂ ਗੱਲ ਕੱਟ ਦਿੰਦੇ ਹੋ, ਮੈਨੂੰ ਦੁੱਖ ਇਹਦੇ ਚ ਲੱਗਦਾ ਹੀ ਕਿ ਸਾਇੰਸਦਾਨ ਵਾਲਾ ਆ, ਪਤਾ ਨਹੀਂ ਇਹਨੂੰ ਕੀ ਹੋ ਉਹ ਗਿਆ। ਬੰਦਾ ਜਦੋਂ ਵਜ਼ੀਰ ਆਜ਼ਮ ਬਣਿਆ, ਸਦਰ ਬਣਿਆ ਨਾ ਜੀ, ਤੇ ਉਹਨੂੰ ਉਹ ਲੋਕਾਂ ਨੇ ਗਿਫਟ ਨਾਮਾ ਤੋਹਫੇ ਦਿੱਤੇ, ਤੇ ਇੱਕ ਬੰਦਾ ਉਹਨੂੰ ਝਾੜੂ ਵੀ ਦੇ ਕੇ ਗਿਆ ਤੋਹਫਾ। ਸਦਰ ਨੂੰ ਉਹਨੇ ਝਾੜੂ ਦਿੱਤਾ, ਉਹਨੇ ਕਿਹਾ ਜੀ ਤੁਸੀਂ ਇਹ ਇਦਾਂ ਕਰਨਾ ਵਾ ਕਿ ਇਹਨੂੰ ਤੁਸੀਂ ਜਦੋਂ ਤਕਰੀਰਾਂ ਆਪਣੀਆਂ 'ਚ ਕਿਹਾ ਕਿ ਅਸੀਂ ਗੰਦਗੀ ਜਿਹੜੀ ਉਹ ਖਤਮ ਕਰਾਂਗੇ, ਲਿਹਾਜ਼ਾ ਇਹ ਝਾੜੂ ਤੁਹਾਡਾ ਪਹਿਲਾ ਜਿਹੜਾ ਵਾ ਨਾ ਉਹ ਕਦਮ ਹੈਗਾ। ਚੱਲ ਉਸਤਾਦ ਜੀ ਦਿਸ ਇਜ਼ ਦਾ ਬਿਗ ਮੈਸੇਜ ਫॉर ਆਲ ਐਂਟਰਟੇਨਮੈਂਟ ਲਾਈਫ। ਕਿਹੜਾ ਭਾਈ? ਇਹ ਵਾਲਾ ਝਾੜੂ ਵਾਲਾ, ਝਾੜੂ ਜਿਹੜਾ ਕਿਸੇ ਨੂੰ ਗਿਫਟ ਦੇਣਾ ਉਹ ਬਹੁਤ ਵੱਡਾ ਯਾਨੀ ਕਿ ਨਾ ਐਂਜ਼ਾਈਟੀ ਸਿਸਟਮ ਹੈਗਾ ਵਾ ਕਿ ਯਾਰ ਆਪਣੇ ਅੰਦਰ ਦੀ ਸਫਾਈ ਕਰੋ, ਆਪਣੇ ਬਾਹਰ ਦੀ ਸਫਾਈ ਕਰੋ, ਆਪਣੇ ਘਰ ਦੀ ਸਫਾਈ ਕਰੋ, ਆਪਣੇ ਇਰਦ ਇਹ ਗਿਰਦ। ਸ਼ੋਅ ਤੁਸੀਂ ਕਾਮੇਡੀ ਕਰਦੇ ਹੋ, ਆ ਲੈ ਦੇ ਕੁਤਬ ਆਨਲਾਈਨ ਦੀ ਬੈਠੀ ਹੈ, ਕੋਈ ਹੋਰ ਹਿਸਾਬ ਕਿਤਾਬ ਹੀ ਹੁੰਦਾ। ਡਾਊਨ ਨਿਊਜ਼ ਚੱਲਣ ਦੇ ਤੁਸੀਂ ਭਰਾ। ਯਾਰ ਫਰੀਦ ਸਾਬਰੀ ਹੈ ਕਿ ਫਰੀਦ ਗਾਮਦੀ ਹੈ? ਯਾਰ ਮੈਂ ਵੈਸੇ ਫਿਰ ਗੱਲ ਤੈਨੂੰ ਕੋਈ ਗਮ ਲੱਗ ਗਿਆ ਸਾਈ, ਇਹਨੂੰ ਕੋਈ ਗਮ ਲੱਗ ਗਿਆ ਸਾਈ, ਇਹ ਨਸ਼ਾ ਕਰਨ ਲੱਗ ਪਿਆ ਇਹਨੇ। ਯਾਰ ਮੈਨੂੰ ਕਹਿਣ ਡਿਆ ਮੈਂ ਤੁਹਾਨੂੰ, ਤੁਸੀਂ ਪਛਤਾਣਾ, ਤੁਸੀਂ ਕਹਿਣਾ ਕਿ ਮੇਰੀ ਔਲਾਦ ਘਟਦੀ ਜਾਣ ਡਈ ਏ। ਤੁਸੀਂ ਉਸਤਾਦ ਜੀ ਕੇਅਰ ਨਹੀਂ ਕਰਦੇ, ਅੱਲਾ ਜਾਣਦਾ। ਨਸ਼ਾ ਨਹੀਂ ਕਰਦਾ ਭਾਈ, ਉਹ ਘਰ ਪਕਾਨੇ ਫਲਾਉਂਦਾ ਤਾਂ ਅੱਖਾਂ ਬਾਹਰ ਆਈਆਂ ਵਾ। ਉਹ ਨਹੀਂ ਉਹ ਭਰਾਵਾ ਬੁਖਾਰ ਦਾ ਨਸ਼ਾ ਕਰਨਾ ਮੈਂ। ਨਾ ਫਰੀਦ ਤੂੰ ਸੱਚੀ ਮੁੱਚੀ ਨਸ਼ਾ ਕਰਦਾ। ਹਾਂ ਨਹੀਂ ਫਰੀਦ ਸਗੋਂ ਜਿਮ ਜਾਂਦਾ ਵਾ। ਨਸ਼ਾ ਕਿਹਨੂੰ ਕਹਿਣਾ ਤੂੰ? ਨਸ਼ਾ ਉਸ ਨਸ਼ਾ ਉਸਤਾਦ ਜੀ ਕੀ ਹੁੰਦਾ ਤੁਹਾਨੂੰ ਨਹੀਂ ਪਤਾ? ਨਹੀਂ। ਏਡੇ ਵੱਡੇ ਹੋ ਗਏ ਤਾਂ ਨਸ਼ੇ ਦਾ ਨਹੀਂ ਮੈਨੂੰ ਨਹੀਂ ਨਸ਼ੇ ਦਾ ਪਤਾ। ਲੈ ਤੂੰ ਦੱਸ ਦੇ ਨਾ, ਤੂੰ ਮੇਰੇ ਤੋਂ ਵੀ 2 ਸਾਲ ਵੱਡਾ, ਤੂੰ ਦੱਸ ਦੇ। ਇਹ ਤੁਹਾਡਾ ਬਾਤ ਸ਼ਗਿਰਦ ਸੀ, ਤੁਸੀਂ ਭਾਜੀ ਕਹਿੰਦੇ। ਹਾਂ ਕਸਮ ਹੈ। ਮੈਂ ਤੇ ਭੱਟੋ ਸਾਹਿਬ ਨਾਲ ਮੈਨੂੰ ਹੈਰਾਨ ਆ ਵੀ ਯਾਰ ਇਹ ਤੁਹਾਨੂੰ ਭੱਟੋ ਸਾਹਿਬ ਨੇ ਦਿੱਤੇ ਘਰ ਸਾਰੇ? ਉਸਤਾਦ ਜੀ ਸਾਨੂੰ ਤਾਂ ਮਲਕ ਫਰੂਕ ਨੇ ਦਿੱਤਾ ਸੀ। ਨਹੀਂ ਇਹ ਕਲੋਨੀ ਜਿਹੜੀ ਅਲਾਟ ਕੀਤੀ ਤੁਹਾਨੂੰ ਸਾਰੀ, ਇਹ ਭੱਟੋ ਸਾਹਿਬ ਨੇ ਕੀਤੀ ਸੀ? ਨਹੀਂ ਅਸੀਂ ਮਲਕ ਫਰੂਕ ਕੋ ਲਿਆ ਸੀ ਜਗ੍ਹਾ 8000 ਰੁਪਏ ਦੀ ਕਿ 10000 ਰੁਪਏ ਦੀ, ਉਸ ਦੌਰ ਚ ਲਈ ਸੀ ਪੂਰਾ। ਕਿਸ ਦੌਰ 'ਚ? ਭੱਟੋ ਦੌਰ 'ਚ? ਅੱਜ ਤੋਂ 45 ਸਾਲ ਪਹਿਲੇ ਦੀ ਗੱਲ ਹੈ ਉਸਤਾਦ ਜੀ। 10,000 ਦੀ? 45 ਹਾਂ ਨਹੀਂ 8000 ਦੀ ਉਸਤਾਦ। 8,000 ਦੀ? ਹੁਣ ਕਿੰਨੇ ਕੁ ਦੀ ਹੈ? ਹੁਣ ਸਾਡੀ ਕਮ ਹੋਣੀ ਕੋਈ, ਅਗਰ ਆਬਾਦੀ ਸਾਡੀ ਪੱਕੀ ਹੁੰਦੀ ਤਾਂ 2-3 ਕਰੋੜ ਰੁਪਏ ਦੀ। ਨਹੀਂ ਹੁਣ ਇਸ ਟਾਈਮ ਕੰਡੀਸ਼ਨ 'ਚ ਇਸ ਟਾਈਮ ਕੰਡੀਸ਼ਨ ਦੇ ਉਹਨੇ ਵਿੱਚ ਅੱਗੇ ਕਰਕੇ ਤੂੰ ਕਿਵੇਂ ਸਾਜੀ ਅਗਰ ਇਹ ਜਗ੍ਹਾ ਚੁੱਕ ਕੇ ਅਸੀਂ ਪੈਰਿਸ ਲੈ ਜਾਈਏ ਤੇ 50 ਕਰੋੜ ਦੀ ਹੋ ਜਾਏ, ਇੰਜ ਦੀਆਂ ਗੱਲਾਂ ਨਾ ਕਰ। ਨਹੀਂ ਉਸਤਾਦ ਇਸ ਟਾਈਮ ਕਿੰਨੇ ਦੀ ਹੈ? 60 ਲੱਖ ਰੁਪਏ ਦੀ। ਉਹ ਜਿਹੜਾ ਲਾ ਗਿਆ ਅੱਗੋਂ ਉਹ ਪਾ ਕੇ? ਨਹੀਂ ਉਹ ਫਿਰ ਵਿੱਚ ਪੈ ਜਾਂਦੀ ਤੇ ਫਿਰ ਜ਼ਿਆਦਾ ਸੀ, ਕਿਉਂਕਿ ਉਸਤਾਦ ਜੀ ਉਹ ਨਾਟ ਦੀ ਉਹ ਲਾ ਕੇ ਲੈ ਗਿਆ, ਜਿਹੜੀਆਂ ਲੱਕ ਕਿਹਦੀ ਮਗਰ ਲੱਗੀ। ਉਸਤਾਦ ਜੀ ਤੁਹਾਨੂੰ ਇੱਕ ਗੱਲ ਦੱਸਾਂ, ਗੁਰ ਦੀ ਗੱਲ, ਜਿਹੜੀ ਸਾਡੀ ਜਗ੍ਹਾ ਹੈ ਨਾ ਉਹਦੀਆਂ ਅਗਲੀਆਂ ਜਿਹੜੀਆਂ 3 ਦੁਕਾਨਾਂ ਨੇ, ਅਗਲੀ ਦੁਕਾਨ ਦੀ ਹਮੇਸ਼ਾ ਕੀਮਤ ਹੁੰਦੀ ਉਸਤਾਦ ਜੀ, ਜੈਨੂਨ ਕਹਿੰਦੇ ਆ। ਤੇ ਉੱਥੇ ਤੇ ਹੈ ਹੀ ਨਹੀਂ ਦੁਕਾਨ ਤੁਹਾਡੇ। ਉਹ ਜਿਹੜੀ ਦੁਕਾਨ ਆ ਉਹਦੇ ਤੇ ਸ਼ਟਰ ਹੈ ਨਹੀਂ, ਉਹਦੇ ਤੇ ਸਿਰਫ 3 ਕੁ ਦਿਨ ਨਾਸ਼ਤਾ ਲਾਇਆ ਸੀ ਪੋਮੇ ਨੇ ਉਹਨੇ ਗੁੱਡੂ ਨੇ ਨਾਸ਼ਤਾ ਲਾਇਆ ਸੀ 3 ਦਿਨ। ਉਹ ਹੁਣ ਇਹ ਤੋਂ ਉਹਦੇ ਬਾਅਦ ਸਾਰੇ ਗਾਹਕ ਕੰਨ ਦੀ ਪਿਛਲੀ ਸਾਈਡ ਤੋਂ ਹੀ ਆਈ ਜਾਂਦੇ ਸੀ। ਉਹ ਤਾਂ ਦਸਤਰਖਾਨ ਸ਼ੁਰੂ ਕਰਨਾ ਸੀ, ਉਹਦਾ ਕੀ ਭਾਜੀ ਦੇ ਭਰਾ ਨੇ ਨਾਸ਼ਤਾ ਲਾਇਆ, ਉਹ ਤੇ ਸੁਣ ਲਾ, ਜੈਨੂਨ ਕਹਿ ਰਿਹਾ ਕਿ ਰਾਤ ਨੂੰ ਮੈਂ ਉਹਦੇ ਕੋਲ ਬੈਠਾ ਤੇ ਉੱਥੇ ਭਾਂਡੇ ਟੀਟੇ ਪਏ ਨੇ, ਪਤਾ ਲੱਗਾ ਜੀ ਭਾਜੀ ਨੇ ਨਾਸ਼ਤਾ ਸਵੇਰੇ ਲਾ ਲਿਆ। ਨਾਸ਼ਤਾ ਲਾਇਆ ਸੀ ਤੇ ਸਾਈਡ ਤੇ ਜੋਗਰ ਹੀ ਜੋਗਰ ਕੱਟੇ ਹੋਏ ਸੀ, ਲੋਕੀ ਪੁਰਾਣੇ ਜੋਗਰਾਂ ਤੋਂ ਨਾਸ਼ਤਾ ਲੋਕੀ ਕਿੱਥੇ ਆਉਂਦੇ ਸੀ? ਲੋਕੀ ਕਿੱਥੇ ਇਹਦੇ ਛੋਲੇ ਖਾਂਦੇ? ਉਹ ਤੇ ਘਰ ਹੀ ਮਤਲਬ ਜੀ ਇਹਨੇ ਨੇ ਸਾਰੇ ਘਰ ਹੀ ਨਾ ਨਾਸ਼ਤਾ। ਭਾਜਾ ਨੂੰ ਤਾਂ 28-29,000 ਰੁਪਇਆ ਦੇ ਘਰ ਦਾ ਹੀ ਇਹਦਾ ਬਣਿਆ ਭਰਾਲ। ਉਹ ਘਰ ਵੜਨ ਹੀ ਨਹੀਂ ਦਿਆ ਗੁੱਸੇ 'ਚ ਕਿ ਇਹ ਮੇਰੇ ਕਰਜ਼ਈ ਨੇ ਮੇਰੇ ਕੋਲ ਪੈਸੇ ਲੈਣੇ। ਉਹ ਭਰਾਵਾ ਉੱਥੋਂ ਟ੍ਰੇਨ ਹੀ ਇੰਨੀ ਵਾਰੀ ਲੰਘਦੀ ਸੀ, ਉਹ ਵਿਚਾਰਾ ਭਾਂਡੇ ਦੇ ਹੱਥ ਰੱਖ ਕੇ ਖਲੋਤਾ ਰਹਿੰਦਾ ਸੀ। ਨਹੀਂ ਟ੍ਰੇਨ ਉੱਥੋਂ ਭਾਂਡੇ ਨਹੀਂ ਉੱਡਣਾ ਜਾਣ। ਲੰਘਦੀ, ਉੱਥੋਂ ਨਹੀਂ ਲੰਘਦੀ, ਉਹ ਬਹੁਤ ਸਲੋ ਇੰਜਨ ਲੰਘਦੇ ਆ। ਅੱਛਾ ਬਣਾ ਜ਼ਿਆਦਾ ਲੈਂਦਾ ਸੀ ਤੇ ਨਾਸ਼ਤਾ ਬਣਾਉਂਦਾ ਸੀ ਤੇ ਡਿਨਰ ਟਾਈਮ ਖਾਂਦੇ ਸੀ।
ਆਹੋ ਤੇ ਦਿਨ ਬਾਅਦ ਮੈਂ ਚੇਅਰਮੈਨ ਕਹਿ ਰਿਹਾ ਯਾਰ, ਮੈਨੂੰ ਪੁੱਛਿਆ, ਮੈਂ ਕਿਹਾ ਫੈਸਲੇ ਕਿੰਨਾ ਸਾਜੂ ਨਾਸ਼ਤਾ ਲਾਉਂਦਾ ਸਵੇਰੇ, ਤੇ 3 ਦਿਨ ਬਾਅਦ ਮੈਂ ਪੁੱਛਿਆ, ਮੈਂ ਕਿਹਾ ਉਹ ਕਿੱਥੇ ਆ, ਕਹਿੰਦਾ ਉਹਨੇ ਛੱਡਤਾ, ਕੰਮ ਨਹੀਂ ਚੱਲਿਆ। ਮੁਸਤਕਲ ਮਸਾਜ ਹੋਇਆ ਨਾ ਇੱਕ ਦਿਨ ਹਾਂਡੀ ਬਣਾ ਕੇ ਕਹਿੰਦਾ ਤੁਸੀਂ ਲਓ ਹੁਣ ਹਫਤਾ ਨਿਕਲ ਜਾਏਗਾ ਭਰਾ। ਨਹੀਂ ਉਹ ਬੇਸਿਕ ਐਸ ਤੋਂ ਨਹੀਂ ਜਿਹੜੇ ਉਹ ਉਧਾਰ ਵਾਲੇ ਬਹੁਤ ਸਨ। ਉਹੀ ਤੇ ਦੱਸ ਰਿਹਾ ਕਿ ਵੀ 3700 ਅੰਮੀ ਵਾਲੀ ਹੋ ਗਿਆ ਤੇ ਕੀ ਸਾਜੀ ਨਾ ਜਾਇਆ ਕਰੋ ਫੈਮਿਲੀ ਤੱਕ। ਪਤਾ ਕੀ ਗੱਲ ਸਾਜੀ, ਮੈਂ ਅਨਾਹ ਦਾ ਤੁਹਾਨੂੰ ਪਤਾ, ਅਨਾਹ ਤੇ ਮੇਰੇ ਚ ਕੁੱਟ ਕੇ ਭਰੀ ਨਾ ਕਰੀ। ਜਿੱਦਾਂ ਮੈਂ ਕੁੱਟ ਕੇ ਕੱਢ ਵੀ ਦੇਣੀ ਹੈ। ਜਿੱਦਾਂ ਨਾ ਭਰੀ ਨਾ ਕੁੱਟ ਕੇ ਇਹਦੇ ਵਿੱਚ, ਇਸੇ ਤਰ੍ਹਾਂ ਕੀਨੀਆਂ ਦੀਆਂ ਔਰਤਾਂ ਜਿਹੜੀਆਂ ਨੇ ਨਾ, ਉਹ ਹਰ ਸਾਲ ਜਦੋਂ ਕੰਨ ਬਣਾਉਂਦੀਆਂ ਨੇ ਤੇ ਕੰਨ ਦੇ ਵਿੱਚ 2 ਆ ਜਿਹੜੀਆਂ ਕੀ ਕਹਿੰਦੇ ਨੇ ਉਹਨੂੰ, ਨਤਲੀਆਂ ਨਹੀਂ ਇਟਲੀਆਂ ਕਾਨ ਕੀ ਪੁੱਛ ਨਹੀਂ ਉਹਨਾਂ ਨੂੰ ਕੀ ਕਹਿੰਦੇ ਜਿਹੜੇ ਕਾਂਟੇ, ਬਾਲੀਆਂ 2 ਬਾਲੀਆਂ ਦਾ ਇਜ਼ਾਫਾ ਕਰ ਲੈਂਦੀਆਂ। ਇਸ ਤਰ੍ਹਾਂ ਕੀਨੀਆਂ ਦੀਆਂ ਕੁੜੀਆਂ ਦਾ ਉਮਰ ਦਾ ਪਤਾ ਲੱਗ ਜਾਂਦਾ ਵਾ ਕਿ ਕਿੰਨੀ ਉਮਰ ਹੈ ਦੀ। ਉਹ ਤੂੰ ਸਵੇਰਾ ਪਾਸ਼ਾ ਦੇ ਸੋਚ ਬੈਠਾ ਹੈ, ਸਵੇਰਾ ਪਾਸ਼ਾ ਦੇ ਸੋਚ ਬੈਠਾ ਤੂੰ। ਸਵੇਰਾ ਪਾਸ਼ਾ ਕੋਈ ਬੜੀ ਸਵੇਰੇ ਕਹਿੰਦੀ ਅੱਜ ਮਾਰਨਿੰਗ ਸਵੇਰਾ ਪਾਸ਼ਾ ਕੇ ਸਾਥ। ਨਹੀਂ ਮੈਸੇਜ ਦਿੱਤਾ ਉਹਦੇ ਨਾਲ ਇੱਕ ਮਤਲਬ ਕੁੜੀ ਨਹੀਂ ਪਾਉਂਦੀ 1 ਸਾਲ 2 ਸਾਲ ਅਗਲੇ ਸਾਲ ਪਾ ਲੈਂਦੀ ਤੇ ਉਹਦੀ ਉਮਰ ਲਕੋ ਲੂਗੀ ਆਪਣੀ। ਤੇ ਇਦਾਂ ਹੀ ਲੁਕਾਉਂਦੇ ਨੇ ਲੋਕ। ਜਿਵੇਂ ਇੱਥੇ ਹੁਣ ਤੁਸੀਂ, ਤੁਹਾਨੂੰ ਪੁੱਛੀਏ ਤੁਹਾਡੀ 56 ਸਾਲ ਉਮਰ ਆ, ਅਸੀਂ ਤੁਹਾਨੂੰ ਪੁੱਛੀਏ ਤੇ ਤੁਸੀਂ ਉਹਨੇ ਕਹਿਣਾ ਕਿ ਮੇਰੀ 28 ਸਾਲ ਆ। ਇਸੇ ਤਰ੍ਹਾਂ ਨਹੀਂ ਸਹੀ ਗੱਲ। ਆਪਣੇ ਦਿਲ ਤੇ ਹੱਥ ਰੱਖ ਕੇ ਕਸਮ ਨਾਲ ਦੱਸ, ਹਾਂ, ਤੈਨੂੰ ਲੱਗਾ ਕਦੀ ਮੇਰੀ 56 ਸਾਲ ਉਮਰ? ਉਹ ਮੈਡੀਸਨਾਂ ਦਾ ਕਮਾਲ ਹੈ ਨਾ, ਜਿੰਨੀ ਉਸਤਾਦ ਜੀ ਤੁਸੀਂ ਐਂਜ਼ਾਈਟੀ ਉਹ ਵੀ ਕਿਤੇ ਲੱਗਦਾ ਮੈਡੀਸਨ ਵੀ ਜਿਹੜੀ ਘੁੜਚੂ ਹੋ ਕੇ ਖਤਮ ਹੋ ਜਾਂਦੀ ਹੈ। ਇਹਨਾਂ ਕੋਲ ਮੈਡੀਸਨ ਵੀ ਵਾਲੇ ਖਾ ਖੂ ਕੇ ਨਾ ਵਿੱਚ ਹੀ ਰਹਿ ਜਾਂਦੀ ਹੈ। ਮੈਂ ਤੁਹਾਨੂੰ 56 ਸਾਲ ਦੇ ਨਹੀਂ। ਕਈ ਵਾਰੀ ਟੀਟਿਆਂ ਦਾ ਸ਼ੋਅ ਕਰਨ ਤੋਂ ਬਾਅਦ ਤੂੰ ਮੈਨੂੰ ਸਾਈਡ ਤੇ ਕਮੇਟੀ ਉਸਤਾਦ ਜੀ ਸਹੀ ਦੱਸੋ ਤੁਸੀਂ ਅੱਜ ਕੀ ਖਾਦਾ ਸੀ ਕਿ ਇੰਨਾ ਤੁਸੀਂ ਐਕਟਿਵ ਹੋ ਕੇ ਟੀਟੇ। ਦੇਖੋ ਇਹ ਪੁੱਛਣਾ ਬਣਦਾ, ਜਦੋਂ ਤੁਸੀਂ ਅੱਛੀਆਂ ਗੱਲਾਂ ਇੰਨਾ ਐਕਟਿਵ ਹੋ ਕੇ એનર્ਜੀ ਨਾਲ ਸ਼ੋਅ ਕਰੋਗੇ, ਪੁੱਛਣਾ ਬਣਦਾ। ਅਗਲੀ ਗੱਲ ਚੱਲ ਤੂੰ ਨਹੀਂ ਉਮਰ ਲਗਾਉਂਦੇ ਯਾਰ, ਸੱਚੀ ਮੁੱਚੀ। ਉਹ ਨਾ ਇੱਥੇ ਕਾਂਟੇ ਪਾਉਂਦੇ ਨੇ ਤੇ ਉਹਨਾਂ ਦੀ ਉਮਰ ਦਾ ਪਤਾ ਲੱਗ ਜਾਂਦਾ। ਇੱਕ ਔਰਤ ਨੇ ਪਾਇਆ ਹੀ ਨਹੀਂ, ਉਹ ਕਹਿੰਦੇ 0 ਤੋਂ ਸਟਾਰਟ ਹੋਈ ਦੁਬਾਰਾ। 60 ਸਾਲ ਦੀ ਔਰਤ ਤੇ ਸਿਰਫ 2 ਕਾਂਟੇ ਪਾਏ ਨੇ ਬਸ। ਨਹੀਂ ਇਹ 5 ਸਾਲ ਬਾਅਦ ਉਹ ਕਾਂਟੇ ਪਾਉਂਦੇ ਨੇ। ਸਹੀ ਹੈ, 5 ਸਾਲ ਬਾਅਦ। 5 ਸਾਲ ਬਾਅਦ ਉਹ 2 ਸਾਲ ਕਹਿ ਰਿਹਾ। 2 ਸਾਲ ਬਾਅਦ ਤੁਹਾਡੀ ਤਹਿਕੀਕ ਤੇ ਫਿੱਟੇ ਮੂੰਹ ਰਲਣ ਨਹੀਂ ਦਈ। ਉਹ ਖਿੱਟਾ ਲੈਦਾ ਹੈ ਉਹ ਬੜੇ ਹਰ ਸਾਲ ਜੀ, ਹਰ ਸਾਲ ਉਹਨੇ ਸਰਾਖ ਕਰਾ ਕੇ ਤੇ ਵਾਲੀਆਂ ਜਿਹੜੀਆਂ 2-4 ਤੇ ਯਾਰ ਉਹ 70 ਸਾਲ ਦੀ ਹੋ ਗਈ ਤੇ 70 ਵਾਲੀਆਂ ਪਾਈਆਂ ਨੇ। ਸਰ ਇਹ ਹੁਣ ਮੈਨੂੰ ਨਹੀਂ ਪਤਾ ਉਹਨਾਂ ਦੇ, ਮੈਂ ਨਹੀਂ ਕਹਿ ਇਹ ਕੈਸੀ ਬਕਵਾਸ ਆ ਵੀ ਤੂੰ ਗੱਲ ਕਰਦਾ ਵਾ ਤੇ ਉਸ ਤੋਂ ਬਾਅਦ ਤੂੰ ਬਰੀ ਚੁੰਮਾ ਵੀ ਹੁੰਨਾ। ਭਾਈਜਾਨ ਨੇ ਇੱਥੇ YouTube ਤੇ ਵੀ ਪਈ, ਮੈਂ ਤੁਹਾਨੂੰ ਕੱਢ ਕੇ ਵਿਖਾ ਸਕਣਾ। Google ਤੇ ਵੀ ਮੈਂ ਜਿਹੜੀ ਉੱਥੇ ਅਥੈਂਟਿਕ ਆਪਣੀ ਦੇ ਰਿਹਾ ਨਾ ਇਨਫੋਰਮੇਸ਼ਨ, ਇਹਦੇ ਤੇ ਮੇਰੇ ਨਾਲ ਕੁਝ ਚੈਲੰਜ ਕਰ ਸਕਦਾ ਮੈਂ। ਮਤਲਬ ਉਹਨਾਂ ਦੇ ਘਰ ਰਿਸ਼ਤਾ ਵੇਖਣ ਆਉਂਦੇ ਹੁਣ ਤਾਂ ਕਹਿਣਗੇ ਤੇਰਾ ਬੇਟਾ ਮੈਨੂੰ ਉਮਰ ਤੇ ਦੇਖਾਂ ਮੈਨੂੰ। ਮਾਸ਼ਾਅੱਲਾ 28 ਸਾਲਾਂ ਦੀ ਹੋਈ। ਠੀਕ ਉਹਦੀ ਉਮਰ ਏਦਾਂ ਵੇ 1-2 ਤੇ ਨਹੀਂ ਤੇ ਉਸਤਾਦ ਜੀ ਜਿਹੜੀ ਕਹਿੰਦੇ ਮੈਂ 19ਵੇਂ ਸਾਲ 'ਚ ਲੱਗੀ ਆ, ਉਹ ਕੀ ਕਰੂਗੀ? ਉਹ ਇੱਕ ਵੱਡੀ ਵਾਲੀ ਨਾਲ ਇੱਕ ਛੋਟੀ ਜੀ ਵਾਲੀ ਕਰੇਗੀ। ਉਹ ਇਦਾਂ ਹੀ ਹੈ ਨਾ, ਕੋਈ 19 ਸਾਲ 'ਚ ਲੱਗ ਜਾਂਦੀ, ਕੋਈ 18 ਸਾਲਾਂ 'ਚ ਲੱਗ ਜਾਂਦੀ, ਕੋਈ 20 ਸਾਲਾਂ 'ਚ ਲੱਗ ਜਾਂਦੀ, ਕੋਈ 30 ਸਾਲਾਂ 'ਚ ਵੀ ਨਹੀਂ ਲੱਗਦੀ। ਨਹੀਂ ਉਹ ਅਗਰ ਇੰਨੇ ਕੋਕੇ ਪਾਉਂਦੀ ਹੋਣੀ, ਉਹਦਾ ਕੰਨ ਤੇ ਐਂ ਲੱਗਦਾ ਹੁਣ ਜਿਵੇਂ ਲੋਹਾ ਇਕੱਠਾ ਕਰਨ ਵਾਲਾ ਮਕਨਾਤੀਸ ਨਹੀਂ ਹੁੰਦਾ, ਕੋਈ ਕਿੰਨਾ ਕੁਝ ਨਾਲ ਲੱਗਾ। ਨਹੀਂ ਯਕੀਨੀਆਂ ਦੀ ਗੱਲ। ਇਹ ਕੀਨੀਆਂ ਦੀ ਹੈ। ਅੱਛਾ ਉਸਤਾਦ ਜੀ, ਇਹਨਾਂ ਨਾਸ਼ਤਾ ਜਿਹੜਾ ਲਾਇਆ ਸੀ ਤੁਸੀਂ, ਉਹ ਵੇਖਿਆ ਬਾਹਰ ਜਿੱਥੇ ਲਾਇਆ ਸੀ? ਉੱਥੇ ਦੁਨੀਆ ਜਹਾਨ ਦੀ ਡਸਟ ਉੱਥੇ ਪੈਂਦੀ ਸੀ ਜਿੱਥੇ ਮੈਂ ਇੱਕ ਦਿਨ ਕੀਤਾ ਵੀ ਸੀ ਉਹ ਹਾਏ ਉਸ ਤੋਂ ਬਾਅਦ ਚੱਲਿਆ ਹੀ ਨਹੀਂਗਾ। ਸਾਨੂੰ ਨਾ ਬੁਲਾਇਓ। ਉਸ ਤੋਂ ਬਾਅਦ ਚੱਲਣਾ ਵੀ ਨਹੀਂ ਸੀ ਬੇਟੇ। ਉਸ ਤੋਂ ਬਾਅਦ ਚੱਲਿਆ ਹੀ ਨਹੀਂਗਾ। ਚੱਲਣਾ ਵੀ ਨਹੀਂ ਸੀ ਉਸ ਤੋਂ ਬਾਅਦ। ਕਿੱਦਾਂ ਚੱਲਣਾ ਸੀ? ਮੈਂ ਹੀ ਤਾਂ ਦੱਸਿਆ ਵੀ ਕੀ ਹੈ, ਨਹੀਂ ਤੇ ਉੱਥੇ ਤੇ ਕਿਸੇ ਨੂੰ ਪਤਾ ਨਹੀਂ ਸੀ ਲੱਗਣ ਦੇ। ਸਹੀ ਨਾ, ਮੈਂ ਨਾ ਦਸਤਰਖਾਨ ਸ਼ੁਰੂ ਕਰਨਾ ਇਸ ਤੋਂ ਬਾਅਦ। ਛੋਲੇ ਦੇ ਭਰਾ ਨੇ ਪਕਾਏ ਵੀ ਤੂੰ ਦੰਦੀ ਵੱਡੇ ਤੇ ਤੇਰਾ ਅੱਧਾ ਦੰਦ ਭੁਰ ਜਾਏ, ਓਏ ਇਸ ਕਿਸਮ ਦਾ ਚਨਾ। ਐਨੇ ਕਿ ਛੋਲੇ ਤੇ ਇੱਕ ਰੋਟੀ ਉਸਤਾਦ ਨੂੰ ਖਵਾ ਕੇ ਨਾ ਮੇਰਾ ਸ਼ੋਅ 'ਚ ਕਹਿ ਦੇਣਾ ਮੈਂ। ਏਡਾ ਮਾੜਾ ਨਾਸ਼ਤਾ ਲਾ ਕੇ ਤੇ ਉਹ ਮੈਚਾਂ ਤੇ ਨੱਚਣ ਵਾਲੀਆਂ ਕੁੜੀਆਂ ਬੁਲਾ ਕੇ ਢੋਲ ਵਜਾਉਣ। ਨਾਸ਼ਤਾ ਪਿੰਡ ਝਾਲ ਤੋਂ ਤੇ ਨਾਨ ਲੈ ਕੇ ਆਉਂਦੇ ਸੀ, ਆਉਂਦੇ ਨੂੰ ਠੰਡੇ ਹੋ ਜਾਂਦੇ ਸੀ। ਨਹੀਂ ਉਹ ਅੱਜ ਪਲੇਟ ਖੇਲ ਲਿਆ ਹੁੰਦਾ ਸੀਗਾ ਹੈ, ਸਾਈ ਚਾਪਰ ਜਾਂਦੇ ਸੀਗੇ, ਠੰਡੇ ਕਿੱਦਾਂ ਹੁੰਦੇ? ਪਤਾ ਨਹੀਂ ਕਿਉਂ ਤੁਸੀਂ ਘਟਾਈ ਜਾਂਦੇ ਹੋ। ਅਗਰ ਤੁਸੀਂ ਮੇਰੇ ਤੇ ਮੈਂ ਜੈਨੂਇਨ ਕਹਿੰਦਾ, ਅੱਜ ਮੇਰੇ ਦਿਲ ਦੀ ਗੱਲ, ਮੈਂ ਸਾਈ ਮੇਰੇ ਦਿਲ ਤੇ ਗੱਲ ਲੱਗੀ ਤੁਹਾਡੀ। ਤੁਸੀਂ ਕਿਹਾ ਜਰਾਬਾਂ ਚੋਰੀ ਕੀਤੀਆਂ ਨੇ ਇਹਨੇ, ਇਹ ਜਰਾਬਾਂ ਇਹ ਮੈਂ ਜਰਾਬਾਂ ਬੇਗਮ ਨੂੰ ਪਤਾ ਕੀ ਕਿਹਾ? ਮੈਂ ਕਿਹਾ ਮੈਂ ਹਜੇ ਕਿ ਹਫ਼ਤੇ ਬਾਅਦ ਜਰਾਬਾਂ ਸਿੱਟ ਦੇਣਾ ਆਪਣੀਆਂ ਉਸਤਾਦ ਜੀ। ਮੈਂ ਉਹਨੂੰ ਕਿਹਾ ਇਹ ਨਹੀਂ ਜਰਾਬਾਂ ਸਿੱਟਣੀਆਂ, ਇਹ ਮੇਰੇ ਉਸਤਾਦ ਨੇ ਕਹਿ ਦਿੱਤਾ ਕਿ ਚੋਰੀ ਕੀਤੀਆਂ ਨੇ ਤੇ ਸਮਝ ਕੇ ਉਹਨਾਂ ਦੀਆਂ ਹੀ ਆ। ਮੇਰਾ ਤਨ ਬਨ ਉਸਤਾਦ ਦਾ ਵਾਹ ਵਾਹ ਯਾਰ ਜ਼ਿਆਦਾ ਵਾ ਵੈਸੇ ਤੇਰਾ ਤਨ। ਤੂੰ ਕਿਹਾ ਮੇਰਾ ਥੋੜਾ ਜਿਹਾ ਤੂੰ ਤਨ। ਜ਼ਿੰਦਗੀ 'ਚ ਕੋਈ ਹੋਰ ਕਾਰੋਬਾਰ ਕੀਤਾ ਕਦੀ? ਇਹ ਡਰਾਮੇ ਤੋਂ ਇਲਾਵਾ ਕਦੀ ਕੋਈ ਬਾਪ ਨੇ ਕਰਾਤਾ ਹੋਵੇ 2 ਦਿਨ ਲਈ 4 ਦਿਨ ਲਈ, ਕੋਈ ਹੋਰ ਕੰਮ 'ਚ ਤੂੰ ਗਿਆ ਕਦੀ ਲਾਈਫ 'ਚ ਕਦੀ? ਉਸਤਾਦ ਜੀ ਸਿਆਸਤ ਦਾ ਸ਼ੌਕ ਸੀਗਾ। ਨਹੀਂ ਮੈਂ ਕਾਰੋਬਾਰ ਦੀ ਗੱਲ ਕਰ ਰਿਹਾ, ਸ਼ੁਗਲ ਦੀ ਗੱਲ ਨਹੀਂ ਕਰ ਰਿਹਾ। ਮੈਂ ਨਹੀਂ ਉਸਤਾਦ ਜੀ ਬਿਜ਼ਨਸ ਕੋਈ ਨਹੀਂ ਕੀਤਾ। ਕੋਈ ਨਹੀਂ, ਕੋਈ ਥੋੜਾ ਬਹੁਤ ਵਿਜ਼ਨ ਹੁੰਦਾ ਨਾ ਯਾਰ, ਇਹਨੂੰ ਆਹ ਕੰਮ ਕਰਾਇਆ ਨਹੀਂ ਚੱਲਿਆ, ਇਹਨੂੰ ਆਹ ਕੰਮ ਕਰਾਇਆ। ਇਹਦਾ ਅੱਬੂ ਨੇ ਕਦੀ ਨਹੀਂ ਕੋਈ ਕੰਮ। ਉਸਤਾਦ ਜੀ ਮੈਂ ਤੀਲਾ ਭੰਨ ਕੇ ਨਹੀਂ ਦੇਖਿਆ। ਮੇਰੇ ਵਾਲਦ ਸਾਹਿਬ ਨੇ ਮੈਨੂੰ ਫੁੱਲਾਂ ਤਰ੍ਹਾਂ ਰੱਖਿਆ ਸੀਗਾ ਉਸਤਾਦ ਜੀ। ਅੱਛਾ, ਸੱਚੀ ਮੁੱਚੀ ਮੈਨੂੰ ਫੁੱਲਾਂ ਤਰ੍ਹਾਂ ਰੱਖਿਆ। ਮੈਂ
ਹਿਸਟਰੀ ਗਵਾਹ ਹੈ, ਮੈਂ ਕੋਈ ਕੰਮ ਨਹੀਂ ਕੀਤਾ। ਮੇਰੇ ਮੈਂ ਬਹੁਤ ਕੀਤੇ ਉਸਤਾਦ ਜੀ। ਮੈਂ ਸਮੋਸੇ ਵੇਚੇ। ਤੂੰ ਵੀ ਸਮੋਸੇ ਵੇਚਣ ਵਾਲਾ ਤੇ ਹੁੰਦਾ ਹੀ ਮੁਨਾਫਿਕ ਹੁੰਦਾ ਹੈ ਯਾਰ ਓਏ। ਸਮੋਸਿਆਂ ਵਾਲਾ ਹੁੰਦਾ। ਆਹੋ, ਉਹ ਸਮੋਸਿਆਂ ਵਾਲਾ ਉਸਤਾਦ ਜੀ ਮੈਂ ਵੀ ਬੜੇ ਕੰਮ ਕੀਤੇ 6 ਸਾਲ ਮੈਂ ਸੌਦੀਆ ਵੀ ਨਹੀਂ ਹਾਂ ਮੈਂ ਜੜਾ ਵੀ ਬਹੁਤ ਜ਼ਿਆਦਾ ਰਿਹਾ ਇਹਦੇ ਬਾਰੇ ਕੀ ਕਿਹਾ ਹੈ ਪਤਾ ਸਿਗਟਾਂ ਦਾ ਨਹੀਂ ਕੀਤਾ ਤੂੰ? ਕੀਤਾ ਸਰ ਜੀ ਯਾਰ ਕਾਮਯਾਬ ਵੀ ਲਈਦਾ ਬੜਾ ਮੋਟਾ ਅੱਛਾ ਜੀ। ਅੱਛਾ ਗੰਦਾ ਕੰਮ ਨਹੀਂ ਕੀਤਾ, ਕਦੀ ਗਲਤ ਕੰਮ ਨਹੀਂ ਕੀਤਾ। ਅਸੀਂ ਭਾਈ ਜਿਹੜੇ ਹੁਣ ਮੈਂ ਇੱਕ ਕਰੀਮ ਦਾ ਸ਼ੁਰੂ ਕਰਨ ਲੱਗਾ ਉਸਤਾਦ ਜੀ, ਰੰਗ ਚਿੱਟਾ ਕਰਨ ਵਾਲੀ। ਨਹੀਂ ਤੂੰ ਜਿਹੜਾ ਦਸਤਰਖਾਨ ਸੀ ਦਸਤਰਖਾਨ ਤੋਂ ਫੌਰਨ ਬਾਅਦ ਇਨਸ਼ਾਅੱਲਾ ਕਿਹੜੀ ਇਹ ਜਿਹੜੀ ਛੋਟੀ ਈਦ ਹੈ, ਕਿੱਥੇ? ਇਹ ਛੋਟੀ ਤੋਂ ਬਾਅਦ ਸ਼ੁਰੂ ਕਰ ਦੇਣਾ ਉੱਥੇ ਘਰ ਦੇ ਬਾਹਰ ਹੀ ਉਸਤਾਦ ਜੀ। ਉਹ ਵੀ ਉੱਥੇ ਹੀ ਅੰਦਰ ਹੀ। ਨਹੀਂ ਅੰਦਰ ਨਹੀਂ ਕਰਨਾ ਉਸਤਾਦ ਜੀ, ਬਾਹਰ ਦਸਤਰਖਾਨ ਉਹਦਾ ਇਫਤਤਾਹ ਤੁਸੀਂ ਕਰੋਗੇ, ਸਾਰਾ ਚੈੱਕ ਤੁਸੀਂ ਕਰੋਗੇ ਉਸਤਾਦ ਜੀ। ਜੇ ਤੁਹਾਨੂੰ ਪਾਸ ਆਏਗਾ ਤੁਸੀਂ ਪਾਸ ਕਰੋਗੇ ਤਾਂ ਚੱਲਣਾ। ਤਾਂ ਮੈਂ ਆਪਣੇ ਉਸਤਾਦ ਜੀ ਤੁਸੀਂ ਆਪਣੇ ਘਰ ਦੇ ਬਾਹਰ ਤੁਸੀਂ ਦਸਤਰਖਾਨ ਲਾਇਆ ਨਾ ਤੇ ਐਸ ਰੋਗ ਲੈਣ ਲੱਗੀ ਹੁੰਦੀ। ਇਹਨੇ ਜਿਹੜਾ ਨਾਸ਼ਤਾ ਲਾਇਆ ਪਿੱਛੇ ਲੈਣ ਲੱਗੀ। ਘਰੋਂ ਲੈਣ ਲੱਗੀ ਬਾਹਰ ਨੂੰ। ਉਹ ਦਸਤਰਖਾਨ ਨਹੀਂ ਉਸਤਾਦ ਜੀ, ਉਹ ਹੋਟਲ ਹੀ ਹੈ, ਲੇਕਿਨ ਉਹਦੀ ਇੱਕ ਲਿਮਟ ਹੈ ਵੇ ਕਿ 50 ਰੁਪਏ ਦੇ ਵਿੱਚ ਖਾਣਾ ਖਾਏ। 50 में ठीक है, सस्ता होटल कि 50 रुपए ਦਾ ਮੁਰਗ ਚਨੇ ਨਾਲ ਇੱਕ ਅੰਡਾ ਨਾਲ 3 ਰੋਟੀਆਂ। ਪਰ ਫੈਸਲੇ ਨਾਲ ਤੁਹਾਡਾ ਆਪਣਾ ਘਰ ਦਾ ਜ਼ਾਤੀ ਦਸਤਰਖਾਨ ਆ ਨਾ ਉਹਦੇ ਵਿੱਚ ਹੀ 5-7 ਬਾਹਰ ਬੈਠੇ ਹੁੰਦੇ ਨੇ। ਆਹੋ ਠੀਕ, ਕੋਈ ਇਸ਼ੂ ਨਹੀਂ। ਅੱਛਾ ਇਹਦੇ ਸਾਰੇ ਭਰਾ ਜੇਬ ਕਤਰੇ, ਲੋਕੀ ਰੋਟੀ ਕਾੜਨੇ ਹੁੰਦੇ ਉਹ ਜੇਬਾਂ ਕੱਢਣੇ ਹੁੰਦੇ। ਲੋਕੀ ਕਮੀਜ਼ਾਂ ਲਾ ਕੇ ਆਉਂਦੇ ਆ ਭਾਈ ਦਸਤਰਖਾਨ ਰੋਟੀ ਖਾਣੀ ਕਮੀਜ਼ ਘਰ ਕਰ ਲਓ। ਉਹ ਸਾਰੇ ਬਣਾਣਾ ਪਾ ਕੇ ਆਏ ਹੋਣੇ। ਸਾਰੇ ਬਣਾਣਾ ਪਾ ਕੇ ਬੈਠੇ ਹੁੰਦੇ। ਇਹ ਦਸਤਰਖਾਨ ਲਾ ਕੇ ਅਗਲਾ ਕੋਈ ਕੰਮ ਹੀ ਬੜੇ ਕਰਾਉਂਦਾ। ਨਹੀਂ ਤੂੰ ਕਿੱਦਾਂ ਸ਼ੁਰੂ ਕਰਨ ਲੱਗਾ ਵਾ? ਉਸਤਾਦ ਜੀ ਈਦ ਤੋਂ ਫੌਰਨ ਬਾਅਦ। ਨਹੀਂ ਕੋਈ ਬੰਦੇ ਨਾਲ ਨੇ ਤੇਰੇ? ਨਹੀਂ ਉਸਤਾਦ ਜੀ ਬੰਦਾ ਕੋਈ ਨਾਲ ਨਹੀਂ, ਇਕੱਲੇ ਨੇ ਕਰਨਾ? ਮੈਂ ਇਨਸ਼ਾਅੱਲਾ ਤਾਲਾ ਜ਼ਿੰਦਗੀ ਦੀ ਮੈਂ ਇਕੱਲੇ ਨਾ ਕਰਾਂਗਾ। ਕਿਉਂਕਿ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਾਂ ਉਸਤਾਦ ਜੀ, ਇਹ ਜਿੰਨੇ ਵੀ ਤੁਸੀਂ ਸਾਰੇ ਸਾਡੀ ਟੀਮ ਮੈਂਬਰਾਂ ਸਜਾ ਜਾਨੀ ਆਫੀਸ਼ੀਅਲ ਚ ਜਿੰਨੇ ਬੰਦੇ ਹੈਗੇ ਨੇ, ਤੁਸੀਂ ਐਨੀਵਨ ਕੁਝ ਵੀ ਕਰੋ ਨਾ ਉਸਤਾਦ ਜੀ ਨੂੰ ਉਹਦੀ ਖਬਰ ਜੇ। ਮੈਂ ਅਗਰ ਕਿਸੇ ਕੋਲ ਹੈਲਪ ਲਵਾਂਗਾ, ਕਿਸੇ ਕੋਲ ਇਮਦਾਦ ਲਵਾਂਗਾ ਜਾਂ ਕਿਸੇ ਨਾਲ ਕੋਈ ਗੱਲ, ਉਹਦੀ ਤੁਹਾਨੂੰ ਖਬਰ ਲਾਜ਼ਮੀ ਹੋਏਗੀ। ਨਹੀਂ ਲੇਕਿਨ ਕਿੱਦਾਂ ਕਰੇਗਾ? ਕਿਸ ਤਰ੍ਹਾਂ ਤੂੰ ਇਹਨਾਂ ਮੈਨੇਜ ਕਰੇਗਾ? ਮੈਂ ਕਿਸੇ ਨੂੰ ਨਹੀਂ ਕਹਿਣਾ, ਮੈਂ ਉਸਤਾਦ ਜੀ ਆਪ ਮੈਨੇਜ ਕਰਾਂਗਾ। ਕਿੰਨੀ ਰੋਟੀ ਪਕਾਏਗਾ ਤੂੰ? ਕਿੰਨੇ ਬੰਦਿਆਂ ਦੀ? 20 30 ਉਸਤਾਦ ਜੀ 5 ਕਿਲੋ ਚਨਿਆਂ ਦਾ ਟਾਰਗੇਟ ਹੈ ਮੇਰਾ ਤੇ 200-300 ਰੋਟੀ ਦਾ ਟਾਰਗੇਟ ਹੈ ਡੇਲੀ ਦਾ ਇਨਸ਼ਾਅੱਲਾ। ਯਾਰ ਇਹਨੇ ਉਹ ਚਣੇ ਬਣਾਉਣੇ ਆ ਜਿਹਦੇ ਨਾਲ ਭਾਵੇਂ ਗਿੱਟੇ ਗੂਛ ਲਓ। ਮਜ਼ਦੂਰ ਕਹਿ ਦਿੰਦੇ ਯਾਰ ਉਸਤਾਦ ਜੀ ਪਾਸ ਕਰਨਗੇ ਆ ਕੇ, ਮੈਂ ਕਹਿਣ ਡਿਆ ਹਾਂ 5 ਕਿਲੋ ਚਨੇ 20-25 ਬੰਦੇ। 20-25 ਬੰਦੇ ਕਹਿੰਦੇ ਨਹੀਂ ਉਸਤਾਦ ਜੀ, 5 ਕਿਲੋ ਜ਼ਿਆਦਾ ਬੰਦੇ ਖਾਂਦੇ ਨੇ ਉਸਤਾਦ ਜੀ, ਪਤੀਲਾ ਭਰ ਜਾਂਦਾ ਹੈ। ਉਹ 20 ਕਿਲੋ 20 ਬੰਦੇ ਬਹੁਤ ਹੁੰਦੇ ਨੇ। 20 ਬੰਦੇ ਤੋਂ ਜਦੋਂ ਕਿਸੇ ਨੇ 50 ਚ ਖਾਣਾ ਉਹਨੇ ਤੇ 2 ਗੁਣਾ ਖਾਣਾ। ਸਾਰੋਂ ਨੇ ਆਮ ਚਨੇ ਨਹੀਂ ਬਣਾਉਣੇ, ਫੁੱਲ ਸ਼ੋਰੇ ਵਾਲੇ ਲੰਮੇ ਉਹ ਸ਼ੋਰੇ। ਨਹੀਂ ਲੰਬੇ ਛੋਟੇ ਇਹਦੇ ਉਹਨਾਂ ਲੋਕਾਂ ਨੇ ਕਹਿਣਾ ਬੱਚੇ ਨੂੰ ਜਾ ਯਾਰ ਫੈਸ਼ਨ ਦੀ ਦੁਕਾਨ ਤੋਂ ਨਾ ਚਨੇ ਲੈ ਕੇ ਗੱਡੀ ਧੋਣੀ। ਉੱਥੇ ਕੋਈ ਗਰੀਬ ਅਮੀਰ ਨਹੀਂ, ਉੱਥੇ ਮੈਂ ਸਾਰੇ ਬਰਾਬਰ ਤੇ ਰੱਖਾਂਗਾ, ਅਮੀਰ ਵੀ ਗਰੀਬ ਲੋਕਾਂ ਨੇ ਕਿਹਾ ਕਰਨਾ, ਜਾਓ ਫੈਸਲ ਕੋਲੋਂ ਚਨੇ ਲੈ ਆਓ, ਨਾਲ ਵੈਪਰ ਲੈ ਜਿਓ। ਵੈਪਰ ਕੀ ਕਰਨਾ? ਇੰਜ ਇਕੱਠੇ ਕਰਨੇ ਲਈ ਪਾਣੀ ਵਾਲੇ। ਇਹਦੇ ਕੋਲ 5 ਕਿਲੋ ਚਨੇ 20 ਤੋਂ 25 ਬੰਦੇ। 20-25 ਬੰਦੇ ਖਾ ਨਹੀਂ ਉਹ ਵੀ ਮੈਨੂੰ ਲੱਗਦਾ ਥੋੜੇ ਜਣੇ। 5 ਕਿਲੋ ਚਨੇ 1 ਕਿਲੋ ਚਨੇ ਪੱਕੇ ਹੋਣ ਨਾ ਘਰ ਦੇ 3-4 ਜੀ ਖਾ ਲੈਂਦੇ ਨੇ। ਇਹਨਾਂ ਨੇ ਪਹਿਲੇ ਦਸਤਰਖਾਨ ਸ਼ੁਰੂ ਕੀਤਾ ਸੀ ਉਸਤਾਦ ਜੀ। ਮਾੜੇ ਬੰਦੇ ਨੇ ਤਾਂ ਕੀ ਹੋਣਾ, ਅਗਰ ਕੋਈ ਬਿੱਲੀ ਵੀ ਆਉਂਦੀ ਸੀ ਨਾ ਉਹ ਵੀ ਆਪਣਾ ਚੂਹਾ ਲੈ ਕੇ ਆਉਂਦੀ ਸੀ, ਉੱਥੇ ਬਹਿ ਖਾਂਦੀ ਸੀ ਬਾਹਰ। ਕਿਤੇ ਜਗ੍ਹਾ ਚਾਹੀਦੀ ਸੀ। ਯਾਰ ਕੀ ਕਰਦੇ ਨੇ ਪਹਿਲੇ ਵਜ਼ਨ ਕਰਨ ਦੇ। ਮੈਂ ਤੁਹਾਨੂੰ ਸਿਰਫ ਇੰਨਾ ਪੁੱਛ ਬੈਠਾ ਵੀ ਕਦੋਂ ਸ਼ੁਰੂ ਕਰਨਾ? ਈਦੋਂ ਫੌਰਨ ਬਾਅਦ। ਬਸ ਡੱਲ ਈਦੋਂ 3 ਦਿਨ ਬਾਅਦ ਤੁਸੀਂ ਆ ਕੇ ਇਫਤਤਾਹ ਕਰਨਾ ਮੈਂ ਹੈ। ਆ ਗਿਆ। ਮੈਂ 2 ਦਿਨ ਬਾਅਦ ਭਾਜਨ ਫੈਸਲ ਰਾਮੇ ਦੇ ਬੂਹੇ ਕੇ ਵਿਦ ਕੈਮਰਾ ਖਲੋਤਾ ਹੋਣਾ ਜੀ। ਆਏ ਨਹੀਂ ਸਾਰੇ 5 ਕਿਲੋ ਚਨੇ। ਜੀ ਮੈਂ ਦੱਸਾਂਗਾ ਲੋਕਾਂ ਨੂੰ ਦਿਖਾਵਾਂਗਾ ਕਿ ਦੇਖੋ ਫੈਸਲ ਨੇ ਕੰਮ ਸ਼ੁਰੂ ਕੀਤਾ ਨਹੀਂ ਕੀਤਾ। ਮੇਰਾ ਨਾ ਪਹਿਲੇ ਟਾਈਮ ਬਣਾ ਲੈਣਾ, ਠੀਕ ਹੈ? ਇਹ ਤਾਂ ਤੁਸੀਂ ਸਵੇਰੇ 5 ਵਜੇ ਨਾ ਆ ਜਾਓ। ਨਹੀਂ ਕਿੰਨੇ ਵੇ ਆਵਾਂ? ਇਦੋਂ ਮੈਂ ਤੁਹਾਨੂੰ ਦੱਸਾਂਗਾ, 2 ਦਿਨ ਪਹਿਲੇ ਦੱਸਾਂਗਾ ਮੈਂ। ਨਹੀਂ ਤੂੰ ਹੁਣ ਦੱਸ ਨਹੀਂ ਦਿੱਤਾ ਵੀ ਇਦੋਂ 3 ਦਿਨ ਬਾਅਦ ਆ ਜਾਣਾ। ਹਾਂਜੀ ਈਦ ਦੇ 3 ਦਿਨ ਕੱਢ ਕੇ ਨਾ ਆ ਕੱਢ ਲੈ, ਠੀਕ ਹੈ ਨਾ, ਉਸ ਤੋਂ ਬਾਅਦ 1-2 ਦਿਨ ਫੇਰ ਖੜਾ ਲੈਣਾ ਕਿਉਂਕਿ ਈਦ ਦੇ 2-3 ਦਿਨ ਛੁੱਟੀਆਂ ਹੁੰਦੀਆਂ ਨੇ, ਸਮਾਨ ਸਮੂਨ ਨਹੀਂ ਮਿਲਦਾ। ਚਲੋ ਜੀ ਇਹਦੇ 5 ਦਿਨ 5ਵੇਂ ਦਿਨ ਚੱਲ ਜਾਣਾ। 5ਵੇਂ ਦਿਨ ਬਾਅਦ ਚੱਲ। ਇਹਨਾਂ ਨੇ ਸੇਲ ਨੂੰ ਫੋਨ ਕਰਨਾ, ਉਹ ਬੰਦ ਕਰਦਾ, ਸਾਡੀ ਸਮਝ ਨਹੀਂ ਆਉਂਦੇ ਆ। ਉਹ ਨਹੀਂ ਯਾਰ ਸਮਝ ਛੱਡ ਦੇ ਯਾਰ, ਬਿਠੇ ਚੱਲੇ। ਤੇਰਾ ਅਗਰ ਇਸ ਤਰ੍ਹਾਂ ਦਾ ਤੇਰੇ ਕੀ ਆ ਕਿ ਅਗਰ ਮੈਨੂੰ ਰੱਬ ਪੈਸਾ ਦੇਵੇ ਮੈਂ ਕੀ ਕਰਾਂਗਾ? ਮੇਰਾ ਉਸਤਾਦ ਜੀ ਹੈਵੀ ਮਨਸ਼ੂਰ ਹੈਗਾ। ਅੱਛਾ ਜੀ, ਹਾਂਜੀ ਮਤਲਬ ਮੈਂ ਲੰਡਾ ਜਿਹੜਾ ਨਾ ਇਹਨੂੰ ਜਿਹੜੀ 100 ਰੁਪਏ ਦੀ ਜੈਕਟ ਹੈ ਨਾ 20 ਰੁਪਏ ਦੀ ਦਵਾਂਗਾ ਤਾਂ ਕਿ ਲੋਕਾਂ ਦਾ ਭਲਾ ਹੋ ਜਾਵੇ, ਗਰੀਬਾਂ ਦਾ ਭਲਾ ਹੋ ਜਾਵੇ ਉਸਤਾਦ ਜੀ। ਇਹ ਉਹਦੇ ਮੇਨ ਕੰਮ। ਨਹੀਂ ਤੇ ਜੈਕਟ 100 ਰੁਪਏ ਲਈ ਹੋਏਗੀ, 1000 ਹੀ ਹੋ ਜਾਵੇ। ਤੇ ਤੂੰ ਜਿੱਥੇ 80% ਪੱਲਿਓ ਪਾਉਣੇ ਤੂੰ 20 ਵੀ ਪਾ ਲਈ, ਤੂੰ ਮੁਫਤ ਹੀ ਦੇਈ ਜਾ। ਇਹਦਾ ਕਦਰ ਨਹੀਂ ਹੁੰਦੀ, 20 ਲਾਉਣਗੇ ਉਹਨੂੰ ਕਦਰ ਹੋਏਗੀ। ਆਪਣੇ ਘਰ ਦੀਆਂ ਜੈਕਟਾਂ ਤੁਸੀਂ ਕਦੀ ਜ਼ਾਇਆ ਨਹੀਂ ਕੀਤੀਆਂ, ਉਹ ਵੀ ਬੱਕਰੀਆਂ ਦੇ ਕੰਮ ਹੋ ਜਾਂਦੀਆਂ, ਤੈਨੂੰ ਪਤਾ। ਇਹਨੂੰ ਸਾਸੇ ਕੰਪਨੀ ਕਹਿੰਦੇ ਫਰੀਦ ਸਾਹਿਬ। ਨਹੀਂ ਸਾਤਰੇ ਚਵਲਪੁਰੀ ਕਹਿੰਦੇ ਇਹਨੂੰ। ਤੂੰ 20 ਰੁਪਏ ਦੀ ਵੇਚ ਕੇ ਵੀ ਤੈਨੂੰ 15 ਵੱਜ ਜਾਇਆ ਕਰਨੀ, ਆਹ ਜਿੱਦਾਂ ਦਾ ਤੇਰਾ ਜ਼ਿਹਨ ਹੈ ਨਾ। ਇਹ ਸਿਰਫ ਵੇਸਲੀ ਲੰਡਾ ਲੈਂਦਾ ਵਾ ਕਿ ਉਹਦੇ ਵਿੱਚੋਂ ਕੋਈ ਸ਼ੈਵਾ ਨਿਕਲੇ। ਔਰ ਲੰਡਾ ਇਹਨੂੰ ਉਹ ਵੀ ਮਹਿੰਗਾ ਪੈਂਦਾ ਯਾਰ। ਜਿਹੜਾ ਅੱਗੇ ਹੀ ਲੰਡਾ ਵਾ, ਜਾਂ ਤੇ ਤੂੰ ਕਹਿਣਾ ਕਿ ਜਿਹੜੇ ਲੰਡਾ ਪਾਉਂਦੇ ਨੇ ਉਹਨਾਂ ਵਾਸਤੇ ਮੈਂ ਕਰਾਂਗਾ ਕਿ ਜਿਹੜੇ ਮਤਲਬ ਉਹ ਲੰਡੇ ਜੋ 300 ਰੁਪਏ ਦੀ ਜੈਕਟ ਲੈਂਦੇ ਆ
ਉਹ ਜੈਕਟ ਵੈਸੇ 1500 ਦੀ ਆ ਇਥੋਂ ਨਵੀਂ, ਮੈਂ ਉਹ 1500 ਵਾਲੀ ਉਹਨਾਂ ਨੂੰ 300 ਹੀ ਦਿਆਂਗਾ। ਇਹ ਤੇ ਗੱਲ ਸਮਝ ਆਉਂਦੀ। ਜਿਹੜਾ ਅੱਗੇ ਹੀ ਲੰਡਾ ਵਾ ਉਹ ਐਸਰੇਡੀ ਤੋਂ ਅਗਰ 100 ਵਾਲੀ ਜਾਂ ਉੱਥੋਂ 30 ਵਾਲੀ ਵੀ ਲੱਭ ਜਾਂਦੀ ਉੱਥੋਂ ਲੈ ਜਾਣਗੇ। ਲੇਕਿਨ ਫੋਲਾ ਫਾਲੀ ਕਰਕੇ ਹਰ ਸ਼ਾਇਦ ਦੇ ਕੇ ਉਹਨੂੰ ਧੋ ਜਾਂ ਕਰਾਰ ਕੇ ਫੇਰ ਦਵਾਂਗੇ, ਬਿਮਾਰੀਆਂ ਤੋਂ ਪਾਕ ਲੰਡਾ ਹੋਏਗਾ। ਸਹੀ ਇਹਦੇ ਕੋਈ ਰਸੂਲ ਹੁੰਦੇ ਲੜੇ ਦੇ ਵੀ ਉਸਤਾਦ ਜੀ, ਐਵੇਂ ਨਹੀਂ ਉਹ ਚੁੱਕ ਕੇ ਦੇ ਦੇਣਾ ਸਾਰੀ ਜ਼ਿੰਦਗੀ ਅੱਛਾ ਤੇਰਾ ਇਹ ਆ ਤੂੰ ਜਿਹੜੀ ਲੰਡੇ ਦਾ ਦਸਤਰਖਾਨ ਲਾਏਗਾ। ਹਾਂਜੀ ਤਾਂ ਦਸਤਰ ਹਾਂਜੀ ਤੁਸੀਂ ਭਾਵੇਂ ਕੀ ਕਰ ਸਕਦੇ। ਮੈਂ ਇਹ ਇਹਨੇ ਕੋਈ ਚੰਗਾ ਕੰਮ ਨਹੀਂ ਕਰਨਾ ਚਾਹੀਏ। ਇਹਦੀ ਸ਼ਕਲ ਵੇਖੋ, ਕੋਈ ਤੁਸੀਂ ਇੰਪੋਰਟ ਐਕਸਪੋਰਟ ਦਾ ਇਹਦੇ ਤੇ ਕਰ ਸਕਦੇ ਹੋ ਡਿਪੈਂਡ? ਨਹੀਂ। ਉਸਤਾਦ ਜੀ ਮੇਰੀ ਹੱਕ ਹਲਾਲ ਦੀ ਕਮਾਈ ਹੈ, ਮੈਂ ਪਹਿਲੇ ਆਪਣੇ ਅਹਲੋ ਯਾਲ ਤੇ ਖਰਚਾਂਗਾ, ਮੈਂ ਇਦਾਂ ਦੀਆਂ ਸ਼ੋਭਦਾਬਾਜ਼ੀਆਂ ਨਹੀਂ ਹਾਏ ਕਰਦਾ। ਹਾਏ ਸਹੀ ਗੱਲ, ਸ਼ੁਭਦਾਬਾਜ਼ੀ ਆ। ਸਾਰੇ ਤੁਹਾਡੇ ਜੀ ਕਰੇ ਆਪਣੇ ਸਕੇ ਚਾਚੇ ਦਾ ਪੁੱਤ ਜਿਹੜਾ, ਇਹ ਉਹੀ ਗੱਲ ਜਿਹੜੀ ਕੱਲ ਕਰਨ ਡੇ ਸੀ ਕਿ ਨਾਲ ਦੇ ਘਰ ਜਿਹੜਾ ਭਾਵੇਂ ਗੁਰਬਤ ਛਾਈ ਹੋਵੇ ਤਾਂ ਤੁਸੀਂ ਲੋਕਾਂ ਨੂੰ ਤਕਸੀਮ ਕਰਨ, ਇਹ ਸ਼ੁਭਦਾਬਾਜ਼ੀ ਉਸਤਾਦ ਜੀ। ਹਾਂ ਯਾਰ ਉਹ ਆਰਫ ਚਾਲਾ ਵਿਚਾਰਾ ਸਵੇਰ ਤੋਂ ਰਾਤ ਤੱਕ ਮਿਹਨਤ ਕਰਦਾ, ਉਹਦੇ ਘਰ ਦਵੇ ਆ। ਹਾਂ ਭਾਜੀ ਅੱਲਾਹ ਪਾਕ ਦਾ ਸ਼ੁਕਰ ਹੈ ਉਸ ਬੰਦੇ ਦਾ, ਸ਼ੁਕਰ ਅਲਹਮਦੁਲਿਲਾ। ਕਹਿੰਦਾ ਉਹਨੇ ਤੇ ਆਪਣੀ ਕੁੜੀ ਬੇਟੀ ਦੀ ਸ਼ਾਦੀ ਤੇ ਉਹ ਜਿਹੜੇ ਆਏ ਸਨ ਨਾ, ਉਹਨਾਂ ਨੇ ਕਹਿੰਦੇ ਸੂਟ ਲਟਾਏ ਸਨ। ਮੋਬਾਈਲ, ਅੱਲਾਹ ਮੇਰਾ ਜਾਣਕਾਰ ਹੋ ਗਿਆ, ਮੈਂ ਝੂਠ ਨਹੀਂ ਬੋਲਦਾ, ਉਹਨਾਂ ਨੇ ਮੋਬਾਈਲ ਲੁਟਾਏ ਨੇ ਯਾਰ। ਮੋਬਾਈਲ ਉਸਤਾਦ ਜੀ ਸਿੱਟੇ ਨੇ ਤੇ ਸੂਟ ਸਿੱਟੇ ਨੇ, ਪੈਸੇ ਤੇ ਬਹੁਤ ਬਾਅਦ ਦੀਆਂ ਗੱਲਾਂ ਨੇ ਨਾ। ਹੁਣ ਮੈਂ ਮੇਰੀ ਜ਼ਿੰਦਗੀ ਦੀ ਮੈਂ ਆਪਣੇ ਬੇਟੇ ਦੀ ਸ਼ਾਦੀ ਤੇ ਮੋਬਾਈਲ ਸਿੱਟਾ। ਇਹਨੇ ਵੀ ਉਸਤਾਦ ਜੀ ਮੋਬਾਈਲ ਆਪਣੇ ਬੇਟੇ ਦੇ ਵਿਆਹ ਦੇ ਸੁੱਟੇ, ਉਹ ਸਾਰੇ ਵਾਰਦਾਤਾਂ ਵਾਲੇ ਸੀ। ਉਹ ਜਿਹੜਾ ਚਲਾ ਰਿਹਾ ਫੜਿਆ ਜਾਂਦਾ। ਉਹ ਜਿਹੜਾ ਸਿਮ ਪਾਉਂਦਾ ਸੀ ਉਹ ਫੜਿਆ ਜਾਂਦਾ ਸੀ। ਪੂਰੀ ਜੰਜ ਅੰਦਰ ਹੋਈ। ਮੇਰੇ ਆਪਣੇ ਮੁੰਡੇ ਦੇ ਵਿਆਹ ਤੇ ਸੁੱਟੇ ਆ ਮੋਬਾਈਲ, ਭਾਈ ਲੋਕਾਂ ਨੇ ਲੁੱਟੇ, ਉਹਨਾਂ ਦਾ 50-50 ਹਜ਼ਾਰ ਉਹਨੂੰ ਪੀਟੀਏ ਕਰਾਉਣ ਤੇ ਲੱਗ ਗਏ। ਇਹਨਾਂ ਨੇ ਆਪਣੇ ਮੁੰਡੇ ਦੇ ਵਿਆਹ ਤੋਂ ਮੋਬਾਈਲ ਸੁੱਟਿਆ ਭਾਜੀ, ਉਹ ਕਾਲ ਚੱਲਦਾ ਹੀ ਸੁੱਟਦਾ, ਉਧਰੋਂ ਆਵਾਜ਼ ਨਹੀਂ, ਹੈਲੋ ਹਾਂ ਕਿੱਥੇ ਆ, ਉਹ ਕਹਿੰਦਾ ਯਾਰ ਮੈਂ ਗੱਲ ਕਰ ਰਿਹਾ। ਇਹਨੇ ਮੋਬਾਈਲ ਸੁੱਟੇ ਆ, ਮੋਬਾਈਲ ਸੁੱਟੇ ਤੇ ਲੋਕੀ ਆ ਕੇ ਕਹਿੰਦੇ ਹੁਣ ਪੈਸੇ ਵੀ ਸੁੱਟ ਸਹੀ ਕਰਾਉਣ ਦੇ, ਸਾਰੇ ਟੱਚ ਖਰਾਬ ਮੋਬਾਈਲ ਸੁੱਟੀ ਜਾਣ। ਯਾਰ ਖੁਆਬ ਆ ਨਾ, ਖੁਆਇਸ਼ ਹੈ ਮੇਰੀ, ਸਹੀ ਗੱਲ, ਲੇਕਿਨ ਮੈਂ ਉਹ ਇਨਸਾਨ ਆ ਕਿ ਮੈਂ ਜੋ ਸੋਚਿਆ ਉਹ ਮੈਂ ਕਰਦਾ। ਕਰਦੇ ਸਹੀ ਗੱਲ। ਜਿਹਨੇ ਮੋਬਾਈਲ ਲੱਭੇ ਨੇ ਮਾਰਕੀਟਾਂ ਚੋਂ ਤੇ ਉਹਨਾਂ ਨੂੰ ਲਿਜਾ ਕੇ ਨਾ ਇੱਕ ਮਿਸਤਰੀ ਨੂੰ ਦਿੱਤੇ ਨੇ, ਉਹਨੂੰ ਕਿਹਾ ਇਹਦੇ ਥੱਲੇ ਚਾਰਜਿੰਗ ਵਾਲੀ ਪਿੰਨ ਨਾਲ ਉਹ ਲਾ ਦੇ ਜਿਹੜੀ 40 ਸਾਲ ਪਹਿਲੇ ਚੱਲਦੀ ਹੁੰਦੀ ਸੀ। ਇਹਦੇ ਅੰਦਰ ਉਹ ਫਿੱਟ ਕਰਾ ਕੇ ਮੋਬਾਈਲ ਸਿੱਟੇ ਆ। ਉਸ ਤੋਂ ਬਾਅਦ ਉਦੋਂ ਦੁਨੀਆ ਦਾ ਚਾਰਜ ਕੋਈ ਨਹੀਂ ਲੱਗ ਰਿਹਾ, ਤੇ ਜਿਹੜਾ ਆ ਰਿਹਾ ਉਹਨੂੰ 18 ਹਜ਼ਾਰ ਦਾ ਚਾਰਜਰ ਦੇ ਰਿਹਾ। ਤੇ 3,000 ਵਾਲੇ ਮੋਬਾਈਲ ਸੁੱਟ ਕੇ ਆਹੋ। ਫਿਰ 15,000 ਤੋਂ ਬਚਣਾ। ਉਹ ਚਾਰਜ ਹੀ ਨਹੀਂ ਹੋ ਰਿਹਾ, ਉਹਨਾਂ ਨੂੰ ਪਿੰਨਾਂ ਹੀ ਨਹੀਂ ਲੱਭਣ ਦੀਆਂ। ਕਹਿੰਦਾ ਮੈਂ ਆਪਣੇ ਮੁੰਡੇ ਦੇ ਵਿਆਹ ਤੇ ਮੋਬਾਈਲ ਸੁੱਟੇ ਆ, ਉਹ ਬਾਅਦ ਚੋਂ ਪਤਾ ਚੱਲਿਆ ਸ਼ਰਾਬ ਪੀ ਕੇ ਸੁੱਟ ਲਏ ਸੀ ਕਿਤੇ। ਇਹਨੇ ਮੋਬਾਈਲ ਸੁੱਟੇ ਆਪਣੇ ਮੁੰਡੇ ਦੇ ਵਿਆਹ ਤੇ ਆਪਣਾ ਵੀ ਸੁੱਟ ਲਿਆ ਵਿੱਚ। ਇਹਨੇ ਬਾਅਦ ਚ ਫੋਨ ਕਰਕੇ ਕਹਿੰਦਾ ਓਏ ਇੱਥੇ ਯਾਰ ਮੋਬਾਈਲ ਮੇਰਾ ਕਿਸੇ ਕੋਲ ਨਹੀਂ, ਇਹਨੇ ਆਪਣੇ ਮੁੰਡੇ ਦੇ ਵਿਆਹ ਤੇ ਮੋਬਾਈਲ ਸੁੱਟੇ, ਸਵੇਰੇ ਲੈਣ ਲੱਗੀ ਡੱਬੇ ਲੈਣ ਵਾਲਿਆਂ ਦੀ, ਉਹ ਡੱਬਾ ਲੈ ਦੇ ਕੇ ਭਾਈ ਬੰਦ ਕਰਾਉਣ ਤੋਂ ਬੈਠੇ। ਯਾਰ ਸਖੀ ਬੰਦਾ ਇਹ ਨਹੀਂ ਕਿ ਨਾ, ਕਈ ਕਰੈਕਟਰ ਹੁੰਦੇ ਨੇ ਯਾਰ ਯਕਦਮ ਹੀ ਸਖੀ ਹੋ ਜਾਂਦੇ ਨੇ, ਲੇਕਿਨ ਉਹਨਾਂ ਦੀ ਨੀਅਤ। ਉਸਤਾਦ ਜੀ ਸਾਡਾ ਇੱਕ ਬਹੁਤ ਸੀਨੀਅਰ ਵੱਡੇ ਐਕਟਰ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ, ਤੇ ਹੁਣ ਨਾ ਉਹ ਜਾ ਰਹੇ ਹੈਗੇ ਨੇ ਫੈਸਲਾਬਾਦ ਤੋਂ। ਕਾਫੀ ਅਰਸਾ ਉਹਨਾਂ ਨੇ ਡਰਾਮਾ ਕੀਤਾ ਸ਼ਬਨਮ ਦੇ ਵਿੱਚ, ਤੇ ਹੁਣ ਜਾ ਰਹੇ ਨੇ ਤੇ ਕਹਿੰਦੇ मैं फैसल जा रहा हूँ यार, अगर कोई मिस्टेक हुई हो तो मैं मादरत चाहता हूँ, मेरा बेटा एक काम करो वो टाई रखो। मैं टाई ले, ये शर्ट भी ले लो तुम, मैं शर्ट भी ले, बूट तो मैं कहा बूट बहुत अच्छा क्लास, ये पहना को, मैं कहा ओके। ਹੁਣ ਸਾਡੇ ਇੱਕ ਵੱਡੇ ਐਕਟਰ ਹੈਗੇ ਨੇ ਭੱਟੋ परवाना साहब, ਉਹ ਵੀ ਮੇਰੇ ਨਾਲ ਉਸਤਾਦ ਭੱਟੋ साहब ਨੂੰ ਕਹਿੰਦੇ बटो ये लाचा लो यार, तुम्हें लाचा बहुत सूट करता है। उन्हें लाचा भी लिया, वो कुर्ता भी लो, कुर्ता भी लिया, वो बैग भी ले लो, ठीक है यार। सही ਅਸੀਂ ਉਹਨਾਂ ਨੂੰ ਸੀ ਆਫ ਕਰਨ ਗਏ ਆ, ਅਗਲੇ ਦਿਨ ਸ਼ਬਨਮ ਥੀਏਟਰ 'ਚ ਅਫਵਾਹ ਫੈਲੀ ਕਿ ਚੋਰੀ ਹੋ ਗਈ ਜੀ, ਬੂਟ ਚੁੱਕ ਕੇ ਲੈ ਗਿਆ, ਲਾਚਾ ਕੁੜਤਾ ਲੈ ਗਿਆ, ਠੀਕ ਹੈ। ਉਹ ਕਰੈਕਟਰਾਂ ਨੇ ਖੱਪ ਪਾਈ ਹੋਈ ਏ ਤੇ ਤਫਤੀਸ਼ ਹੋਣ ਡਈ ਹੈ ਜੀ ਕਿ ਤੁਹਾਨੂੰ ਲਾਚਾ ਚੁੱਕਿਆ ਗਿਆ, ਕੁੜਤਾ ਚੁੱਕਿਆ ਗਿਆ, ਬੈਗ ਮੇਰਾ ਸੀਗਾ, ਬੂਟ ਸੀਗੇ, ਠੀਕ ਬੜਾ ਮਹਿੰਗਾ। ਆਹੋ, ਤੇ ਨਾਲ ਕਹਿੰਦੇ ਜੀ ਬੈਗ 'ਚ 20,000 ਰੁਪਈਆ ਵੀ ਸੀਗਾ। ਤੇ ਹੁਣ ਭੱਟੋ ਕਹਿੰਦੇ ਜੀ, ਹੁਣ ਭੱਟੋ ਸਾਹਿਬ ਕੋ ਬੈਗ ਲਾਚਾ ਲੂਚਾ ਫੜਿਆ ਨਹੀਂ ਸੀ ਜਾਣਾ, ਹੁਣ ਲਾਚਾ ਪਾ ਕੇ ਆ ਗਿਆ ਰੇਟ। ਕਹਿੰਦੇ ਲਾਚਾ ਕਿੱਥੋਂ ਲਿਆ? ਕਹਿੰਦਾ ਜੀ ਮੈਨੂੰ ਤੇ ਰਾਤੀ ਕਹਿੰਦਾ ਬੈਗ ਵੀ ਦੇ, ਮੇਰੇ ਬੂਟ ਵੀ ਦੇ, ਉੱਥੇ ਸ਼ਰਟ ਵੀ ਸੀ, ਮੈਨੂੰ ਮੈਂ ਤੇਰੇ ਵਿੱਚੋਂ ਕੱਢਣਾ ਹੀ ਸਾਰਾ ਕੁਝ। ਉਹ ਮਾਲਕ ਬੁਲਾ ਲਏ, ਸਾਰੀ ਪੰਚਾਇਤ ਪੰਚੂਤ ਬੈ ਗਈ। ਉਹ ਹੁਣ ਉਹ ਜਿਹੜੇ ਕਰੈਕਟਰ ਨੇ ਸਾਨੂੰ ਦਿੱਤੇ ਸੀਗੇ ਉਹ ਸਾਹ ਮੁਕਰਿਆ, ਕਹਿੰਦਾ ਮੈਂ ਭਾਈ ਇਹਨਾਂ ਨੇ ਜ਼ਿੰਮੇਦਾਰ ਨਹੀਂ ਦਿੱਤੇ, ਸਾਹ ਮੁਕਰ ਗਈ, ਉਹ ਨੌਰ ਚਲ ਗਿਆ, ਤੁਸੀਂ ਬਸ ਗਏ। ਮੈਨੂੰ ਇਹ ਚੀਜ਼ ਦੀ ਸਮਝ ਨਹੀਂ ਲੱਗਦੀ। ਹੁਣ ਇੱਕ ਉਸਤਾਦ ਜੀ ਜਣਾ ਵਾਲੇ ਨਾ, ਫਰੀਦ ਸਾਹਿਬ ਜਣਾ ਵਾਲੇ ਨਾ ਉਸਤਾਦ ਜੀ ਇੱਕ ਬੰਦਾ ਨਾ ਬੜੀ ਨਾ ਡਰਿੰਕ ਕਰ ਰਿਹਾ ਸੀਗਾ, ਡਰਿੰਕ ਕਰਦਾ ਸੀਗਾ, ਤੇ ਹੁਣ ਨਾ ਉਹ ਬੈਠਾ ਸੀ, ਉਹਨੂੰ ਸਮਝਾਉਣੇ ਵੀ ਯਾਰ ਨਾ ਕਰਿਆ ਕਰ ਯਾਰ ਇਸ ਤਰ੍ਹਾਂ ਵੈਸੇ ਯਾਰ ਮੈਂ ਤੇਰਾ ਬੜਾ ਹਿਆ ਕਰਦਾ, ਤੂੰ ਮੇਰਾ ਪੁੱਤਰ ਮੈਨੂੰ ਨਾ ਕਿਹਾ ਕਰ। ਮੈਂ ਕਿਹਾ ਠੀਕ ਹੈ,
ਹੁਣ ਨਾ ਉਹਨੇ ਨਾ ਇੱਕ ਕਰੈਕਟਰ ਨੂੰ ਕਿਹਾ, ਕਹਿੰਦਾ ਤੂੰ ਵੀ ਪੀਣਾ? ਉਹ ਕਹਿੰਦਾ ਓਏ ਮੈਂ ਤੇ ਲਾਨਤ ਭੇਜਦਾ ਮੈਂ ਸਾਡੇ ਮਦਦ ਚੋਂ ਰਾਮ ਅਸੀਂ ਇਹ ਉਹ ਫਲਾ ਟੁਮਕਾ। ਇਹਦੇ ਨਾਲ ਤਮੀਜ਼ ਨਹੀਂ ਰਹਿੰਦੀ ਬੰਦੇ ਨੂੰ। 40 ਦਿਨ ਬੰਦਾ ਨਪਾਕ ਰਹਿੰਦਾ, ਨਪਾਕ ਰਹਿੰਦਾ, ਨਮਾਜ਼ ਨਹੀਂ ਕਬੂਲ ਹੁੰਦੀ, ਜੇ ਮਰ ਜਾਓ ਤੇ ਹਰਾਮ ਮੌਤ। ਉਸਤਾਦ ਜੀ ਉਸ ਬੰਦੇ ਨੇ ਨਾ ਉਹ ਬੋਤਲ ਫੜੀ ਤੇ ਤੋੜ ਦਿੱਤੀ ਏਡਾ। ਕੋਈ ਉੱਥੇ ਅਸਰ ਕਰ ਗਿਆ। ਆਹੋ, ਤੇ ਰੋਈ ਜਾਣ ਡਿਆ ਤੇ ਸਜਦੇ ਪੈ ਕੇ ਰੱਬ ਕੋਲ ਦੁਆਵਾਂ ਮੰਗਣ ਡਿਆ ਕਿ ਯਾ ਅੱਲਾ ਮੈਨੂੰ ਮਾਫ ਕਰ ਦੇ। ਉਹਨੇ ਉਸਤਾਦ ਜੀ ਘਰ ਗਿਆ ਹੈ, ਉਹਦੇ ਘਰ ਇੰਨੀ ਮਹਿੰਗੀ ਮਹਿੰਗੀ ਬੋਤਲ ਸੀ, ਉਹਨੇ ਸਾਰੀਆਂ ਹੀ ਤੋੜਤੀਆਂ ਨੇ। ਉਹਦੀ ਗੱਲਾਂ ਸੁਣ ਕੇ, ਉਹਦੀਆਂ ਗੱਲਾਂ ਸੁਣ ਕੇ ਤੇ ਮਾਫੀਆਂ ਮੰਗ ਰਿਹਾ, ਮੈਨੂੰ ਕਹਿਣ ਡਿਆ ਫੈਸਲ ਮੈਂ ਬੜਾ ਗੁਨਾਹਗਾਰ ਆ, ਉਹ ਮੈਨੂੰ ਰੱਬ ਨੇ ਨਹੀਂ ਮਾਫ ਕਰਨਾ, ਮੈਂ ਮਰ ਜਾਣਾ, ਉਹ ਮੈਂ ਨੂੰ ਯਾਰ ਮੈਨੂੰ ਮਾਫ। ਉਹ ਯਾਰ ਉਹ ਤਾਲਾ ਮਾਰ ਮਾਰ ਕੇ ਲੋ ਰਿਹਾ ਕਿ ਮੇਰੇ ਕੋਲ ਐਡਾ ਵੱਡਾ ਗੁਨਾਹ ਹੋ ਗਿਆ ਯਾਰ, ਮੈਂ ਐਡਾ ਵੱਡਾ ਗੁਨਾਹ ਕਰ ਬੈਠਾ ਮੈਂ ਡਰਿੰਕ ਦਾ ਸਿਸਟਮ ਕਰਕੇ। ਤੇ ਹੁਣ ਨਾ ਉਸਤਾਦ ਜੀ ਉਹ ਪੂਰਾ ਹਫਤਾ ਵਿਚਾਰਾ ਨਾਲ ਰੋਂਦਾ ਰਿਹਾ, ਇੰਨਾ ਕੁ ਰੋਇਆ ਇੰਨਾ ਕੁ ਰੋਇਆ। ਤੇ ਅਸੀਂ ਹੁਣ ਥੀਏਟਰ ਅਸੀਂ ਆਪਣੇ ਆਪਣੇ ਕਮਰਿਆਂ 'ਚ ਸੁੱਤੇ ਹਾਂ, ਤੇ ਸਵੇਰੇ ਆਣਾ ਕੋਈ 4-4:30 ਦਾ ਟਾਈਮ, ਤੇ ਇੱਕ ਕਮਰੇ 'ਚੋਂ ਚੀਕਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਤੇ ਬੰਦੇ ਨੂੰ ਕੋਈ ਕੁੱਟਣ ਡਿਆ, ਉਹ ਚੀਕਾਂ ਮਾਰਿਆ ਆ ਮਰ ਗਿਆ। ਤੇ ਮੈਂ ਤੇ ਸਾਡਾ ਡਾਇਰੈਕਟਰ ਮਕਬੂਲ ਮਸਤਾਨਾ ਸਾਹਿਬ, ਨੰਦੂ ਸਾਹਿਬ, ਅਸੀਂ ਨੱਸ ਕੇ ਉਸ ਬੰਦੇ ਕੋ ਆਏ। ਅਸੀਂ ਦਰਵਾਜ਼ਾ ਖੋਲ੍ਹਿਆ ਤੇ ਵੇਖਿਆ ਜੀ ਉਹ ਕਰੈਕਟਰ ਜਿਹੜਾ ਸ਼ਰਾਬ ਪੀਂਦਾ ਸੀਗਾ ਉਹ ਉਹਨੂੰ ਮਾਰਨ ਡਿਆ ਜਿਹਨੇ ਉਹਨੂੰ ਨਸੀਹਤਾਂ ਕੀਤੀਆਂ ਸੀ। ਤੇ ਮੈਂ ਕਿਹਾ ਇਹਨੂੰ ਕਿਉਂ ਮਾਰਨ ਡੇ ਹੋ ਤੁਸੀਂ? ਕਹਿੰਦਾ ਪੁੱਛ ਕਿਉਂ ਮਾਰਨ ਡੇ? ਮੈਂ ਕਿਹਾ ਦੱਸੋ ਤੁਸੀਂ ਕਿਉਂ ਮਾਰਨ ਡੇ? ਕਹਿੰਦਾ ਇਸ ਬਗੈਰਤ ਨੇ ਕਹਿੰਦਾ ਸਾਡੀ ਬੰਦ ਕਰਾ ਕੇ ਆਪ ਪੀਂਦੇ ਆ ਸਿਗਰਟ। ਤੇ ਉਹ ਵੀ ਹੁਣ ਕਿਤੇ ਲੱਗਦਾ ਚੋਰੀ ਜਿਹੜਾ ਸਵੇਰੇ 4-4:30 ਦੇ ਟਾਈਮ ਤੇ ਕੱਲਾ ਬੈਠਾ ਨਾ ਪੀਣ ਡਿਆ, ਤੇ ਉਹਨੇ ਉਤੋਂ ਆ ਕੇ ਫੜ ਲਿਆ, ਜਿਹੜਾ 7 ਦਿਨ ਰੋਂਦਾ ਰਿਹਾ। 7 ਦਿਨ ਰੋਂਦਾ ਰਿਹਾ। ਤੇ ਹੁਣ ਉਹਨੇ ਕਿਹਾ ਕਿ ਮੈਂ ਕਿਹਾ ਉਹਨੇ ਤਾਂ ਤੁਹਾਨੂੰ ਕਿਹਾ ਹੈ ਸਾਰਾ ਲਿਖਿਆ ਹੋਇਆ, ਤੇ ਤੁਸੀਂ ਉਹਦਾ ਮੈਨੂੰ ਕਹਿੰਦਾ ਨਹੀਂ ਮੈਂ ਇਹਦੇ ਕੋਲ ਪੈਸੇ ਲੈਣੇ, ਲੱਖ ਰੁਪਈਆ ਲੈਣਾ। ਮੈਂ ਕਿਹਾ ਲੱਖ ਕਾਹਦਾ? ਕਹਿੰਦਾ ਮੈਂ ਘਰ ਦੀਆਂ ਜਿਹੜੀਆਂ ਬੋਤਲਾਂ ਤੋੜੀਆਂ ਉਹਦੇ ਵੀ, ਤੇ ਜਿਹੜੀ ਮੈਂ ਹੁਣ ਤੋੜੀ ਉਹਦੇ ਵੀ ਮੈਂ ਪੈਸੇ ਲੈਣੇ ਇਹਦੇ ਕੋਲੋਂ। ਜਿੱਦਾਂ ਉਹਨੇ ਬੋਤਲਾਂ ਤੋੜੀਆਂ ਨਾ, ਇਸੇ ਤਰ੍ਹਾਂ ਇਹ ਤਹਿਕੀਕ ਕਰਨ ਲੱਗੀ ਲੈ ਘਟੀਆ ਤਰੀਨ। ਚਲੋ ਜੀ, ਫਰਾਂਸ ਦੇ ਜਿਹੜੇ ਸ਼ਹਿਜ਼ਾਦਾ ਸੀ ਜੀ, ਪ੍ਰਿੰਸ ਸੀ, ਉਹਨੇ ਆਪਣੇ ਦਰਬਾਰ ਦੇ ਵਿੱਚ ਜੇਬ ਕਤਰੇ ਰੱਖੇ ਸਨ। ਔਰ ਜਨਵਰ ਉਹਨੇ ਜੇਬ ਕਤਰੇ ਰੱਖੇ ਸਨ ਕਿ ਆਉਣ ਵਾਲੇ ਜਿੰਨੇ ਮਹਿਮਾਨ ਕੋ ਦੂਸਰੇ ਮੁਲਕਾਂ ਚ ਆਉਂਦੇ, ਵਫਦ ਆਉਂਦੇ ਸੀ, ਤੇ ਉਹਨਾਂ ਦੀਆਂ ਜੇਬਾਂ ਕੱਟ ਲੈਂਦੇ। ਹਾਂ, ਤੇ ਤਲਾਈ ਜ਼ੇਵਰਾ ਉਹਨਾਂ ਨੂੰ ਇਸ ਕਾਰਾਗਰੀ ਦਾ ਉਹ ਇਨਾਮ ਦਿੰਦਾ ਸੀ ਕਿ ਪੈਸੇ ਜੋ ਵੀ ਤੁਸੀਂ ਕੱਢਦੇ ਵਿੱਚੋਂ ਜੇਬਾਂ ਚੋਂ ਤੁਹਾਡੀ ਕਾਰੀਗਰੀ ਪਤਾ ਨਹੀਂ ਲੱਗਣ ਦਿੰਦੇ। ਹਾਂਜੀ, ਉਹਨਾਂ ਦਾ ਇਨਾਮ ਉਹਨਾਂ ਨੂੰ ਭਾਈ ਇੱਥੇ ਉਸਤਾਦ ਜੀ ਨੂੰ ਮਹਿਮਾਨ ਮਿਲਣ ਆਉਣਾ ਸੀ, ਉਹਨਾਂ ਦੀਆਂ ਚੀਜ਼ਾਂ ਕਰ ਲਈਆਂ, ਸਾਨੂੰ ਸ਼ਾਬਾਸ਼ ਮਿਲੇਗੀ ਕਿ ਫੈਂਟੀ ਪਏਗੀ? ਯਾਰ ਨਹੀਂ, ਉਹ ਆਪ ਉਹਦਾ ਇੱਕ ਸ਼ੌਕ ਸੀ, ਉਹਨੇ ਕਿਹਾ ਕਿ ਯਾਰ ਤੂੰ ਦੇਖ ਨਾ, ਤੈਨੂੰ ਜੋ ਪਤਾ ਲੱਗੇ ਵੀ ਫਲਾਂ ਜਗ੍ਹਾ ਜਾਣਨਾ, ਉੱਥੇ ਬੰਦੇ ਜੇਬ ਕੱਟ ਲੈਂਦੇ ਆ, ਤੂੰ ਕਿਵੇਂ ਯਾਰ ਲੈ ਮੇਰੀ ਕੱਟ ਕੇ, ਤੈਨੂੰ ਪਹਿਲੇ ਪਤਾ ਲੱਗ ਗਿਆ, ਤੂੰ ਹੁਣ ਜੋ ਮਰਜ਼ੀ ਚਗਾੜ ਕਰਕੇ ਚਲਾ ਗਿਆ, ਉਹਨੇ ਫੇਰ ਕੱਟ ਲਏ ਤੇ ਉਹਦਾ ਨਾਮ ਬੰਨਣ। ਹਾਂ, ਇਹ ਤੇ ਹੈ। ਕਿਉਂਕਿ ਉਦੋਂ ਵਫਦ ਜਿਹੜੇ ਆਉਂਦੇ ਸਨ ਜਾਂ ਜਿਹੜੀਆਂ ਵੀ ਹਕੂਮਤਾਂ ਲੋਕ ਆਉਂਦੇ ਸਨ ਨਾ, ਉਹ ਬੜਾ ਸੇਫਟੀ ਸਿਕਿਉਰਿਟੀ ਕਰਕੇ ਆਪਣੀ ਆਉਂਦੇ ਸਨ। ਹਾਂ, ਇਹਦੇ ਬਾਵਜੂਦ ਉਹ ਗੇਮ ਪਾ ਦਿੰਦੇ ਤੇ ਉਹ ਕਹਿੰਦੇ ਸੀ ਇਹਦੇ ਬਾਵਜੂਦ ਜੇ ਤੁਸੀਂ ਪੈਸੇ ਕੱਢ ਲੈਂਦੇ ਤਾਂ ਫਿਰ ਤੁਹਾਡੇ ਪੈਸੇ ਜਾਂ ਜੋ ਤਲਾਈ ਜ਼ੇਵਰਾਤ ਬੜੇ ਬੜੇ ਨਾਮ ਕੋ ਕੱਢ ਕੇ ਲੈ ਜਾਂਦੇ ਸੀ। ਅੱਛਾ, ਇਸ ਇਨਫੋਰਮੇਸ਼ਨ ਦਾ ਕੀ ਨਾਮ ਮਿਲਿਆ ਤੈਨੂੰ? ਦੱਸ ਦੇ ਕੀ ਮਾਲਾ ਪੈ ਗਈਆਂ, ਕਿਹੜਾ ਤੈਨੂੰ ਕੱਪ ਜਿੱਤ ਲਿਆ, ਤੂੰ ਦੱਸ ਦੇ। ਮਿੱਠੇ ਇੱਕ ਸ਼ੋਅ ਸਮੂਥ ਚੱਲਣ ਦੇ ਵਿੱਚ ਆਪਣੀ ਕਲੈਨ ਤੋੜ ਕੇ ਤੂੰ ਉਹ ਤੇ ਇਨਫੋਰਮੇਸ਼ਨ ਨਾ ਲੈਣਾ ਲੱਗ ਪਈਆਂ। ਕੀ ਹੋਇਆ ਤੂੰ ਯਾਰ ਇੱਥੇ ਤੂੰ ਵੀ ਲਾ ਲਿਆ ਕਰ, ਲੱਭ ਲਿਆ ਕਰ ਕੋਈ, ਤੂੰ ਉਹ ਲੈ ਕੇ ਆਉਂਦਾ ਵੱਡੇ ਲੈਵਲ ਦੀਆਂ, ਤੂੰ ਛੋਟੇ ਆਪਣਾ ਜਿਹੜਾ ਜ਼ਿਲ੍ਹੀ ਨਿਜ਼ਾਮ ਟੈਪ ਕਰ ਲਿਆ। ਉਹ ਇੱਕ ਸਾਡੇ ਕੋਲ ਇਨਫੋਰਮੇਸ਼ਨ ਹੈ, ਲੇਕਿਨ ਸਾਡੀ ਕਿਸੇ ਨੂੰ ਮੰਨਣੀ ਨਹੀਂ। ਸਾਡੇ ਕੋਲ ਨਾ ਕੋਈ ਸਕਾਲਰਸ਼ਿਪ ਆ, ਨਾ ਕੋਈ ਡਿਗਰੀ ਆ। ਉਸਤਾਦ ਜੀ ਜਿਹੜਾ ਅੱਜ ਕੱਲ੍ਹ ਦਾ ਜਿਹੜਾ ਸਿਸਟਮ ਸੀਨ ਪਾੜ ਚੱਲ ਰਿਹਾ, ਹੁਣ ਦੇਖੋ ਅਸੀਂ ਫਲ ਦਾ ਬਾਈਕਾਟ ਕੀਤਾ ਹੈ, ਪੁੱਛੋ ਕਿਉਂ ਕੀਤਾ? ਅਸਲਾਂ ਤੋਂ ਤੇ ਸ਼ੁਰੂ ਤੋਂ ਹੀ ਕੀਤਾ ਤੁਸੀਂ। ਨਹੀਂ ਮਹਿੰਗਾਈ ਦੀ ਵਜ੍ਹਾ ਤੋਂ। ਨਹੀਂ ਪੈਸੇ ਦੀ ਵਜ੍ਹਾ ਤੋਂ, ਪੈਸੇ ਨਹੀਂ ਹੁੰਦੇ ਲੈਣ ਦੇ। ਇਹਨਾਂ ਨੇ ਬਾਈਕਾਟ ਕਿੱਦਾਂ ਬਾਈਕਾਟ ਕਿੱਦਾਂ ਕੀਤਾ ਭਲਾ? ਵੀ ਸਾਲ 2 ਸਾਲ 3 ਸਾਲ ਲਿਆ ਹੀ ਨਹੀਂ ਗਿਆ, ਖਾਦੇ ਨਹੀਂ ਗਿਆ, ਤੇ ਇੱਕ ਦਿਨ ਆ ਕੇ ਕਹਿੰਦਾ ਲਓ ਜੀ ਅੱਜ ਤੋਂ ਬਾਅਦ ਫਲ ਨਾ ਬਾਈਕਾਟ ਆ ਸਕਦਾ। ਵੀ ਨਾ ਦਿਲ ਕਰੂਗਾ ਨਾ ਜ਼ੇਨ ਚ ਸੋਚ ਲਾਂਗੇ ਵੀ ਬਾਈਕਾਟ ਕੀਤਾ। ਬਾਈਕਾਟ ਪਰਚੇਸਿੰਗ ਦਾ ਕੀਤਾ ਵਾ, ਕੋਲ ਸਾਥ ਤੇ ਕਿੱਦਾਂ ਖਾਂਦਾ ਦੇਖੀ ਤੂੰ, ਵੱਡੀ ਫਾਲੀ ਕਰਦਾ ਹੀ। ਨਹੀਂ ਯਾਰ, ਹੱਥ ਨਾ ਇਹ ਬਾਈਕਾਟ ਥੋੜੀ ਜਿਹੜੀ ਸ਼ਾਇਦ ਮਹਿੰਗੀ ਹੋ ਜਾਏ ਨਾ, ਮਹਿੰਗੀ ਹੋ ਜਾਏ, ਉਹਦਾ ਬਾਈਕ ਉਹਦਾ ਬਾਈਕਾਟ ਕਰ ਦੋ, 4 ਦਿਨ ਬਾਅਦ ਉਹਦੀ ਕੀਮਤ ਥੱਲੇ ਆ ਜਾਏਗੀ। ਸਹੀ। ਇਹਨਾਂ ਨੂੰ ਕਹਿ ਰਿਹਾ ਸਾਰੇ ਕਰਨ ਤੇ ਫੇਰ ਹੈ ਨਾ, ਸਾਰੇ ਕਰਨ ਦੇ ਪੂਰੇ ਮੁਲਕ ਨੇ ਕੀਤਾ, ਤੁਸੀਂ ਕਿਉਂ ਕਰਨ? ਉਹ ਫਲ ਤੋਂ ਕਾਤੋਂ ਬਾਈਕਾਟ ਕੀਤਾ? ਫਲ ਤੋਂ ਕੀਤਾ ਹੈ ਸਾਜੀ, ਫਲ ਤੇ ਪਿਆਜ਼ ਪੂਰਾ ਮੁਲਕ ਨੇ ਲੈਣ ਡਿਆ, ਤੁਹਾਨੂੰ ਪਤਾ ਹੀ ਨਹੀਂ। ਸਤਾਈ ਪਿਆਜ਼ ਨੇ ਇਹ ਹੁੰਦੀ ਲੌਜਿਕ, ਇਹਦਾ ਫਾਇਦਾ ਵੀ ਹੋਏਗਾ। ਪਿਆਜ਼ ਦੀ ਮੱਤ ਮਾਰੀ ਪਈ, ਪਿਆਜ਼ ਬਹੁਤ ਮਹਿੰਗਾ ਹੁੰਦੇ, ਆਪਣੇ ਪਲੇਟਫਾਰਮ ਤੇ ਜਰੀਏ ਕਹੋ ਨਾ ਲੋਕਾਂ ਕਿ ਪਿਆਜ਼ ਦਾ ਬਾਈਕਾਟ ਕਰਨ ਤੇ ਪਿਆਜ਼ ਥੱਲੇ ਆਵੇ, ਇਹ ਇਨਫੋਰਮੇਸ਼ਨ ਹੁੰਦੀ, ਇਹ ਤਹਿਕੀਕ ਆ। ਪਿਆਜ਼ ਦਾ ਬਾਈਕਾਟ ਹੋ ਨਹੀਂ ਸਕਦਾ, ਹਰ ਆਂਢੀ 'ਚ ਪੈਣਾ, ਨਹੀਂ ਉਹਦਾ ਹਰ ਗੱਲ ਤੇ ਪੈਣਾ।
ਲਾਈਕ ਜਿਵੇਂ ਤੁਸੀਂ ਕਹੋ ਵੀ ਤੁਸੀਂ ਹੱਥ ਧੋਣ ਵਾਲੀਆਂ ਜਿੰਨੀਆਂ ਚੀਜ਼ਾਂ ਨੇ ਇਹਨਾਂ ਦਾ ਬਾਈਕਾਟ ਕਰ ਦਿਓ, ਸੈਨੀਟਾਈਜ਼ਰ, ਸਾਬਣ, ਉਹ ਦੂਜਾ ਸਾਬਣ, ਸਾਰਿਆਂ ਦਾ ਬਾਈਕਾਟ ਕਰ ਦਿਓ। ਕੀ ਕਰੋਗੇ ਬਾਈਕਾਟ ਕਰ? ਨਫਸਾ ਨਫਸੀ ਇਹ ਵਾ, ਹਲੇ ਜਿਹੜਾ ਪਿਆਜ਼ ਅੱਖਾਂ ਵੀ ਨਹੀਂ ਖੋਲਦਾ, ਜਿਹੜਾ ਐ ਵੀ ਉਹ ਵੀ ਵੇਚੀ ਆਉਂਦੇ ਨਿੱਕਾ ਨਿੱਕਾ 300 ਰੁਪਏ ਕਿਲੋ ਲੇਕਿਨ ਉਸਤਾਦ ਜੀ ਯਾਨੀ ਚੁੰਨਾ ਪਿਆਜ਼। ਚੁਣਾ ਪਿਆਜ਼ ਬਾਦਸ਼ਾਹ ਉਹਦੀ ਸੇਫਟੀ ਕੀ ਰੇਟ ਆ? 250 ਰੁਪਏ ਆ ਸਿਆਈ। ਓਏ ਕਦੋਂ ਦਾ ਲਿਆਈ? 350 ਪੁੱਛਿਆ ਭਾਜੀ 250 ਰੁਪਏ ਵਾ? 250 ਰੁਪਏ ਇੰਨੇ ਦਾ ਕਹਿਣ ਦਾ ਸੀਗਾ। 380 ਰੁਪਏ ਕਿਲੋ ਹੀ। 350 ਹਾਂ ਸਭ ਏਡਾ ਵੱਡਾ ਵਾ ਐ ਸਿਆਈ। ਮੀਂਗਲ ਟੈਪ ਜਿਹੜਾ ਉਹ 250 ਰੁਪਏ ਵਾ। ਘੰਟਾ ਹੀ ਕਿਹੜਾ ਫਰੀਦ ਸਾਹਿਬ, ਇੱਕ ਮੈਂ ਵੀ ਤਹਿਕੀਕ ਪਤਾ ਨਹੀਂ ਤੁਸੀਂ ਦੱਸੀ ਸੀ ਕਿ ਉਹ ਯਾਰ ਬਾਹਰ ਦੇ ਮੁਲਕ 'ਚ ਇੱਕ ਬੰਦਾ ਜਿਹਦੀ ਬੀਵੀ ਫੌਤ ਹੋ ਜੇ, ਉਹ ਫਿਰ ਦਾੜੀ ਤੇ ਗਾਰਾ ਮਲ ਲੈਂਦਾ ਕਿ ਮੈਂ ਦੂਸਰਾ ਵਿਆਹ ਕਰਨਾ ਚਾਹੁੰਦਾ। ਇਹ ਤੇ ਪਿਛਲੇ ਤੋਂ ਪਿਛਲੇ ਸ਼ੋਅ 'ਚ ਹੋਈ ਵੀ ਗੱਲ। ਹਾਂਜੀ, ਆਹੋ। ਉਹ ਜਦੋਂ ਕੋਈ ਬੀਵੀ ਉਹਨਾਂ ਦੀ ਫੌਤ ਹੋਈ ਹੈ ਤੇ ਉਹ ਦਾੜੀ ਤੇ ਗਾਰਾ ਮਾਰ ਲੈਂਦਾ ਤਾਂ ਕਿ ਉਹਦਾ ਅਗਲੇ ਜਗ੍ਹਾ ਤੇ ਰਿਸ਼ਤਾ ਲੱਭ ਜਾਵੇ। ਉਹਨੂੰ ਪਤਾ ਲੱਗਿਆ ਅਗਲੇ ਨੂੰ ਕਿ ਵੀ ਇਹਨੂੰ ਜ਼ਰੂਰਤ ਹੈ। ਜ਼ਰੂਰਤ ਰਿਸ਼ਤੇ। ਇਹਦੇ ਚਾਚੇ ਨੇ ਪੂਰੇ ਜਿਸਮ ਤੇ ਗਾਲਾ ਮਲ ਲਿਆ, ਕਹਿੰਦਾ ਮੈਂ 2-3 ਕਟੀਆਂ ਹੀ ਕਰਨੀਆਂ। ਨਹੀਂ ਨਹੀਂ, ਉਹ ਮਰਿਆ ਵੀ ਨਹੀਂ ਤੇ ਗਾਰਾ ਮਲ ਕੇ ਫਿਰ ਬੁੱਢੀ ਮਰੀ ਵੀ ਨਹੀਂ। ਪਰ ਫੈਸਲੇ ਵੀ ਜਦੋਂ ਏਦਾਂ ਕਰਕੇ ਘੁਣ ਚੁੱਕੇ ਤੇ ਨਾਲ ਹੀ ਗਾਰਾ ਬਣਨ ਲੱਗ ਗਏ। ਯਾਰ ਤੁਰਿਆ ਜਾਂਦਾ ਵੈਸੇ ਹੀ ਡਿੱਗ ਗਿਆ, ਉਹਨੂੰ ਗਾਰਾ ਲੱਗ ਗਿਆ ਤੇ ਲੋਕੀ ਰਿਸ਼ਤੇ ਲਿਆਉਣ ਲੱਗ ਪਏ। ਉਹਦਾ ਇੱਕ ਦੋਸਤ ਸੀ ਸਾਡਾ ਤੇ ਉਹ ਨਾਤ ਖਾ ਸੀ ਤੇ ਉਹਨੂੰ ਨਾ ਸਾਜੀ ਅਸੀਂ ਨਾਤ ਪੜਨ ਦੇ ਤੇ ਇੱਕ ਬਜ਼ੁਰਗ ਆਂਦੇ ਸੀ ਤੇ ਅੱਗੇ ਤੇ ਉਹਨੇ ਐਡੀ ਮੋਟੀ ਥੱਦੀ ਨਾਲ 5-5 10 ਸਾਲ ਲੱਗ ਗਏ ਨਾ, ਉਦੋਂ 5 ਵਾਲੇ ਨੋਟ ਚੱਲਦੇ ਸੀ, ਉਹਨੇ ਅੱਗੇ ਇੰਜ ਕਰ ਦੇਣੀ ਤੇ ਉਹਨੇ 2 ਨੋਟ ਤੋਂ ਸੁੱਟ ਕੇ ਨਾ ਤੇ ਫਿਰ ਵਾਪਸ ਚਲ ਜਾਣਾ। ਉਹਨੇ ਕਿਤੇ ਹੁਣ ਤੀਸਰੀ ਚੌਥੀ ਵਾਰੀ ਆਇਆ ਤੇ ਉਹ ਬੜਾ ਸ਼ੌਕਾ ਸੀ ਬਿਸ਼ਾਰਤ ਸਰਦਾਰ, ਉਹ ਸੁਣਦਾ ਹੁਣ ਭਾਈ ਨੂੰ ਪਤਾ। ਉਹ ਕਿਤੇ ਇੰਜ ਨਾਦ ਪੜਨੇ ਤੇ ਬਾਬਾ ਜੀ ਆ ਕੇ ਇੰਜ ਕਰਨੇ ਤੇ ਕਹਿੰਦਾ ਕਿੱਥੇ ਗਏ ਇੰਜ ਹੱਥ ਮਾਰਦਾ, ਉਹਦੀ ਸਾਰੀ ਕਾਪੀ ਬਾਹਰ ਛੁਡਾਤੀ ਤੇ ਬਾਬਾ ਉਹਨੂੰ ਕਹਿੰਦਾ ਬੰਦ ਕਰ ਆ ਚੌਕੇ ਦੇ ਸਾਰੇ ਪੈ। ਕਹਿੰਦਾ ਬਾਬਾ ਜੀ ਤੇ ਸੁੱਟਣੇ ਸੀ, ਕਹਿੰਦਾ ਮੈਂ ਏਦਾਂ ਸੁੱਟਣੇ ਸੀ। ਮੈਂ ਇੱਕ ਵੀਡੀਓ ਦੇਖੀ ਬਹੁਤ ਆਲਾ ਨਾ, ਇੱਕ ਬਾਬਾ ਜੀ ਉਸਤਾਦ ਲਤੀਫ ਸਰੰਗੀ ਵਾਲੇ ਇੰਡੀਅਨ, ਉਹ 12ਵੀਂ ਵਿੱਚ ਜਾ ਰਹੇ ਨੇ ਸਰੰਗੀ ਤੇ ਤੌਬਾ ਦਾ ਮੁਕਾਮ ਸਰੰਗੀ ਹੋਈ ਪਈ ਤੇ ਉਹਨਾਂ ਦੇ ਤੇ ਉਹ ਬੈਠੇ ਨੇ ਕਿਤੇ ਆਪਣੇ ਨਾ ਇਲਾਕੇ 'ਚ ਮਾੜਾ ਜਿਹਾ ਇਲਾਕਾ, ਘਰ ਦੇ ਬਾਹਰ ਜਾਂ ਇੱਕ ਸਕੂਲ ਦਾ ਉਹ ਨਹੀਂ ਹੁੰਦਾ ਟੈਰਸ ਜਿਹਾ ਟਾਇਰ, ਮਾੜਾ ਜਿਹਾ ਇਲਾਕਾ, ਉੱਥੇ ਕਿਤੇ ਬੈਠੇ ਨੇ ਤੇ ਆਪ ਸਿਗਰਟਾਂ ਲਾਈਆਂ ਨੇ, ਚੀਚੀਆਂ ਜਵਾਬਿਆਂ ਨੇ ਸਾਰੇ, ਤੇ ਹੁਣ ਸਰੰਗੀ ਵਜਾ ਰਹੇ ਨੇ। ਬਾਬਾ ਜੀ ਆਪ ਹੀ ਸਿਗਰਟ ਲਾਈ ਇੱਥੇ ਤੇ ਉਹਨਾਂ ਦੇ ਸਾਹਮਣੇ ਤਬਲੇ ਵਾਲਾ ਵੀ ਬੈਠਾ ਤੇ ਉਹ ਤਬਲੇ ਵਾਲੇ ਕਈ ਹੁੰਦੇ ਨੇ ਉਹ ਵਜਾਉਂਦੇ ਘੱਟ ਨੇ ਤੇ ਦੱਸਦੇ ਬਹੁਤਾ ਨੇ, ਮਤਲਬ ਐ ਕਰਕੇ ਨਾ ਇੱਥੋਂ ਕੁਝ ਵੀ ਨਹੀਂ ਹੁੰਦੇ ਆ ਕੌਣ ਤੋਂ ਐ ਕਰੀ ਜਾਂਦਾ ਤੇ ਉਹ ਸਾਹਮ ਆਇਆ ਆਹੋ ਐ ਲੈ ਉਹ ਇਦਾਂ ਦਾ ਟੈਪ ਜਿਹੜਾ ਦਾਤ ਖੋ ਰਿਹਾ ਅਗਲੇ ਨੂੰ ਤੇ ਨਾਰਮਲ ਵਜਾ ਗਈ ਤੇ ਫਿਰ ਸਾਰਿਆਂ ਨੇ ਵੇਖਣਾ ਵੀ ਆ ਕਿ ਵੀ ਦਾਤ ਬਣਾਇਆ ਕਰਕੇ ਨਾ ਐਸਾ ਵਜਾ ਆ ਟੈਪ। ਉਹ ਬੈਠਾ ਤੇ ਨਾਲ ਇੱਕ ਬੰਦਾ ਬੈਠਾ, ਉਹਨੇ ਨਾ ਦੱਥੀ ਕੱਢੀ ਹੈ ਰੁਪਈਏ ਵਾਲੀ ਕਿ 2 ਵਾਲੀ ਕਿ ਜੋ ਇੰਡੀਆ 'ਚ ਚੱਲਦੇ ਹੋਣਗੇ 5 ਵਾਲੀ ਤੇ ਰਬੜ ਚੜੀ ਹੈ ਤੇ ਕਾਫੋ ਦੇ ਅੱਜ ਚੁੱਕੇ ਨੇ ਕਮੀਜ਼ ਦੇ ਤੇ ਹੁਣ ਬਾਬੇ ਉਹਦੇ ਸ਼ੁਰੂ ਹੋਏ ਨੇ। ਬਾਬਾ ਨੇ ਮਾੜਾ ਜਿਹਾ ਲਾਪ ਮਤਲਬ ਭੈਰਵੀ ਦਾ ਚਾਅ ਕਰਨਾ ਸ਼ੁਰੂ ਹੋਇਆ ਤੇ ਉਹਨੇ ਕਾਪੀ ਪਹਿਲੇ ਕੱਢ ਕੇ ਤੇ ਉਹ ਲਾ ਕੇ ਨਾ ਉਹ ਰਬੜ ਤੇ ਉਹਨੇ ਇੰਜ ਕਾਪੀ ਰੱਖ ਲਈ ਤੇ ਕਾਪੀ ਰੱਖ ਕੇ ਥੋੜੀ ਦੇਰ ਬਾਅਦ ਉਹਨੂੰ ਕਰ ਰਿਹਾ। ਹੁਣ ਬਾਬਾ ਜੀ ਹੁਣ ਰਿਦਮ ਸ਼ੁਰੂ ਹੋਇਆ ਨਾਲ ਅਲਾਪ ਤੋਂ ਬਾਅਦ ਨਾ ਉਹਨੇ ਤਰਾਨਾ ਰੱਖਿਆ ਕੋਈ ਆਪਣਾ ਜਿਹੜਾ ਤੇ ਉਹ ਕਲਾਸੀਕਲ ਤੇ ਉਹਦੇ ਨਾਲ ਰਿਦਮ ਸ਼ੁਰੂ ਹੋਇਆ ਤੇ ਹੁਣ ਜਦੋਂ ਕੋਈ ਅੱਛੀ ਸੁਰ ਲੱਗ ਰਿਹਾ ਨਾ ਤੇ ਉਹ ਕੀ ਕਰ ਰਿਹਾ ਇੱਕ ਨੋਟ ਚੁੱਕ ਰਿਹਾ ਦੋਵਾਂ ਵਾਲਾ ਤੇ ਐਂਡ ਸਿੱਟ ਰਿਹਾ ਤੇ ਬਾਕੀ ਫਿਰ ਐਸੇ ਤੇ ਕਰਕੇ ਨਾ ਮੈਂ ਤੈਨੂੰ ਵੀਡੀਓ ਦਿਖਾਉਂਗਾ ਤੂੰ ਉਹ ਉਸਤਾਦ ਸਰਗੀ ਵਾਲੇ ਜਿਹੜੇ ਉਸਤਾਦ ਜੀ ਉਹ ਥੋੜੀ ਦੇਰ ਕਰਨ ਕੇ ਬਾਬਾ ਜੀ ਐ ਕਰਕੇ ਤੇ ਆਈ ਇਹਨੇ ਕਹਿੰਦਾ ਹਾ ਇੱਕ ਚੁੱਕ ਕੇ ਤੇ ਉਹਨੂੰ ਤੇ ਇੱਕ ਚੁੱਕ ਕੇ ਤੇ ਹੁਣ ਤਬਲੇ ਵਾਲਾ ਵੀ ਉਹ ਵੀ ਹੈ ਚਲੋ ਭਾਵੇਂ 5-5 ਰੁਪਏ ਹੀ ਆ ਵੀ ਉਹ ਵਿਚਾਰੇ ਸਿਗਰਟਾਂ ਡੱਬੇ ਆ ਜੇ ਤੇ ਉਹਨਾਂ ਨੂੰ ਬੜੀ ਗੱਲ ਆ ਤੂੰ ਤਬਲੇ ਵਾਲਾ ਉਧਰ ਵੀ ਸਿਰ ਹੋ ਰਿਹਾ ਸਭ ਦੇਖ ਨਾ ਇਹ ਆ ਵੀ ਮੈਂ ਵੀ ਇੱਥੇ ਤੇ ਉਹ ਫਿਰ ਉਹ ਵੇਖੀ ਤੂੰ ਉਸਤਾਦ ਜੀ 35 ਮਿੰਟ ਉਹਦੀ ਕਾਪੀ ਅੱਧੀ ਵੀ ਨਹੀਂ ਹੋਈ। ਉਸਤਾਦ ਜੀ ਉਹਨੇ ਨਾ ਕਿਤੇ ਪੜ੍ਹਨ ਰਿਹਾ ਮਾਂ ਦੀ ਸ਼ਾਨ ਤੇ ਉਹ ਮਾਂ ਕਿਸੇ ਦੀ ਫੌਤ ਹੋਈ ਤੇ ਹੁਣ ਬੰਦਾ ਰੋਈ ਜਾ ਰਿਹਾ ਤੇ ਉਹ ਬਿਸ਼ਾਰਤ ਪੜ੍ਹ ਰਿਹਾ ਤੇ ਹੁਣ ਇਹ ਪੜ੍ਹ ਰਿਹਾ ਵਾ ਤੇ ਹੁਣ ਨਾ ਉਹਦੀ ਜੇਬ 'ਚ ਨਾ ਪਰਸ ਦੇ ਵਿੱਚ ਸਾਹਮਣੇ ਨੋਟ ਨਜ਼ਰ ਆਉਣ ਡੇ 500 ਵਾਲੇ ਤੇ ਉਹਨੇ ਨਾ ਸਾਰੇ ਦੇ ਦਿੱਤੇ 500 ਵਾਲੇ ਸੁੱਟੀ ਗਿਆ ਤੇ ਇੱਕ ਨੋਟ ਰਹਿ ਗਿਆ ਤੇ ਹੁਣ ਨਾ ਉਹਦਾ ਉਹ ਟਾਰਗੇਟ ਆ ਵੀ ਉਹ ਮੈਂ ਲੈਣਾ ਵਾ ਤੇ ਉਹਨੇ ਕਿਤੇ ਕਹਿੰਦਾ ਉਹਨੇ ਲਿਆ ਕੇ ਨਾ ਇੰਜ 500 ਦਾ ਨੋਟ ਉਹਦੇ ਅੱਗੇ ਸੁੱਟਿਆ ਕਹਿੰਦਾ ਮਾਵਾ ਜਦੋਂ ਹੁਣ ਇਹ ਨੋਟ ਸੁੱਟਿਆ ਤੇ ਕਹਿੰਦਾ ਮਾਵਾ ਜਦੋਂ
ਬੰਦ ਕਰ ਮਾਈਕਰੋ ਡਿਸਟੋਰਸ਼ਨ ਹੈ ਉਹਨੇ ਉਹ 500 ਲੈਣਾ ਸੀ 500 ਆ ਗਿਆ ਤੇ ਉਹਨੇ ਕਿਹਾ ਬਸ ਯਾਰ ਅੱਛਾ ਉਹ ਜਿਹੜਾ ਦੱਸ ਰਹੇ ਸੀ ਇਹਨਾਂ ਦੇ ਮੋਬਾਈਲ ਸੁੱਟੇ ਮੋਬਾਈਲਾਂ ਵਾਲਾ ਟ੍ਰੈਂਡ ਚੱਲ ਪਿਆ ਕਿ ਸ਼ਾਦੀਆਂ ਵਿਆਹਾਂ ਤੇ ਮੋਬਾਈਲ ਸੁੱਟ ਦਿੰਦੇ ਨੇ ਡਾਲਰ ਸੁੱਟਦੇ ਲੋਕ ਡਾਲਰ ਦਾ ਤੇ ਪੈਸਾ ਦਾ ਤੇ ਹੈ ਹੀ ਆ। ਸੂਟ ਇੱਕ ਸ਼ਾਦੀ ਤੇ ਵੇਖਿਆ ਕਿ ਉਹਨਾਂ ਨੇ ਜੀ ਉਹਦੇ ਸ਼ਾਦੀ ਹਾਲ ਦੇ ਚੜ ਗਏ ਛੱਤ ਤੇ ਉਹਨਾਂ ਨੇ ਕਿਤੇ ਸੂਟਾਂ ਵਾਲਾ ਪੂਰਾ ਭਰਿਆ ਹੋਇਆ ਸੀ ਉਹ ਕੇਸ ਵੱਡਾ ਹੀ, ਉਹਨਾਂ ਨੇ ਭਾਈ ਉਹ ਸੂਟ ਸੁੱਟਣ ਦੇ ਰੀਤ ਸਾਹਿਬ ਕਾਰਖਾਨੇ ਬਾਜ਼ਾਰ ਬੜ ਗਏ ਨਾ 1000 ਰੁਪਏ ਦੇ 3 ਸੂਟ ਆਉਂਦੇ 250 ਸੂਟ ਹੁੰਦੇ ਵਾਸ਼ਿੰਗ ਵੇਅਰ ਦਾ। ਇਸ ਕਿਸਮ ਵਿੱਚ ਲਸਰ ਚੱਲੀ ਹੁੰਦੀ ਆ, ਤੂੰ ਲੈ ਸੁੱਟੀ ਜਾ, ਇਹ ਕਿਹੜਾ ਕੋਈ ਵੱਡੀ ਗੱਲ ਉਹ ਤੂੰ ਲੈ ਸੁੱਟੀ ਆ, ਮੈਂ ਕਿਹੜੇ ਸੂਟ ਸੁੱਟੇ 250 ਰੁਪਏ ਦਾ ਕਿਹੜਾ ਸੂਟ ਆਂਦਾ ਵਾ? ਸਰ ਸੀਤੇ ਸਲਾਏ ਡੀਗਰ ਚੌਕ ਚੋਂ ਰੀਲ ਰੋਡ ਤੋਂ ਲਵੋ, ਉਹ ਵੀ ਲੈ ਕੇ ਸੁੱਟ ਤੂੰ ਦੋ। ਕਾਰਖਾਨੇ ਬਾਜ਼ਾਰ ਤੋਂ ਸਿੱਧਾ ਉਧਰ ਰੀਗਲ ਚੌਂਕ 'ਚ ਚਲਾ। ਹਾਂ ਭਾਈਜਾਨ ਉਹ ਤਾਂ ਨਵੇਂ ਸਿੱਟਣ ਦੀ ਗੱਲ ਕਰਦੀ, ਇਹ 5 ਸਾਲ ਸੂਟ ਪਾ ਕੇ ਉਹਨੂੰ ਨਹੀਂ ਸਿੱਟਦੇ। ਉਹ ਵੀ ਭਾਂਡੇ ਵਾਲੇ ਨੂੰ ਦੇਖ ਕੇ ਲੈ ਜੀ। ਲੈਂਦੇ ਟੱਪ ਤੋਂ ਆਹ ਨਿਸ਼ਾਨੀ ਹੁੰਦੀ ਹੈ, ਇਹ ਨਹੀਂ ਸੁਣਨੇ ਚਾਹੀਦੇ। ਸਹੀ ਗੱਲ। ਅੱਜ ਇੱਕ ਦੌਰ 'ਚ ਬਿੱਦ ਦਾ ਸਿਸਟਮ ਹੁੰਦਾ ਸੀ। ਬਿੱਦ ਕਈ ਐਸੇ ਅਤਾਈ ਹੁੰਦੇ ਸੀ ਬਿੱਦ ਦੇ ਬਾਰੇ 'ਚ ਵੀ ਰਸ਼ ਦੇ ਵਿੱਚ 15 ਮਿੰਟ ਬਾਅਦ ਖਾਲੀ ਬਾਹਰ ਆ ਗਏ। ਕਈ ਐਸੇ ਕਨੀਅਰ ਕਾਰੀਗਰ ਹੁੰਦੇ ਸੀ ਬਿੱਦ ਵਾਲੇ, 3 ਮੁੰਡੇ ਵੀ ਨਾਲ ਫੜੇ ਨੇ ਤੇ ਵੀ ਉਹ 13-14 ਪੈਕਟ ਲੈ ਆਏ ਨੇ। ਹਾਂ ਬਿੱਦ ਦੇ ਵਿੱਚ ਵੀ ਟੈਲੈਂਟ ਆ ਬਿੱਦ ਲੈਣਾ, ਵਿਦ ਲੈਣਾ ਵੀ ਇੰਜ ਕਰਕੇ ਉਹਨੇ ਆਪ ਫੜਿਆ। ਹਮੇਸ਼ਾ ਜਦੋਂ ਇੰਜ ਵਾਲਾ ਬੰਦਾ ਨਹੀਂ ਹੁੰਦਾ ਜਿਹੜਾ ਇੰਜ ਵੰਡ ਰਿਹਾ ਹੁੰਦਾ, ਫਿਰ ਰਾਸ਼ਾ ਥੱਲੇ ਉਹਨੇ ਇੰਜ ਕੀਤਾ, ਉਹਦੇ ਕੋਲੋਂ ਹਮੇਸ਼ਾ ਉਹ ਬੰਦਾ ਫੜੇਗਾ ਜਿਹੜਾ ਕੋਸ਼ਿਸ਼ ਕਰਕੇ ਉਹਦੇ ਨਾਲ ਲੱਗ ਜਾਏਗਾ ਕਿ ਉਹਦੀ ਬਾਹ ਪੂਰੀ ਉਹਦੇ ਮੈਚ ਤੇ ਗਈ। ਜਿਹੜਾ ਇੱਥੇ ਆ ਨਾ ਉਹਦੇ ਕੋਲ ਨਹੀਂ। ਉਹਦੇ ਫਾਸਲਾ ਆ ਜਾਏਗਾ। ਉਹ ਕਰੈਕਟਰ ਜਾ ਕੇ ਜੁੜਦੇ ਨੇ ਲੱਕ ਨਾਲ ਲੱਕ ਜੋੜ ਕੇ ਵੀ ਇਹਨੇ ਇੰਜ ਕਰਨਾ ਤੇ ਮੈਂ ਥੱਲੇ ਦੂਜੀ ਇੰਜ ਬਾਹ ਫੜ ਕੇ ਨੇ ਐ ਕਰ ਲੈਣਾ। ਲਓ ਜੀ ਆਪਣੀ ਅੱਛਾ ਫਿਰ ਉਹਨੇ ਆਪਣੇ ਨਿੱਕੇ ਮੁੰਡੇ ਚੁੱਕੇ ਹੁੰਦੇ ਨੇ, ਨਿੱਕਾ ਮੁੰਡਾ ਚੁੱਕ ਕੇ ਅੱਗੇ ਕਰੀ ਜਾਣਗੇ। ਆਹੋ ਉਹ ਉਸਤਾਦ ਜੀ, ਉਹ ਤੇ ਕਈ ਵਿਚਾਰੇ ਅਤਾਈ ਉਹਨਾਂ ਨੂੰ ਪਤਾ ਹੀ ਨਹੀਂ, ਉੱਥੇ ਖਲੋਤੇ ਇੰਜ ਕਰਦੇ ਕਰਦੇ ਵਾਪਸ। ਵੇਲਾਂ ਨਾਲ ਤਾਂ ਵੀ ਇਹੀ ਸੀਨ ਹੁੰਦਾ। ਆਹ ਲਓ ਜੀ ਤੁਸੀਂ ਆਪਣੀ ਇਮਾਨਦਾਰੀ ਨਾਲ ਦੱਸੋ, ਕੋਈ ਆਮ ਆਦਮੀ ਇਹ ਇਨਫੋਰਮੇਸ਼ਨ ਦੇ ਸਕਦਾ ਕਿ ਬਿੱਦ ਕਿੱਦਾਂ ਫੜਦੇ ਨੇ ਲੋਕ? ਇਹ ਜੋ ਬੰਦਾ ਕਾਰੀਗਰ ਹੋਏਗਾ ਨਾ ਬਿੱਦ ਫੜਨ ਦਾ, ਜਾਂ ਮਤਲਬ ਅੱਗੋਂ ਤੁਸੀਂ ਸਮਝ ਲਿਓ। ਜੀ ਅੱਛਾ, ਉਹਨਾਂ ਦੇ ਫਿਰ ਕੋਈ ਵਾਕਫ ਵੀ ਹੁੰਦੇ ਨੇ, ਐਸੇ ਵਿੱਚ ਵਾਕਫ ਵੀ ਹੁੰਦੇ ਨੇ ਕਿ ਜੇ ਉਹਨਾਂ ਨੇ ਪਹਿਲੇ ਨੂੰ ਕਿਹਾ ਹੁੰਦਾ ਕਿ ਤੂੰ ਸਿਰਫ ਸਾਈਡ ਤੇ ਰਹਿਣਾ, ਮੈਂ ਤੇਰਾ ਹਿਸਾਬ ਕਰ ਲਾਂ, ਤੇ ਉਹ ਬੱਚਿਆਂ ਨੂੰ ਲੈ ਕੇ ਬਾਹਰ ਖੜਾ ਸਾਈਡ ਤੇ ਦੇਖ ਰਿਹਾ ਵੀ ਤੂੰ ਓਕੇ ਤੇ ਨਾ ਸਿਰ ਨਾ ਕਰੇ ਇੱਧਰ ਖੜਾ ਮੈਂ। ਸਹੀ ਹਾਂ, ਗੱਲ ਕਈ ਉਹਨਾਂ ਇੰਜ ਵੀ ਉਹਨਾਂ ਨੇ ਉਹਨਾਂ ਦੇ ਬਾਤ ਸੈਟਿੰਗ ਵਾਲੇ ਹੁੰਦੇ ਨੇ ਖਾਸ ਲਗਾ। ਜਿੱਦਾਂ ਇਹ ਬਿੱਦ ਦਾ ਹਿਸਾਬ ਨਾ, ਇਸੇ ਤਰ੍ਹਾਂ ਬਰਤਾਨੀਆ ਦੇ ਵਿੱਚ ਇੱਕ ਔਰਤ ਹੋਈ ਏ, ਚਲੋ ਉਹ ਬਹੁਤ ਹੱਸਦੀ ਸੀ। ਯਾਨੀ ਹੱਸਣਾ ਇੱਕ ਅੱਛੀ ਚੀਜ਼ ਆ, ਲੇਕਿਨ ਉਹ ਇੰਨਾ ਹੱਸਦੀ ਸੀ ਕਿ ਉਹਨੂੰ ਹੱਸਦੀ ਦੇ ਕੋਲੋਂ ਫਿਰ ਕੰਟਰੋਲ ਨਹੀਂ ਸੀ ਹੁੰਦਾ। ਚਲੋ ਉਹ ਇੱਕ ਕਾਮੇਡੀ ਫਿਲਮ ਵੇਖਣ ਗਈ ਏ ਤੇ ਮੋਟੀ ਬਹੁਤ ਸੀ ਕਿ ਉਹਦੇ ਪੇਟ ਤੇ ਟਾਇਰ ਪਾਉਂਦੇ ਸੀ। ਉਹ ਹੈ ਟਾਇਰ ਪਾ ਕੇ ਨਾ ਤੇ ਉੱਥੋਂ ਲੌਕ ਲੱਗਦਾ ਸੀ, ਏਡੀ ਮੋਟੀ ਸੀ ਉਹ, ਕਿਉਂਕਿ ਉਹ ਹੱਸਦੀ ਸੀ ਤੇ ਉਹ ਹੱਸਦੇ ਉਹਨੇ ਕਈ ਛਾਵਾਂ ਤੋੜਤੀਆਂ। ਉਹਦਾ ਰਿਕਾਰਡ ਆ, ਉਹ ਮਿਸ ਨਾਰਡ ਉਹਦਾ ਨਾਂ ਸੀ। ਤੇ ਉਹ ਜਨਾਬ ਇੱਕ ਸੈਂਡਵਿਚ ਫਿਲਮ ਵੇਖਣ ਗਈ ਏ ਤੇ ਫਿਲਮ ਵੇਖਦਾ ਕੋਈ ਕਾਮੇਡੀ ਸੀਨ ਹੈ ਤੇ ਇੰਨਾ ਸੀ ਕਿ ਉਹਨਾਂ ਨੂੰ ਫਿਲਮ ਬੰਦ ਕਰਨੀ ਪੈ ਗਈ। ਬੰਦਿਆਂ ਦੇ ਉੱਤੇ ਚੜ ਚੜਾਤੀ। ਤੁਸੀਂ ਕਿਤੇ ਜਰਮਨ ਇਦਾਂ ਦਾ ਬੰਦਾ ਵੇਖਿਆ? ਹਸਨ ਵਾਲਾ ਹਾਂ ਮੈਂ ਦੇਖਿਆ। ਸਾਡੇ ਰਜ਼ਾਬਾਦ ਦੇ ਵਿੱਚ ਮੇਰਾ ਯਾਰ ਹੁੰਦਾ ਸੀ ਆਮਰ, 2 ਨੰਬਰ ਬਾਜ਼ਾਰ 'ਚ। ਉਸਤਾਦ ਜੀ ਤੁਸੀਂ ਉਹਨੂੰ ਲਤੀਫਾ ਸੁਣਾਉਣਾ ਤੇ 20 ਵਾਰੀ ਸੋਚ ਕੇ ਸੁਣਾਉਣਾ। ਇੰਨਾ ਕੁ ਮਸਲਾ ਨੂੰ ਖਰਾਬ ਹੋ ਜਾਂਦਾ ਸੀ ਕਿ ਉਹਨੂੰ ਖੰਘ ਅੱਖਾਂ ਤੇ ਡਾਕਟਰ ਕੋਲ ਜਾਣਾ ਪੈ ਜਾਂਦਾ ਸੀ। ਇਹ ਜੈਨੂਇਨ ਗੱਲ ਹੈਗੀ ਹੈ ਕਿ ਉਹਨੇ ਤੁਸੀਂ ਨੂੰ ਪੰਚ ਲਾਈਨ ਦਿੱਤੀ ਹੈ ਤੇ ਉਹਦੀ ਆਵਾਜ਼ ਬੰਦ ਹੋ ਗਈ ਹੈ। ਤੂੰ ਇੰਨੇ ਯਾਰ ਈਦ ਵਾਲੇ ਦਿਨ ਜੋ ਉਹਨੇ ਨਵਾਂ ਕਾਟਨ ਦਾ ਸੂਟ ਪਾਇਆ ਤੇ ਉਹਨੂੰ ਲਤੀਫਾ ਸੁਣਾਤੇ ਤੂੰ ਸੜਕ 'ਚ ਲਿਟਣ ਲੱਗ ਪਿਆ। ਓਏ ਸੜਕ 'ਚ ਲਿਟਣ ਲੱਗ ਪਿਆ। ਉਹਨੇ ਖੰਭਿਆਂ 'ਚ ਵਾਰੇ, ਯਾਨੀ ਇਹ ਲਤੀਫਾ ਨੇ ਸੁਣਿਆ ਚੌਂਚ ਖੜੇ ਤੇ ਉਸ ਤੋਂ ਬਾਅਦ ਲਤੀਫਾ ਸੁਣ ਕੇ ਤੂੰ ਦੇਖਣਾ ਵੀ ਆਮਰ ਉਹ ਖੰਭੇ 'ਚ ਸਿਰ ਮਾਰੀ ਜਾ ਰਿਹਾ ਹੈ, ਉਹ ਮੁਰਗੀਆਂ ਵਾਲੇ ਪਾਸੇ ਭੱਜੀ ਜਾ ਰਿਹਾ। ਯਾਨੀ ਇੰਜ ਤੇ ਉਹਨੂੰ ਫੜ ਕੇ ਲਿਆਉਣਾ ਤੇ ਅੱਖਾਂ ਉਹਦੀਆਂ ਲਾਲ, ਪਾਣੀ ਮੂੰਹ 'ਚੋਂ ਪਾਣੀ, ਨੱਕ ਜੈਨੂਇਨ ਉਹਦੀ ਤਬੀਅਤ ਖਰਾਬ ਹੋ ਜਾਂਦੀ ਸੀ। ਤੇ ਪਰੇ ਚੱਲਣਾ ਉਹਨੇ, ਜਿਹਨੇ ਆਪਣੇ ਆਪ ਨੂੰ ਭੁਲਾਉਣਾ ਵੀ ਮੈਂ ਆ ਗੱਲ ਇਹ ਹੁੰਦੀ ਹੈ। ਇਹ ਵੀ ਇੱਕ ਚੀਜ਼ ਹੁੰਦੀ ਹੈ। ਬਿਮਾਰੀ ਹੋਣੀ ਸਰ। ਨਹੀਂ ਬਿਮਾਰੀ ਨਹੀਂ, ਮਤਲਬ ਉਹ ਬਹੁਤ ਹਾਂ ਵਾ ਯਾਰ ਉਹ ਪਤਾ ਨਹੀਂ ਕਿੱਥੇ ਆ, ਜੇ ਹੈਗਾ ਕਿਤੇ ਤੇ ਯਾਰ ਉਹਨੂੰ ਮੈਨੂੰ ਆ ਮੇਲ ਕਰੇ ਥੱਲੇ ਜਰਾ ਮੇਲ ਲਿਖ ਦੇਣਾ। ਉਸਤਾਦ ਜੀ ਉਮਰ ਸ਼ਰੀਫ ਸਾਹਿਬ ਨੇ ਡਰਾਮਾ ਜਾਂ ਉਹਦਾ ਕੋਈ ਜਾਣਨ ਵਾਲਾ ਜਾਂ ਰਜ਼ਾਬਾਦ ਚ ਜਿਹੜਾ 2 ਨੰਬਰ 17-18 ਨੰਬਰ ਰਹਿਣ ਵਾਲੇ ਆਮਰ ਜਿਹੜਾ ਥੋੜਾ ਲੰਗਾ ਕੇ ਤੁਰਦਾ ਸੀ, ਉਹਦਾ ਕੋਈ ਹੈਗਾ ਤੇ ਉਹਨੂੰ ਲਾਜ਼ਮੀ ਦੱਸਣਾ ਕਿ ਭਾਈ ਉਹ ਸਜਾਦ ਭਾਈ ਕਹਿ ਰਹੇ ਕਿ ਇਸ ਈਮੇਲ ਤੇ ਨਾ ਮੈਨੂੰ ਮੇਲ ਕਰ ਆਪਣਾ ਲਿਖ ਕੇ। ਉਸਤਾਦ ਜੀ ਇਹ ਹਕੀਕਤ ਦੇ ਵਿੱਚ ਵੀ ਹੈ ਸੀ। ਬਈ ਫਰੀਦ ਖਾਨ ਨੂੰ ਮੈਂ ਸ਼ੋਅ ਚ ਲੈ ਆਵਾਂ ਤੇ ਤੁਸੀਂ ਸ਼ੋਅ ਕਰ ਜਾਓ ਪੂਰਾ ਤੇ ਜੋ ਕੋ ਦੇਣਾ ਉਹਨੂੰ ਬਾ ਕੇ। ਹਾਂ ਤੇ ਉਸਤਾਦ ਜੀ ਜੇ ਉਹਨੂੰ ਕੁਝ ਹੋ ਗਿਆ ਫਿਰ ਨਹੀਂ ਮੈਂ ਇਹੀ ਗੱਲ ਕਰ ਰਿਹਾ ਕਿ ਤੁਸੀਂ ਸ਼ੋਅ ਪੂਰਾ ਕਰ ਜਾਓ ਹਾਂ ਤੇ ਜੋ ਕੋ ਦੇਣਾ। ਸਹੀ
ਜੇ ਤੁਹਾਨੂੰ ਇਹ ਨਾ ਹੋਵੇ ਕਿ ਇਹਨੂੰ ਗੱਡੀ ਚ ਪਾਉਣ ਨੂੰ ਹਸਪਤਾਲ ਲੈ ਜਾਓ, ਇਹ ਕੀ ਹੋ ਗਿਆ? ਨਹੀਂ, ਏਦਾਂ ਨਹੀਂ ਹੁੰਦਾ। ਏਡਾ ਹੀ ਆ ਭਾਈਜਾਨ, ਏਡਾ ਹੀ ਆ। ਮੈਂ ਤੈਨੂੰ ਕਹਿ ਰਿਹਾ ਕਿ ਉਹਨੂੰ ਕੋਈ ਪ੍ਰੋਬਲਮ ਆ। ਅੱਛਾ, ਫੌਤਗੀ ਤੇ ਉਹ ਨਹੀਂ ਜਾਂਦਾ ਵੀ ਤੂੰ ਫੌਤਗੀ ਤੇ ਉਹਨੂੰ ਲੈ ਗਿਆ ਤੇ ਤੂੰ ਇੱਕ ਕਿਊ ਦੇ ਦੇ, ਲੈ ਪੂਰੀ ਫੌਤਗੀ ਧਰਮ ਬਰਮ ਉਹਨੇ ਕਰ ਦਿੱਤੀ। ਕਾਹੀ ਭਾਈ ਜਾਨੀਆਂ ਜੀ ਦਿਲ ਕਰੇ ਤਾਂ ਲਿਟੀ ਜਾਏ ਉੱਥੇ। ਫੌਤਗੀ ਤੇ ਨਹੀਂ ਜਾਂਦਾ, ਕਿਸੇ ਐਸੀ ਜਗ੍ਹਾ ਤੇ ਨਹੀਂ ਜਾਂਦਾ ਜਿੱਥੇ ਕੋਈ, ਯਾਨੀ ਉਹਨੂੰ ਇਹ ਫੋਬੀਆ ਹੈ। ਤੇ ਅੱਛਾ, ਬੜੇ ਬੰਦੇ ਨੂੰ ਹੁੰਦਾ ਹੈ। ਹਾਂਜੀ, ਉਹ ਵੀ ਉਸਤਾਦ ਜੀ, ਉਹ ਉਮਰ ਸਾਹਿਬ ਦੱਸ ਰਹੇ ਸੀ ਕਿ ਕਰਾਚੀ ਦੇ ਵਿੱਚ ਸੀ ਇੱਕ ਫੈਮਿਲੀ, ਉਹ ਇੱਕ ਨੂੰ ਡਾਂਸ ਸੀਗਾ, ਇੱਕ ਮੁੰਡਾ ਸੀ, ਉਹ ਜਿਹੜੀ ਵੀ ਗੱਲ ਕਰਦਾ ਸੀ ਉਹ ਡਾਂਸ ਕਰਕੇ ਹੀ ਕਰਦਾ ਸੀਗਾ, ਤੇ ਦੂਸਰਾ ਸੀ ਉਹ ਹੱਸ ਕੇ ਕਰਦਾ ਸੀਗਾ ਗੱਲ। ਹਾਂ, ਸਾਰੀ ਇਹ ਜੈਨੂਇਨ ਗੱਲ ਜੇ ਉਹਦੇ ਵਾਲ ਸਾਹਿਬ ਜਦੋਂ ਫੌਤ ਹੋਏ ਨੇ, ਤੇ ਉਹ ਜਿਹੜਾ ਹੱਸ ਕੇ ਕਰਦਾ ਉਹ ਆ ਕੇ ਉਹਨੂੰ ਦੱਸਣ ਡਿਆ ਹੈਗਾ ਕਿ ਉਹ ਭਾਈ ਬਹੁਤ ਹੋ ਗਏ, ਭਾਈ ਬਹੁਤ ਹੋ ਗਏ। ਉਹ ਕੋ ਡਾਂਸ ਕਰਕੇ ਕਹਿੰਦਾ ਲੈ ਵਾਕਈ ਉਹ ਅੱਡੂ ਡਾਂਸ ਯਾਰ ਏਦਾਂ ਉਹ ਨਹੀਂ। ਮੈਂ ਦੋਵਾਂ ਦੇ ਸੇਮ ਸਟੈਪ ਕਰਦੇ ਆ। ਨਹੀਂ ਦੋਵਾਂ ਦੇ ਸੇਮ ਇਹ ਸਟੈਪ ਨਹੀਂ। ਤਕਰੀਬਨ ਸੈੱਟ ਕੀਤਾ ਕੋਈ ਤੁਸੀਂ ਭਾਜੀ? ਬਬੂਤਿਆ ਨਾ ਕਰਿਆ ਕਰ। ਉਮਰ ਸ਼ਰੀਫ ਸਾਹਿਬ ਦਾ ਡਰਾਮਾ ਵੇਖ ਲਓ, ਲਾਹੌਰ ਸੇ ਲੰਦਨ। ਆਹ ਤੇ ਉਹਨਾਂ ਨੇ ਉਹ ਚ ਐਟਮ ਕਰਤੀ ਹੋਏਗੀ। ਸਰ ਉਹ ਇੱਕ ਬਣਾਇਆ ਨਾ ਕਰੈਕਟਰ, ਜਿਹੜੀ ਉਸਤਾਦ ਜੀ ਗੱਲ ਕਰ ਰਹੇ ਨੇ, ਉਹ ਜੈਨੂਇਨ ਕੰਡੀਸ਼ਨ ਆ। ਔਰ ਉਹ ਭਾਈਜਾਨ, ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਦੁਆ ਕਰੋ ਵੀ ਇਹਨੂੰ ਰਾਬਤਾ ਕਰ ਲਵੇ ਮੇਰੇ ਨਾਲ, ਨਹੀਂ ਤਾਂ ਮੈਂ ਉੱਥੇ ਕਿਸੇ ਦਿਨ ਜਾਣਾ ਨਾ ਰਦਾਬਾਦ, ਤੇ ਮੈਂ ਉਹਦਾ ਪਤਾ, ਉਹਦਾ ਘਰ ਉਹਨੂੰ ਲੱਭ ਕੇ ਆਉਣਾ, ਪਤਾ ਨਹੀਂ ਰਦਾਬਾਦ ਰਹਿੰਦੇ ਵੀ ਆ ਕਿ ਨਹੀਂ। ਉਸਤਾਦ ਜੀ ਖੂਬਸੂਰਤ ਉੱਚਾ ਲੰਮਾ ਮੁੰਡਾ, ਤੇ ਲੇਕਿਨ ਮਤਲਬ ਯਾਰ ਤੁਸੀਂ ਇਹਨੂੰ ਕਦੀ ਸੈਡ ਨਹੀਂ ਵੇਖੋਗੇ। ਹੱਸੀ ਜਾ ਰਿਹਾ, ਨੰਗਦਾ ਪਾਉਂਦਾ ਵੀ ਇਸਲਾਮ ਦਾ ਹੱਸੀ ਜਾ ਰਿਹਾ। ਤੇ ਮੇਰੇ ਯਾਰ ਹੁੰਦੇ ਸੀ ਉਹ ਹਾਸ਼ਮ ਕਾਸਮ ਡਾਕਟਰ, ਉੱਥੇ ਆਇਆ ਸੀ ਡਾਕਟਰ ਭੱਟੀ ਸਾਹਿਬ ਸਾਡੇ ਰਦਾਬਾਦ, 17 ਨੰਬਰ ਗਲੀ 2 ਨੰਬਰ। ਉਹਨਾਂ ਦੇ ਬੇਟੇ ਸੀ, ਉਹ ਬਹੁਤ ਪਿਆਰ ਵਾਲੇ ਜੀ, ਬੜਾ ਪਿਆਰ। ਉਹ ਯਾਨੀ ਇੱਕੋ ਇਲਾਕਾ ਹੁੰਦਾ, ਸਾਹਮਣੇ ਮੇਰੇ ਫੁੱਫਾ ਦੀ ਦੁਕਾਨ ਸੀ ਹਾਰ ਸੇਰੇ ਦੀ, ਜਿੱਥੇ ਮੈਂ ਕੰਮ ਕਰਦਾ ਸਾਂ। 17 ਨੰਬਰ ਜੀ ਮੇਰੇ ਫੁੱਫੜ ਦਾ ਘਰ ਸੀ, ਪੋਮੀ ਉਹਨਾਂ ਦਾ। ਅੱਛਾ, ਪੋਮੀ ਦੀ ਦੁਕਾਨ, ਪੋਮੀ ਨਹੀਂ ਆਪਣੇ ਕੋਲ ਹੁੰਦਾ, ਪੋਮੀ ਦੇ ਵਾਲਦ ਸਾਹਿਬ ਮੇਰੇ ਫੁੱਫਾ ਹੀ 17 ਨੰਬਰ ਦੀ ਨੁੱਕਰ ਤੇ ਲੱਭਾ ਹਾਰਾਂ ਵਾਲਾ ਮਸ਼ਹੂਰ ਆ, ਉਹ ਮੇਰੇ ਫੁੱਫਾ ਹੀ ਸੀ। ਠੀਕ ਹੈ ਜੀ। ਤੇ ਹਾਰ ਸੇਰਾ ਨਾਲ ਲੈਮਨ ਦੀ ਮਸ਼ੀਨ, ਉੱਥੇ ਮੈਂ ਕੰਮ ਕਰਦਾ ਸਾਂ। ਸਾਹਮਣੇ ਡਾਕਟਰ ਭੱਟੀ ਸਾਹਿਬ ਦੀ ਦੁਕਾਨ ਸੀ, ਉਹਨਾਂ ਦੇ ਬੇਟੇ ਸੀ ਹਾਸ਼ਮ ਕਾਸਮ, ਉਹਨਾਂ ਨਾਲ ਦੋਸਤੀ ਸੀ। ਫਿਰ ਮੇਰਾ ਯਾਰ ਲੱਭਾ ਉਹ ਗੁਲਾਮਾਬਾਦ ਵਾਲਾ, ਉਹਦੀ ਮੁਰਗੀਆਂ ਦੀ ਦੁਕਾਨ ਸੀ ਨਾਲ। ਫਿਰ ਇੱਕ ਮੇਰਾ ਚਾਚਾ ਬੂਟਾ ਹੁੰਦਾ ਸੀ, ਨਾਸ਼ਤਾ ਲਾਉਂਦਾ, ਯਾਨੀ ਉਹ ਇੱਕ ਪੂਰਾ ਸਾਡਾ ਉਹ ਘਰ ਹੀ ਵਾਲਾ ਮਾਹੌਲ ਸੀ। ਕਮਰ ਮਨਿਆਰੀ ਵਾਲਾ ਹੋ ਗਿਆ ਇੱਧਰ, ਤੇ ਉੱਥੇ ਚੌਂਕ 'ਚ ਅਸੀਂ ਖਲੋਤੇ ਹੁੰਦੇ ਸਾਂ। ਯਾਨੀ ਉਹ ਹਾਸ਼ਮ ਕਾਸਮ ਉਹਨਾਂ ਨੇ ਵੀ ਆ ਜਾਣਾ, ਤੇ ਆਮਰ ਨੇ ਵੀ ਕਿਸ ਟਾਈਮ ਆ ਜਾਣਾ। ਮੈਂ ਉਹ ਬੜਾ ਸ਼ੁਗਲ ਉੱਥੇ ਲੱਗਦਾ ਸੀ। ਤੇ ਉਹਦਾ ਜਿਹੜਾ ਸੀ ਨਾ, ਉਹ ਇਹ ਮਜ਼ਾ ਸੀ ਆਮਰ ਦਾ। ਅੱਛਾ, ਮੈਂ ਇਸ ਗੱਲ ਤੇ ਇਸ ਤੋਂ ਯਕੀਨ ਕਰਨਾ ਕਿ ਮੈਂ ਕੇਸ ਵੇਖਿਆ, ਗੇਟਾਂ ਤੋਂ ਮੈਂ ਆ ਰਿਹਾ ਵਾਂ ਤੇ ਸਲੀਮੀ ਚੌਕ ਤੇ ਇੱਕ ਰਿਕਸ਼ੇ 'ਚ ਮਾਂ ਧੀ ਬੈਠੇ, ਛੋਟੀ ਜੀ ਬੱਚੀ ਯਾਨੀ ਕੋਈ 12-14 ਸਾਲ ਦੀ, ਤੇ ਉਹਦੇ ਨਾਲ ਪਾਲਦਾ, ਤੇ ਉਹ ਪੈਰ ਇੰਜ ਕਰਕੇ ਨਾ ਚਿੰਗਚੀ ਜੇ ਤੇ ਹੱਸੀ ਜਾ ਰਹੀ ਹੈ ਉਸਤਾਦ। ਮੈਂ ਨਾ ਪਹਿਲਾਂ ਵੇਖਦਾ ਰਿਹਾ, ਸਾਰੇ ਨਾਲ ਮੈਂ ਨੋਟ ਕੀਤਾ ਮੈਂ ਕਿ ਕਿਹੜਾ ਐਸੀ ਗੱਲ ਪਾਰਟੀ ਨੂੰ ਕੋਈ ਗੱਲ ਬਤੇ ਵਾਲੀ ਲੱਭੀ ਹੈ, ਤੇ ਉਹ ਲਿਟੀ ਜਾ ਰਹੀ ਹੈ। ਤੇ ਭਾਜੀ ਜਦੋਂ ਨਾ ਇਸ਼ਾਰਾ ਹੁੰਦਾ ਨਾ ਸਲੀਮੀ ਚੌਕ ਦਾ, ਉੱਥੇ ਰਿਕਸ਼ਾ ਖੜਾ, ਤੇ ਮੈਂ ਨਾ ਕੋਲ ਜਾ ਕੇ ਨਾ, ਤੇ ਮੈਂ ਬੱਚੀ ਨੂੰ ਪੁੱਛਿਆ, ਮੈਂ ਕਿਹਾ ਆਂਟੀ ਨੂੰ ਖੈਰ ਆ ਬੇਟਾ, ਕੋਈ ਪਰੇਸ਼ਾਨ ਤੇ ਨਹੀਂ, ਕੋਈ ਪਰੇਸ਼ਾਨੀ ਤੇ ਨਹੀਂ? ਕਹਿੰਦੇ ਨਹੀਂ ਭਾਈ ਨੂੰ ਪਤਾ ਕਿ ਜਦੋਂ ਰਕਸ਼ਾ ਚੱਲਦਾ ਨਾ ਤੇ ਉਹ ਪੈਰਾਂ 'ਚ ਕੀੜੀਆਂ ਸੀ, ਉਹ ਜਲੂਨ ਜੀ ਵਜ੍ਹਾ ਤੋਂ ਵੀ ਨਾ ਹੱਸਦੀ ਰਹਿੰਦੀ। ਅੱਛਾ ਤਾਂ ਰਕਸ਼ਾ ਚੱਲਦਾ ਤੇ ਪੈਰਾਂ ਜਲੂਣ ਦਾ ਤੁਮੀ ਹੱਸੀ ਜਾ ਰਹੀ। ਕਹਿੰਦੀ ਇਹ ਮੈਨੂੰ ਬਿਮਾਰੀ ਆ, ਤੇ ਅਸੀਂ ਚਿੰਗਚੀ ਲਿਆਂਦੇ ਨਹੀਂ, ਤੇ ਅੱਜ ਭਾਜੀ ਨੇ ਕਿਹਾ ਕਿ ਤੁਸੀਂ ਚਿੰਗਚੀ ਤੇ ਸ਼ਹਿਰ ਚਲੇ ਜਾਓ। ਯਾਰ ਕਿੰਨੀ ਖੂਬਸੂਰਤ ਗੱਲ ਸੀ ਪੈਦਲ ਵਾਲੀ। 20 ਵਾਰੀ ਅੱਗੇ ਸੁਣਾਈ, ਲੇਕਿਨ ਜਦੋਂ ਸੁਣਾਈ ਦੀ ਉਦੋਂ ਹੀ ਮਜ਼ਾ ਆਉਂਦਾ ਕਿ ਚਿੰਗਚੀ ਲੈ ਕੇ ਨਸੇ ਕਿੱਦਾਂ ਕਰੈਕਟਰ। ਯਾਨੀ ਪਿੱਛੇ 2 ਬੁੱਢੀਆਂ ਬੈਠੀਆਂ ਨੇ, ਅੱਗੇ ਇੱਕ ਬਾਬਾ ਬੈਠਾ, ਤੇ ਚਿੰਗਚੀ ਵਾਲਾ ਜਾ ਰਿਹਾ, ਤੇ ਚਿੰਗਚੀ ਵਾਲਾ ਬੰਦਾ ਬਾਬੇ ਨਾਲ ਗੱਲਾਂ ਕਰ ਰਿਹਾ ਕਿ ਅੱਛਾ ਬਾਬਾ ਜੀ, ਉਹ ਕਹਿੰਦਾ ਇਦਾਂ ਦੇ ਇਦਾਂ ਦਾ, ਤੇ ਪਿੱਛੇ ਬੁੱਢੀਆਂ ਕਹਿੰਦੀਆਂ ਭਾਈ ਕਿਹਦੇ ਨਾਲ ਗੱਲਾਂ ਕਰੀ ਜਾਂਦੇ ਆ? ਤੇ ਉਹ ਕਹਿੰਦਾ ਜੀ ਬਾਬਾ ਜੀ ਨਾਲ। ਕਹਿੰਦੀ ਕਿਹੜਾ ਬਾਬਾ? ਕਹਿੰਦਾ ਜੀ ਆ ਬਾਬਾ ਜੀ। ਕਹਿੰਦੀ ਇੱਥੇ ਤੇ ਕੋਈ ਵੀ ਨਹੀਂ ਹੈਗਾ, ਤੂੰ ਕਿਹਨਾਂ ਲੱਗਾ ਇਕੱਲਾ ਹੀ? ਤੂੰ ਡਰ ਗਿਆ ਕੀ ਹੈ ਕੀ ਸ਼ੈ? ਉਹਨੇ ਰਕਸ਼ਾ ਰੋਕਿਆ ਤੇ ਦੌੜ ਗਿਆ, ਤੇ ਬਾਬੇ ਹੁਣੀ ਅੱਗੇ ਆਏ ਤੇ ਲੈ ਕੇ ਨਿਕਲ ਗਏ। ਤੇਰੀ ਉਹ ਬਾਬਾ ਕਹਿੰਦਾ ਅੱਛਾ, ਚਿੰਗਚੀ ਦਾ ਮਾਲਕ ਯਾਨੀ ਜਿਹੜਾ ਡਰਾਈਵਰ ਸੀ ਉਹ ਮਾਲਕ ਵੀ ਸੀ, ਉਹਦਾ ਚਿੰਗਚੀ ਸੀ। ਉਹਦਾ ਉਹਨਾਂ ਨੇ ਡਰਾਮਾ ਬਣਾਇਆ, ਤੇ ਬਾਬਾ ਤਿੰਨਾਂ ਨੇ ਬਾਬਾ ਜੈਨੂਇਨ ਬੈਠਾ ਸੀ। ਬਾਬਾ ਜੈਨੂਇਨ ਬੇਟਾ। ਬੁੱਢੀ ਨੇ ਕਿਹਾ ਵੀ ਵੇ ਤੂੰ ਕਿੰਨਾ ਗੱਲਾਂ ਕਰੀ ਜਾਂਦਾ ਇਕੱਲਾ ਹੀ? ਹਾਂ, ਪਿਛਾ ਮੋਬਾਈਲ ਬੂਲ ਲਾਇਆ ਕੋਈ। ਕਹਿੰਦਾ ਬਾਬਾ ਜੀ ਦਾ। ਕਹਿੰਦੀ ਕਿਹੜਾ ਬਾਬਾ? ਇੱਥੇ ਤਾਂ ਕੋਈ ਵੀ ਨਹੀਂ, ਅਸੀਂ ਦੋਵੇਂ ਹੀ ਆ। ਉਹ ਬਾਬਾ ਉਹ ਕਹਿੰਦਾ ਮੈਂ ਤੇਰੀ ਜਾਨ ਕੱਢਣ ਆਇਆ ਵਾ। ਆਹੋ ਉਹ ਜਿਹੜਾ ਦੌੜਿਆ, ਉਹ ਬਾਬਾ ਨੂੰ ਦੇਖਦਾ, ਕਹਿੰਦਾ ਪੁੱਤ ਇਹਨਾਂ ਨੂੰ ਨਹੀਂ ਪਤਾ ਲੱਗਣਾ ਮੈਂ ਫਰਿਸ਼ਤਾ, ਮੈਂ ਤੇਰੀ ਜਾਨ ਕੱਢਣ ਆਇਆ। ਉਹ ਰਕਸ਼ਾ ਰੋਕਦਾ ਤੇ ਦੌੜਦਾ, ਤੇ ਸੋਹਣਾ ਫਰਿਸ਼ਤਾ ਅੱਗੋਂ ਸਟਾਰਟ ਕਰਦਾ। ਘਰ ਦੇ ਇਹ ਗੱਲ ਉਹਨੇ ਸੱਚ ਕੀਤੀ, ਉਹ ਜਾਨ ਕੱਢ ਕੇ ਲੈ ਗਿਆ ਉਹਦੀ।
ਘਰ ਦੇ ਕਹਿੰਦੇ ਰਿਕਸ਼ਾ ਕਿੱਥੇ, ਕਹਿੰਦੇ ਉਹ ਫਰਿਸ਼ਤਾ ਲੈ ਗਿਆ। ਉਹ ਬੀਬੀ ਨੂੰ ਜੈਨੂਇਨ ਮਸਲਾ ਸੀ। ਤੇ ਜਦੋਂ ਉਹਨੇ ਗੱਲ ਦੱਸੀ ਨਾ ਕਿ ਅੰਮੀ ਜੀ ਕਹਿੰਦੀ ਇੰਜ ਬਹਿ ਕੇ ਨਾ ਜੇ ਉਹ ਪੈਰ ਥੱਲੇ ਲਾਣ ਨਾ ਤੇ ਉਹਨਾਂ ਨੂੰ ਕੀੜੀਆਂ ਜਲੂਣ ਜੀ ਹੁੰਦੀ ਹੈ ਤੇ ਉਹ ਹੱਸੀ ਜਾਂਦੀਆਂ ਤੇ ਕਹਿੰਦੀ ਸਾਰੇ ਇੰਜ ਲਾਉਂਦੀਆਂ, ਥੋੜੀ ਦੇਰ ਟੱਕਦੀਆਂ ਤੇ ਇੰਜ ਲਾ। ਤਾਂ ਜੀ ਮੈਂ ਗੱਲ ਸੁਣੀਏ ਤੇ ਮੈਂ ਦਫ਼ਤਰ ਆਉਂਦੀ ਤੇ ਘਰਾਸਦਾ। ਮੈਂ ਕਿ ਯਾਰ ਬੜੇ ਬੜੇ ਰੌਲੇ ਨੇ, ਬੜੇ ਬੜੇ ਰੌਲੇ ਨੇ। ਉਹ ਲੋਬੀਆ ਜਿਹੜਾ ਸਹੀ ਉਹ ਛੱਤਾ ਸੀਗਾ ਜਿਹੜਾ ਔਰਜ਼ਾਬਾਦ ਦਾ ਹੀ ਉਹ ਜਿਹਦੇ ਅੰਜ ਮਾਰੀ ਦਾ ਸੀ, ਉਸਤਾਦ ਜੀ ਉਹ ਬੰਦੇ ਨੇ ਮੈਨੂੰ ਸੱਚੀ ਮੁੰਜੀ ਕੈਸਰ ਪੀਏ ਸਾਹਿਬ ਤੇ ਉਹ ਸ਼ਬੀਰ ਗਾਇ ਸਾਹਿਬ ਉਹਦਾ ਮੈਂ ਤੁਹਾਨੂੰ ਦੱਸ ਦਿੰਦਾ, ਫਿਰ ਇਹ ਗੱਲ ਸੁਣਾ ਲਈ। ਉਹਦਾ ਕੰਮ ਕੀ ਹੈ ਕਿ ਇਹ ਹੁਣ ਉਹ ਛੱਡਾ ਵਾ ਤੇ ਇਹਦੇ ਨਾਲ ਗੱਲ ਕਰ ਰਿਹਾ ਆਹ, ਕਿ ਮੈਨੂੰ ਕਿਹਾ ਜੀ ਛੱਡਾ ਜੀ ਇਹ ਫੈਸਲਾ ਨਾਮੇ ਇਹ ਵੀ ਆ ਜੋ ਵੀ ਹੁਣ ਗੱਲ ਕਰ ਰਿਹਾ ਤੇ ਮੈਂ ਸਾਈਡ ਤੇ ਹੋ ਗਿਆ ਸਿਰਫ ਐ ਕਰਨਾ ਉੱਥੇ ਤੇ ਉਹਨੇ ਗੱਲ ਕਰ ਹੋਰ ਜੀ ਤੇਰੀ ਮੈਂ ਸ਼ੁਰੂ ਅਗਲੇ ਨੂੰ ਉਹਨੂੰ ਇਹ ਨਹੀਂ ਪਤਾ ਵੀ ਹੱਥ ਇੱਥੋਂ ਆਇਆ ਸ਼ੁਰੂ ਉਹ ਗੱਲ ਸੁਣਾਉਣ ਲੱਗਾ ਹੁਣ। ਉਹ ਜਿਹਨੇ ਮਾਰਨਾ ਨੌਸਾ ਜੀ ਉਹ ਮੇਰੇ ਨਾਲ ਇਸ ਤਰ੍ਹਾਂ ਹੋਇਆ ਨਾ ਤੇ ਕੈਸਰ ਭਾਈ ਕਹਿੰਦੇ ਆ ਫੈਸਲਾ ਮੈਨੂੰ ਕਹਿੰਦਾ ਹਾਂ ਮੇਰਾ ਵੀਰ ਕੀ ਹਾਲ, ਮੈਂ ਵੇਖਿਆ ਯਾਰ ਬਹੁਤ ਅੱਛਾ ਯਾਰ ਕੰਮ ਕਰ ਰਿਹਾ, ਵੈਰੀ ਗੁੱਡ ਯਾਰ, ਬਹੁਤ ਅੱਛਾ ਯਾਰ, ਅੱਲਾਹ ਪਾਕ ਨੂੰ ਖੁਸ਼ ਰੱਖੇ ਮੇਰਾ ਵੀਰ। ਤੇ ਕੈਸਰ ਵੀਰ ਐਂ ਕਹਿੰਦਾ ਕੰਮ ਕਹਿੰਦਾ ਮੈਂ ਚਪੇੜਾ ਤੇਰੇ ਮੂੰਹ ਤੇ ਆ ਕਿੰਨਾ ਮਾਰ ਉਹਨੇ ਉਦੋਂ ਤੱਕ ਲੱਗਾ ਰਹਿਣਾ ਜਦੋਂ ਉਹਦੇ ਸਾਹਮਣੇ ਇੱਧਰ ਨਹੀਂ ਹੋਣਾ, ਉਹਦੇ ਸਾਹਮਣੇ ਇੱਧਰ ਹੋਣਾ ਉਹਨੇ ਭੁੱਲ ਜਾਣੀ ਗੱਲ, ਠੀਕ ਹੈ। ਫਿਰ ਉਹਨੇ ਇਹ ਯਾਰ ਉਹ ਸੁਧੀਰ ਦਾ ਬੜੇ ਬੜੇ ਬੰਦੇ ਨੇ, ਬੜੇ ਬੜੇ ਬੰਦੇ ਨੇ, ਇਸ ਤਰ੍ਹਾਂ ਦੇ ਬੜੇ ਬੜੇ ਕੰਮ ਨੇ। ਇਹਦਾ ਕੀ ਹੁੰਦਾ ਸਾਈਜ਼? ਬਸ ਉਹਨੂੰ ਕੋਈ ਫੋਬੀਆ ਹੋਏਗਾ। ਇੱਕ ਹੋਰ ਮੈਂ ਕੇਸ ਐਸਾ ਵੇਖਿਆ ਸੀ, ਲਾਹੌਰ ਇੱਕ ਮੇਲੇ ਤੇ ਗਏ ਤੇ ਉੱਥੇ ਨਾ ਕਵਾਲੀ ਹੋ ਰਹੀ ਹੈ ਤੇ ਕਵਾਲੀ ਤੇ ਨਾ ਕਵਾਲ ਕਰਦਾ ਨਾ ਤਣੀ ਤੜੀ 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 ਐ ਕਰਦਾ ਵਾ ਤੇ ਇੱਕ ਬਾਬਾ ਪਿੱਛੇ ਲੁੱਟਿਆ ਦੱਸ ਕੇ ਅਸੀਂ ਵੇਖਿਆ ਕਿ ਬਾਬੇ ਨੂੰ ਕੀ ਹੋਣ ਡਿਆ। ਉਹ ਨਾਲ ਮੁੰਡਾ ਕਹਿੰਦਾ ਬਾਬਾ ਜੀ ਨੂੰ ਉਹਦਾ ਬੜਾ ਮਜ਼ਾ ਆਉਣ ਡਿਆ, ਉਹਦੇ ਨਾਲ ਬੇਬੇ ਹੱਸੀ ਜਾਂਦੇ ਤੜੀ 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 ਤੇ ਬਾਬਾ ਅਨਕਰੀਮ ਫਰੀਦ ਨੇ ਵੀ ਉਹ ਕੇਸ ਹੋਇਆ। ਯਾਰ ਸੁਣੋ, ਮੈਂ ਖੁਦਾ ਦੀ ਕਸਮ ਹੈ ਬਾਬਾ ਜੀ ਨੇ ਪੁੱਛਿਆ, ਮੈਂ ਕਿਹਾ ਬਾਬਾ ਜੀ ਕੀ ਕਰ ਦੱਸਦੇ, ਕਹਿੰਦਾ ਪੁੱਤ ਆਰਾਮ ਨਾਲ ਗੱਲ ਹੋਣੀ ਹੈ ਵਿੱਚ ਤੜ ਤੜ ਤੜ। ਉਸਾਈ ਉਹ ਸਾਨੂੰ ਉਹ ਰਜ਼ਾ ਨੂੰ ਜਿਹੜੀ ਬਿਮਾਰੀ ਸੀ ਵਿਚਾਰੇ ਉਹ ਜਿਹੜਾ ਯੂਕੇ ਵਾਲਾ ਤੁਹਾਡਾ ਉਹ ਨਹੀਂ ਸੀ ਬਿਮਾਰੀ ਉਹ ਬਿਮਾਰੀ ਨਹੀਂ ਸੀ ਨਹੀਂ ਉਹ ਜੈਨੂਇਨ ਬਿਮਾਰੀ ਹੁੰਦੀ ਆ, ਉਹਦੀ ਕਾਪੀ ਕਰ ਰਿਹਾ ਸੀ। ਲੇਕਿਨ ਉਹਨੂੰ ਤਾਂ ਨਹੀਂ ਸੀ ਉਸਤਾਦ ਉਹਨੂੰ ਨਹੀਂ ਜੀ ਸੀ। ਤੁਸੀਂ ਭਾਈ ਜੀ ਉਹਨੂੰ ਉਹਨੇ ਕੀ ਕੀਤਾ ਭਲਾ ਸਾਈ ਜ਼ਰਾ ਦੱਸਣਾ ਜ਼ਰਾ। ਉਹਨੇ ਆ ਕੇ ਗੁਫ਼ਤਗੂ ਕਰਨ ਡਿਆ ਪ੍ਰੀਤ ਸਾਹਿਬ ਦੀ ਟਰਮ ਵਿੱਚ, ਹੋਰ ਪ੍ਰੀਤ ਸਾਹਿਬ ਦੀ ਤਬੀਅਤ ਠੀਕ ਸੀ, ਠੀਕ ਹੈ, ਹੋਰ ਕੀ ਕਰਦੇ ਪਏ ਹੋ ਤੁਸੀਂ? ਨਹੀਂ ਉਹ ਪਤਾ ਕੀ ਕਰਦਾ ਉਹਦਾ ਸਟਾਈਲ ਪਤਾ ਕੀ ਸੀ, ਉਹ ਬੈਠਾ ਨਾ ਉਸਤਾਦ ਜੀ ਨੇ ਗੱਲਾਂ ਕਰਨ, ਮੈਂ ਉਹਨੂੰ ਕਿਹਾ ਦੱਸਦਾ ਭਾਈ ਸੁਣਾਓ ਕਿੱਦਾਂ, ਹਾਂ ਯਾਰ ਬੜੀ ਉੱਥੇ ਸਰਦੀ ਸੀ, ਮੈਂ ਤੇ ਜਦੋਂ ਦਾ ਪਾਕਿਸਤਾਨ ਪਤਾ ਨਹੀਂ ਉਹ ਮੈਂ ਕਿਹਾ ਫਰੀਰ ਕਹਿੰਦਾ ਅੱਛਾ ਹੁਣ ਉਹ ਆਇਆ ਨਾ ਜਦੋਂ ਸਾਨੂੰ ਨਹੀਂ ਪਤਾ ਨਹੀਂ ਪਤਾ, ਮੈਂ ਕਿਹਾ ਉਸਤਾਦ ਸ਼ੁਰੂ ਤੇ ਹੁਣ ਉਹ ਆ ਕੇ ਮੇਰੇ ਨਾਲ ਗੱਲਾਂ ਕਰ ਰਿਹਾ, ਇੱਧਰ ਫੈਸਲ ਵੀ ਆ ਕੇ ਬਹਿ ਗਿਆ ਤੇ ਫਰੀਦ ਸਾਹਿਬ ਨੇ ਬੈਠਾ ਤੇ ਮੈਂ ਕਿਹਾ ਯਾਰ ਠੀਕ ਹੈ ਨਾ ਹੁਣ ਥੋੜਾ ਜਿਹਾ ਮਸਲਾ ਹੋਇਆ ਤੇ ਮੈਂ ਉਹਨਾਂ ਨੇ ਇਸ ਜ਼ਬਾਨ ਦੇ ਵਿੱਚ ਇਹਨਾਂ ਨੂੰ ਸਮਝਾਤਾ, ਜਾਣ ਕੇ ਹੋਰ ਡਰਾਤਾ ਤੇ ਹੁਣ ਗੱਲ ਕਰ ਰਿਹਾ ਤੇ ਅੱਗੇ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਪਈਆਂ ਤੇ ਕੋਈ ਹੱਥ ਨਹੀਂ ਲਾ ਰਿਹਾ ਤੇ ਉਹ ਗੱਲ ਕਰਦਾ ਕਹਿੰਦਾ ਅੱਛਾ ਚਾਹ ਫਰੀਦ ਸਾਹਿਬ ਦੇ ਉਹ ਜਿਹੜੇ ਚਾਹ ਦੇ ਵਿੱਚ ਉਹਦੇ ਵਿੱਚ ਅਕਸਰ ਹੁੰਦੇ ਤੇ ਫਰੀਦ ਇੰਜ ਕਰਕੇ ਨਾ ਮੇਰੇ ਕਹਿੰਦਾ ਉਸਤਾਦ ਜੀ ਮੈਂ ਕਿਹਾ ਓਏ ਉਹਨੇ ਕੀ ਇਹਨਾਂ ਦੇ ਤਰੋ ਕੱਢ ਕਾਸਮ ਦੇ ਉਹਨੇ ਕੀ ਤਰੋ ਕੱਢੇ ਸੀ ਉੱਤੇ ਲਾਉ ਨਹੀਂ ਕਾਸਮ ਨੇ ਜਦੋਂ ਕਿਹਾ ਨਾ ਉਹਨੇ ਕਾਸਮ ਭਾਈ ਮੈਂ ਆਪ ਕੁਛ ਕਾਸਮ ਕਹਿੰਦਾ ਭਾਈ ਇੱਧਰ ਬੈਠੋ ਮੇਰੇ ਪਾਸ। ਮੈਂ ਵਾਸ਼ਰੂਮ ਪਤਾ ਕਿੱਡਾ ਹੁੰਦਾ ਸੀ ਮੈਂ ਹੱਸਦਾ ਵਾਸ਼ਰੂਮ ਚਲਾ ਗਿਆ ਤੇ ਕਾਸਮ ਕਹਿੰਦਾ ਭਾਈ ਇੱਧਰ ਬੈਠੋ ਮੇਰੇ ਪਾਸ। ਵੈਸਾ ਨੈਸ਼ ਪੱਕਾ ਇਦਾਂ ਦੀ ਖੋਰ ਵੀ ਹੁੰਦੀ ਹੈ, ਖੋਰ ਦੱਸਦਾ ਸੀ ਨਾ ਇੱਕ ਹੋਰ ਉਹ ਇਦਾਂ ਕਰਦੇ ਆ। ਹਾਂਜੀ ਹਾਂਜੀ ਉਹ ਮੂੰਹ ਤੇ ਚਪੇੜਾ ਮਾਰਨ ਲੱਗ ਨਹੀਂ ਪੈਂਦੇ। ਆਹੋ ਲੇਕਿਨ ਸਪੀਡ ਵਾਲੀ ਬਿਲਕੁਲ ਸੀਰੀਅਸ ਆ, ਯਾਨੀ ਤੁਸੀਂ ਹੱਸਣਾ ਨਹੀਂ, ਪਹਿਲੇ ਲਾਫਟਰ ਨਹੀਂ ਦੇਣਾ, ਪੂਰਾ ਐਕਟ ਦੇਖਣਾ ਪਹਿਲੇ, ਠੀਕ ਹੈ। ਉਹਨਾਂ ਗੱਲ ਕਰ ਰਹੇ ਆ। और फरीद साहब कैसे हैं? जी अल्लाह ठीक ठाक है, अल्हम्दुलिल्लाह काम शाम ठीक बड़ा ठीक जा रहा है काम शाम। ओ यार की कसम है। अच्छा एक और उन्हें दस्या जो पता नहीं की कहंदा कि नहीं गुस्से च आ ਜਾਂਦਾ ਨਹੀਂ ਗੁੱਸੇ ਨਹੀਂ ਹੁੰਦਾ, ਇਦਾਂ ਦਾ ਕੁਝ ਹੋਰ ਵੀ ਪੇਸ਼ੈਂਟ ਹੁੰਦਾ, ਉਹਨੂੰ ਪਤਾ ਨਹੀਂ ਕੀ ਕਹਿੰਦੇ, ਉਹ ਕਹਿੰਦਾ ਵਾ ਕਿ ਹੋਰ ਬਾਬਾ ਜੀ ਲਓ ਜੀ ਇਹਦੀ ਮੈਂ ਤਾਂ ਨਹੀਂ ਇੱਕ ਗੱਲ ਸੁਣੋ ਜੀ। ਤੇ ਉਹਨੂੰ ਨਹੀਂ ਪਤਾ ਕਿ ਉਹਨੇ ਕੀ ਐਟਮ ਕਰਤੀ, ਉਹ ਨਾਰਮਲ ਆ। ਸਹੀ ਗੱਲ ਅਰੇ ਕਿਹੜਾ ਗੱਲ ਫਿਰ ਉੱਥੇ ਸ਼ੁਰੂ ਕਰ। ਨਹੀਂ ਉਹ ਇਹਨਾਂ ਨੂੰ ਸ਼ਬੀਰ ਕਾ ਸਾਹਿਬ ਨੂੰ ਇੱਕ ਬਿਮਾਰੀ ਸੀ ਨਾ ਜਿਹੜੀ ਆ ਜਿਹੜੀ ਇੰਜ ਯਕਦਮ ਇੰਜ ਕਰ ਦੇਣਾ ਉਹ ਕਈਆਂ ਨੂੰ ਹੁੰਦੀ ਹੈ, ਉਹ ਇਹ ਤਾਂ ਨਾਰਮਲ ਹੁੰਦੀ ਹੈ। ਇਹਨਾਂ ਬਹੁਤ ਸਪੀਡ 'ਚ ਕਰਦੇ ਸੀ। ਅੱਛਾ ਇੱਕ ਹੁੰਦੇ ਨੇ ਉਹ ਨਾ
ਮੋਢੇ ਨੂੰ ਐ ਕਰਦੇ ਨੇ। ਆਹੋ ਆਹੋ ਮੋਢੇ ਅਕਸਰ ਲੋਕ ਨਾ ਗੱਲ ਕਰਦੇ ਯਾਰ ਉਹਨੂੰ ਮੈਂ ਗਿਆ ਉਹਦੇ ਕੋਲ ਇਹ ਕਹਿ ਕਰਦੇ ਨੇ ਆਹੋ। ਤੇ ਕਈ ਉਹ ਆਈਟਮ ਕਰਦੇ ਨੇ ਇਹ ਤਾਂ ਨਾਰਮਲ ਕਈਆਂ ਨੂੰ ਹੁੰਦੀ ਹੈ ਨਾ, ਨਹੀਂ ਉਹ ਲੇਕਿਨ ਉਹ ਔਨ ਫੋਨ ਨਹੀਂ ਹੁੰਦੇ, ਉਹ ਆਪਣਾ ਕਰਦੇ ਰਹਿੰਦੇ। ਇਹ ਜਿਹੜੀ ਤੈਨੂੰ ਗੱਲ ਕਰਦੇ ਆ ਕਿ ਵਿਜ਼ਾ ਦੇ ਸ਼ਾਇਦ ਬਹੁਤ ਚੰਗੀ ਭਾਈ ਇਹ ਹੋਰ ਚੀਜ਼ ਹੈ। ਇੱਕ ਤਾਂ ਜੀ ਇੰਜ ਵੀ ਲਾਉਂਦੇ ਜਿਹੜੇ ਬੰਦਾ ਅਗਲਾ ਡਰ ਜਾਂਦਾ। ਆਹੋ ਨਹੀਂ ਉਹ ਸਾਨੂੰ ਰਜ਼ਾ ਨੇ ਨਾ ਇੱਕ ਵਾਰੀ ਜਨਨ ਤਰਾ ਦਿੱਤਾ ਸੀ ਮੈਨੂੰ। ਸੱਚੀ ਮੁੱਚੀ ਉਹਦੇ ਤੇ ਤਰਸ ਆਉਣ ਲੱਗ ਪਿਆ ਕਿ ਯਾਰ ਇਹ ਨਹੀਂ ਵੱਡੀ ਬਿਮਾਰੀ ਉਹ ਯਾਰ ਮੈਂ ਉਹਨੂੰ ਮਿਲਿਆ ਵਾ ਪਹਿਲੋਂ 2-4 ਵਾਰੀ ਮਿਲਿਆ ਤੇ ਮੈਨੂੰ ਕੋਈ ਨਹੀਂ, ਮੈਨੂੰ ਇਹਨਾਂ ਨੇ ਦੱਸਿਆ ਬਾਹਰ ਆ ਕੇ ਉਸਤਾਦ ਜੀ ਨੇ ਕਿਹਾ ਕਿ ਯਾਰ ਫਰੀਦ ਦੇ ਨਾਲ ਥੋੜਾ ਜਿਹਾ ਨਾ ਵਿਚਾਰੇ ਦਾ ਮਸਲਾ ਬਣ ਗਿਆ। ਮੈਂ ਕਿਹਾ ਕੀ ਹੋਇਆ? ਇਹਨੇ ਬਿਮਾਰੀ ਲੱਗ ਗਈ ਹੈ ਤੇ ਉਹ ਨਹੀਂ ਬਿਮਾਰੀ ਲੱਗ ਨਹੀਂ ਗਈ, ਮੈਂ ਕਿਹਾ ਤੂੰ ਇਹ ਪ੍ਰੋਬਲਮ ਹੈ। ਉਸਤਾਦ ਜੀ ਉਹ ਫੜਿਆ ਪਤਾ ਕਿੱਦਾਂ ਗਿਆ ਭਾਈ ਰਜ਼ਾ, ਉਹ ਬਾਹਰ ਆ ਕੇ ਨਾ ਆਪਣੀ ਵਾਈਫ ਤੇ ਨਾ ਵੀਡੀਓ ਕਾਲ ਤੇ ਲੱਗਾ ਤੇ ਉਹਨਾਂ ਕੀ ਹਾਲ ਹੈ, ਠੀਕ ਆ ਨਹੀਂ ਉਹ ਕਹਿਣ ਦੀ ਭਾਬੀ ਕਿ ਇਹ ਕੀ ਹੋ ਗਿਆ तुम्हें, वो मैं ਉਦੋਂ ਸਮਝ ਗਿਆ। ਮੈਂ ਕਿਹਾ ਲੋ ਜੀ ਨਹੀਂ ਇੱਕ ਹੋਰ ਗੱਲ ਸੀ ਜਿਹੜਾ ਕਿਹੜੀ ਗੱਲ ਕਰ ਲਿਆ ਉਸਤਾਦ ਜੀ, ਰਜ਼ਾ ਜਿੱਦਾਂ ਅੱਛਾ ਉਹਨੇ ਐਕਟ ਕੀਤਾ ਨਾ ਰਜ਼ਾ ਭਾਈ ਨੇ, ਮੈਂ ਕਹਿੰਦਾ ਵਾ ਬਹੁਤ ਲੋਕ ਸ਼ਾਇਦ ਇਹਨੂੰ ਏਡਾ ਪੱਕਾ ਨਾ ਮੈਂ ਕਰ ਵੀ ਹੁਣ ਆਏਗਾ ਨਾ ਤੇ ਆਪਾਂ ਜਿਹੜਾ ਲੋਕਾਂ ਨੂੰ ਨਹੀਂ ਨਾ ਪਤਾ ਉਹਨੂੰ ਮਿਲਾਉਣਾ ਉਹਦੇ ਨਾਲ, ਬੁਲਾ ਲਾਂਗੇ ਐਸੇ ਬੰਦੇ ਬੁਲਾ ਲਾਂਗੇ ਜਿਨ੍ਹਾਂ ਦਾ ਚੇਦਾ, ਲੇਕਿਨ ਸਾਡੇ ਕੋਲ ਰਿਹਾ ਨਹੀਂ ਜਾ। ਤੁਹਾਡੇ ਮੇਰਾ ਤੇ 6 ਵਾਰੀ ਮੇਰਾ ਕੀ ਹਾਸਾ ਪਟਿਆ ਮੈਂ। ਕਈ ਲੋਕ ਹੁੰਦੇ ਨੇ ਸਾਈ ਜਿਹੜੇ ਕਹਿੰਦੇ ਨੇ ਕਿ ਯਾਰ ਤੁਸੀਂ ਆਪ ਹੀ ਹੱਸੀ ਜਾਂਦੇ ਹੋ ਇਹ ਹੁੰਦਾ ਜਿਹੜਾ ਸਿਚੁਏਸ਼ਨਲ ਸ਼ੋ ਉਸਤਾਦ ਜੀ, ਜਿਹੜੀ ਆਮ ਬਹੁਤ ਵਾਲੀ ਗੱਲ। ਪੱਕਾ ਨੈਾ ਸ਼ੋ ਕਰਦਾ, ਫਿਰ ਉਹ ਤੁਸੀਂ ਅੱਗੋਂ ਹੱਸੇ ਨਾ ਤੇ ਉਹਦੇ ਤੇ ਹੱਸਦਾ ਵੀ ਨਹੀਂ। ਹਾਂ ਕੀ ਹੋਇਆ? ਹਾਂ ਬਿਲਕੁਲ ਤੁਸੀਂ ਹੱਸੇ ਨਾ ਨਹੀਂ ਕੀ ਹੋਇਆ, ਕਿ ਉਹਨੂੰ ਇਹ ਵੀ ਨਹੀਂ ਪਤਾ ਵੀ ਮੇਰੇ ਕੋਲ ਕੁਝ ਹੋ ਰਿਹਾ। ਔਰ ਜੈਨੂਇਨ ਇਹਨਾਂ ਦਾ ਨਾਂ ਉਹਨੂੰ ਮੈਂ ਰਾਜਾ ਨੂੰ ਪੁੱਛ ਕੇ ਦੱਸਾਂਗਾ, ਇਹਦਾ ਇੱਕ ਸਪੈਸ਼ਲ ਨਾਂ ਹੁੰਦਾ ਉਹ ਪੇਸ਼ੈਂਟ ਦਾ, ਉਹ ਕਰਦੇ ਨੇ ਹਟਾ ਨਹੀਂ ਕੋਈ ਹੋਰ ਇਹਦਾ ਨਾਂ। ਉਹ ਇੱਕ ਐਟਮ ਸੀ ਜਿਹੜੀ ਕਰਦਾ ਉਸਤਾਦ ਜੀ, ਉਹ ਐਵੇਂ ਸੜਕ ਦੇ ਵਿੱਚ ਖਲੋ ਕੇ ਕਹਿ ਰਿਹਾ ਸੀ ਨਹੀਂ ਇਹ ਤਾਂ ਹੋਰ ਚੀਜ਼ਾਂ ਨੇ ਨਾ, ਇਹ ਤੇ ਅਗਲੀ ਕੈਟਾਗਰੀ। ਜਿੱਦਾਂ ਉਹ ਇੱਕ ਦਿਨ ਅਸੀਂ ਡਿਸਕਸ ਕੀਤੀ ਸੀ ਕਿ ਫੋਬੀਆ ਹੁੰਦਾ ਬੰਦੇ ਨੂੰ ਹੱਥ ਧੋਈ ਜਾਣੇ, ਇੰਨੇ ਉਹਨੂੰ ਇਹ ਲੱਗਦਾ ਮੇਰੇ ਹੱਥ ਗੰਦੇ ਆ, ਇੰਨੇ ਹੱਥ ਧੋਣੇ ਫਰੀਦ ਸਾਹਿਬ, ਹੱਥ ਫਟ ਕੇ ਬਲੱਡ ਨਿਕਲਣ ਲੱਗ ਪਿਆ। ਓਏ ਮੇਰੇ ਮੌਲਾ ਇਹ ਹੱਥ ਫਟ ਗਏ ਨੇ, ਫਟ ਕੇ ਪਾਣੀ ਕਿੰਨਾ ਕਿ ਯਾਰ ਤੂੰ ਪਾਣੀ ਧੋਈ ਜਾਣਾ, ਮਤਲਬ ਅੱਲਾ ਮਾਫੀ ਦੇਵੇ ਤੂੰ ਪਾਣੀ 'ਚ ਫੁੱਲ ਕੇ ਬਾਹਰ ਆਏ ਨਹੀਂ ਜੋ ਕਿਸੇ ਵੀ ਚੀਜ਼ ਦੀ, ਉਹਨੇ ਇੰਨੇ ਕੁ ਧੋਣੇ, ਫਿਰ ਇੰਨਾ ਕੁ ਸਾਬਣ ਮਲੀ ਜਾਣਾ ਕਿ ਚੀਰੇ ਪੈ ਗਏ ਨੇ, ਬਲੱਡ ਨਿਕਲਣ ਲੱਗ ਪਿਆ। ਤਾਂ ਉਹਨੂੰ ਇਹ ਹੈ ਕਿ ਮੇਰੇ ਹੱਥ ਗੰਦੇ ਆ। ਇਹ ਜੈਨੂਇਨ ਬਿਮਾਰੀ। ਹਾਂਜੀ ਨਫਸੀਅਤ ਦੀ ਬਿਮਾਰੀ। ਅੱਛਾ ਹੁਣ ਤੈਨੂੰ ਉਹ ਨਹੀਂ ਸੀ ਤੈਨੂੰ ਦੱਸੇ ਜਿਹੜਾ ਰੋਜ਼ ਸਵੇਰ ਉੱਠ ਕੇ ਤੇ ਉਹ ਸੋਚਦਾ ਕਿ ਵੀ ਮੈਂ ਅੱਜ ਮੈਂ ਕੁਰਸੀ ਆ, ਇਹ ਪੇਸ਼ੈਂਟ ਆ। ਉਹ ਰੋਜ਼ ਉਹਨੇ ਸਵੇਰ ਉੱਠਣਾ ਵਾ ਤੇ ਉਹਨੂੰ ਇੱਕ ਕਮਾਂਡ ਮਿਲਣੀ ਹੈ ਕਿ ਅੱਜ ਮੈਂ ਕੁਰਸੀ ਆ ਸਾਰਾ ਦਿਨ, ਤੇ ਉਹਨੇ ਸਾਰਾ ਦਿਨ ਆਪਣੇ ਆਪ ਨੂੰ ਕੁਰਸੀ ਸਮਝਣਾ ਕਿ ਮੈਂ ਕੁਰਸੀ। ਤੇ ਉਹਨੇ ਦੱਸਿਆ ਉਹ ਡਾਕਟਰ ਸਾਹਿਬ ਨੇ, ਹਾਂਜੀ ਤੇ ਉਹਨੇ ਕਿਹਾ ਸੀ ਸਾਡੇ ਕੋਲ ਇੱਕ ਪਠਾਨ ਸੀ, ਉਹ ਵਿਚਾਰੇ ਨੂੰ ਇਹ ਪ੍ਰੋਬਲਮ ਸੀ, ਤੇ ਅਸੀਂ ਦੇਖਿਆ ਔਰ ਜਿੱਥੇ ਰਹਿੰਦਾ ਸੀ ਤੇ ਸਵੇਰੇ ਦਰਖਤ ਦੇ ਉੱਤੇ ਟਹਿਣੀ ਤੇ ਬੈਠਾ ਚੜ ਕੇ, ਤੇ ਅਸੀਂ ਉਹਨੂੰ ਕਿਹਾ ਕੀ ਹੋਇਆ? ਕਹਿੰਦਾ ਮੈਂ ਫਾਖਤਾ ਹੂੰ। ਅੱਛਾ ਉਹ ਜਿਹੜਾ ਕੰਧ ਵਾਲਾ ਸੀਗਾ ਉਸਤਾਦ ਜੀ, ਉਹ ਵੀ ਖਾਂਦਾ ਨੇ। ਅੱਛਾ ਹੁਣ ਇੱਕ ਕਰੈਕਟਰ ਉਹਨਾਂ 'ਚ ਇੱਕ ਹੋਰ ਬਿਮਾਰੀ, ਉਹਨੇ ਤੈਨੂੰ ਸਿਰਫ ਘੂਰੀ ਜਾਣਾ ਤੇ ਤੂੰ ਪਜ਼ਲ ਹੋ ਜਾਣਾ। ਹਾਂ ਹੁਣ ਗੁੱਸੇ ਨਾਲ ਘੂਰਨਾ ਕਰਨਾ ਉਹਨੇ ਕੁਝ ਨਹੀਂ, ਪਜ਼ਲ ਹੋ ਜਾਣਾ ਉਹਨੇ। ਹਾਂ ਫਿਰ ਇੱਕ ਕਰੈਕਟਰ ਨਾਲ ਉਹ ਕਹਿੰਦਾ ਮੈਨੂੰ ਇੰਝ ਲੱਗਦਾ ਮੇਰੇ ਖਿਲਾਫ ਨਾਲ ਦੇ ਘਰ 'ਚ ਗੱਲਾਂ ਹੋ ਰਹੀਆਂ, ਇਹ ਕੰਧ ਦੇ ਪਿੱਛੇ ਮੇਰੇ ਖਿਲਾਫ ਗੱਲਾਂ ਹੋ ਰਹੀਆਂ। ਉਹਨੇ ਸਾਰੇ ਘਰ ਦੇ ਨੂੰ ਫੜ ਕੇ ਕੰਧਾਂ ਨਾਲ ਲਾਇਆ, ਸੁਣੋ ਓਏ ਹੋਏ ਕੀ ਅਜ਼ੀਅਤ ਹੋਏਗੀ ਯਾਰ, ਅੱਲਾ ਮਾਫ। ਉਹਦੇ ਤੇ ਹਾਂਜੀ ਇਲਾਜ ਕਰਦੇ ਨੇ ਹੁੰਦਾ, ਲੇਕਿਨ ਤੂੰ ਇਸ ਲਈ ਮੈਂ ਕਹਿੰਦਾ ਨਾ ਯਾਰ ਇਹਨੂੰ ਨਾ ਐਵੇਂ ਮਾੜੀ ਮੋਟੀ ਗੱਲ ਤੇ ਇਹਨੂੰ ਇੰਨਾ ਖਰਾਬ ਕਰਿਆ ਕਰੋ। ਇੱਕ ਹੋਰ ਗੱਲ ਸਾਜੀ, ਉਹ ਮੈਥਿਊ ਸੁਲੇਮਾਨ ਨੇ ਮੈਨੂੰ ਦੱਸੀ, ਕਹਿੰਦੇ ਅਸੀਂ ਵਿਜ਼ਿਟ ਕੀਤਾ ਉਸ ਰਿਸਰਚਰ ਦੇ ਦੋਸਤ, ਉਹ ਕਹਿੰਦਾ ਅਸੀਂ ਰਿਸਰਚ ਕਰਨ ਇੱਕ ਨਾ ਪਾਗਲਖਾਨੇ 'ਚ ਗਏ ਤੇ ਉੱਥੇ ਨਾ ਇੱਕ ਬੰਦਾ ਕਹਿੰਦੇ ਉਹ ਐਂ ਕਰਕੇ ਖੜਾ ਕਿਚਨ ਦੇ ਉੱਤੇ, ਤੇ ਅਸੀਂ ਜਾ ਕੇ ਪੁੱਛਿਆ ਵੀ ਇਹ ਕੌਣ ਹੈ? ਕਹਿੰਦਾ ਥੱਲੇ ਇੱਕ ਖਲੋਤਾ ਬੰਦਾ, ਕਹਿੰਦਾ ਇਹ ਬਲਬ ਹੈ। ਕਹਿੰਦਾ ਇਹਦੇ 'ਚ ਤਬੀਅਤ ਬਲਬ ਵਾਲੀ ਆਈ ਉਹਨੇ ਹੈ। ਉਹ ਸੋਚ ਲੈਣਾ ਕਿ ਮੈਂ ਅੱਜ ਬਲਬ ਆ। ਉਹਨੇ ਕਿਹਾ ਇਹ ਬਲਬ ਹੈ, ਤੇ ਉਹਨੇ ਕਿਹਾ ਥੱਲੇ ਲਾਓ, ਕਹਿੰਦਾ ਨਹੀਂ ਫਿਰ ਲਾਈਟ ਬੰਦ ਹੋ ਜਾਂਦੀ। ਉਹ ਉਸਤਾਦ ਜੀ ਵਾਲੀ ਗੱਲ ਕਰ, ਤੂੰ ਤੇ ਅਕਲਮੰਦ ਲੱਗਦਾ, ਤੂੰ ਕਿੱਧਰ ਕਹਿੰਦਾ ਚੱਲਾ ਵਾ ਬੈ ਤੂੰ। ਅੱਛਾ ਕਿ ਸੌਰੀ ਤੁਹਾਡੀ ਗੱਲ ਕਰਨਾ, ਕਈਆਂ ਬੰਦਿਆਂ ਨੂੰ ਰੋਣ ਦਾ ਯਾਨੀ ਇਮੋਸ਼ਨਲ ਸੀਨ ਜਾਂ ਇਮੋਸ਼ਨਲ ਕੋਈ ਸਟੋਰੀ ਨਹੀਂ ਸੁਣ ਸਕਦੇ। ਇਹ ਤੇ ਆਮ ਬੰਦਿਆਂ ਨੂੰ ਹੁੰਦਾ ਨਾ, ਮੈਂ ਕਈ ਵਾਰੀ ਓਪਨ ਹੁੰਦਾ ਫਿਲਮ 'ਚ। ਮੈਂ ਇੱਕ ਸੱਚੀ ਜੈਨੂਇਨ ਵਾਕਿਆ ਵੇਖਿਆ ਕਿ ਇੱਕ ਵਾਲਦਾ ਫੌਤ ਹੋਈ ਕਿਸੇ ਦੀ, ਤੇ ਉੱਥੇ ਨਾ ਸਾਰੀ ਮਹਿਫਲ ਹੋ ਰਹੀ ਤੇ ਉਸਤਾਦ ਜੀ ਉੱਥੇ ਇੱਕ ਦੋਸਤ ਪੜ ਰਿਹਾ ਕਿ ਮਾਵਾਂ ਜਦੋਂ ਮਰ ਜਾਂਦੀਆਂ, ਸਾਡਾ ਦੋਸਤ ਹੀ ਸੀ, ਤੇ ਹੁਣ ਅਸੀਂ ਸਾਰੇ ਪਿੱਛੇ ਦੋਸਤ ਨਾਲ ਖੜੇ ਮੋਟਰਸਾਈਕਲਾਂ ਤੇ ਬੈਠੇ ਪਿੱਛੇ ਸਟੇਜ ਦੇ ਸੁਣਨ ਦੇ। ਤੇ ਹੁਣ ਇੱਕ ਮੁੰਡਾ ਤੇ ਉਹਦੀ ਕੋਈ ਵਾਲਦਾ ਫੌਤ ਹੋਈ ਸੀ, ਤੇ ਲੇਕਿਨ ਉਹਨੂੰ ਜਦੋਂ ਵੀ ਉਹ ਕੋਈ ਏਦਾਂ ਦੀ ਗੱਲ ਸੁਣਦਾ ਤੇ ਉਹਨੂੰ ਬੇਸਾਖਤਾ ਜਿਹੜਾ ਨਾ ਉਹ ਆਪਣੇ ਚੋਂ ਬਾਹਰ ਹੋ ਜਾਂਦਾ। ਤੇ ਉਹ ਹੁਣ ਪੜ ਰਿਹਾ ਵਾ ਤੇ ਉਹਨਾਂ ਵਿੱਚੋਂ ਉਹਨਾਂ ਰੋਂਦਾ ਇਹ ਟੈਪ ਰੋਣ ਡਿਆ, ਤੇ ਉਸਤਾਦ ਜੀ ਹੁਣ ਉਹਨਾਂ ਰੋਂਦਾ ਸਟੇਜ ਦੇ ਅੱਗੇ ਚਲੇ ਗਿਆ, ਤੇ ਹੁਣ ਉਹ ਸਟੇਜ ਤੇ ਪੜਨ ਲੱਗ ਕਹਿੰਦਾ ਤੈਨੂੰ ਪਤਾ ਮੇਰੀ ਅੱਬੀ ਫੌਤ ਹੋਈ ਹੈ। ਹੁਣ ਉਹ ਆਪਸ ਯਾਰ ਨੇ
तो वो कह रहे हैं कहिए सुभान अल्लाह, इसको बिठाया जरा सुभान अल्लाह। तो वो गाला कड्डी जा रहा। ਫਿਆਜ਼ ਨਾ ਮੇਰਾ ਇੱਕ ਯਾਰ ਸੀ ਡਰਮਰ ਸਾਡੇ ਫੈਸਲਾਬਾਦ ਦਾ, ਬੜਾ ਪਿਆਰਾ, ਸਾਰਿਆਂ ਦਾ ਪਿਆਰ ਵਾਲਾ, ਡਰਮ ਵਜਾਉਂਦਾ ਸੀ, ਬਹੁਤ ਨਾਈਸ ਬੰਦਾ, ਬਹੁਤ ਅੱਛਾ, ਦਰਦੇ ਦਿਲ ਰੱਖਣ ਵਾਲਾ। ਫਿਆਜ਼ ਫੌਤ ਹੋ ਗਿਆ ਵਿਚਾਰਾ ਜਵਾਨੀ 'ਚ ਹੀ। ਤੇ ਉਹਦੀ ਵਾਲਦਾ ਉਹ ਸਾਡੇ ਕੋਲ ਬੈਠਾ ਨਾ, ਤੇ ਅਸੀਂ ਮਦਨ ਮੋਹਨ ਸਾਹਿਬ ਦਾ, ਲਤਾ ਜੀ ਦਾ ਗਾਣਾ ਸੁਣਦੇ ਨੇ ਸਾਂ, ਤੇ ਹੈ ਤੇਰੇ ਸਾਥ ਮੇਰੀ ਵਫਾ ਮੈਂ ਨਹੀਂ ਤੋ ਕਿਆ, ਜ਼ਿੰਦਾ ਰਹੇਗਾ ਪਿਆਰ ਮੇਰਾ ਮੈਂ ਨਹੀਂ ਤੋ ਕਿਆ। ਤੇ ਹੁਣ ਉਹ ਦਿਲ ਕਰੇ ਹੀਰਵਨ ਨੇ ਉਹਦੇ ਵਿੱਚ ਆਪਣੇ ਵਾਸ਼ਕ ਵਾਸਤੇ ਗਾਇਆ ਹੋਵੇ, ਲੇਕਿਨ ਉਹ ਆਪਣੀ ਵਾਲਦਾ ਨੂੰ ਯਾਦ ਕਰਦਾ ਸੀ ਤੇ ਰੋਈ ਜਾਂਦਾ ਹੁੰਦਾ ਸੀ ਇਸ ਗਾਣੇ, ਰੋਈ ਜਾਂਦਾ। ਯਾਨੀ ਇਹ ਦੋ ਲੈਣਾ ਜਿਹੜੀਆਂ ਨੇ ਨਾ, ਹੈ ਤੇਰੇ ਸਾਥ ਮੇਰੀ ਵਫਾ ਮੈਂ ਨਹੀਂ ਤੋ ਕਿਆ, ਜ਼ਿੰਦਾ ਰਹੇਗਾ ਪਿਆਰ ਮੇਰਾ ਮੈਂ ਨਹੀਂ ਤੋ ਕਿਆ, ਉਹਨੇ ਸੁਣੀ ਜਾਣਾ ਤੇ ਰੋਈ ਜਾਣਾ। ਫਿਆਜ਼ ਉਸਤਾਦ ਜੀ, ਅੱਲਾਹ ਨੂੰ ਤਰੀਕੇ ਰਹਿਮਤ ਕਰੇ ਯਾਰ, ਬਹੁਤ ਵੱਡਾ ਦੁੱਖ ਸੀ ਯਾਰ, ਉਹ ਇੰਨਾ ਪਿਆਰ ਵਾਲਾ ਜੀ ਸੀ ਯਾਰ। ਉਹ ਇਸ ਤਰ੍ਹਾਂ ਦਾ ਬੰਦਾ ਸੀ ਕਿ ਮਤਲਬ ਤੇਰਾ ਕੋਈ ਕੰਮ ਆਇਆ ਤਾਂ ਕੋਈ ਕੰਮ ਆ ਤੇ ਉਹਨੂੰ ਇੰਜ ਲੱਗਣਾ ਜਿਵੇਂ ਮੇਰੀ ਕੋਈ ਟੈਨਸ਼ਨ ਹੈ, ਇੰਜ ਦਾ ਸੀ ਉਹ ਬੰਦਾ। ਸਹੀ ਸੀ ਕਿ ਮੇਲੇ ਤੇ ਗਏ, ਮੈਂ ਸ਼ਹਜ਼ਾਦ ਕਪੂਰ, ਸਾਡੀ ਪੂਰੀ ਟੀਮ ਗਈ, ਠੀਕ ਹੈ। ਉੱਥੇ ਅਸੀਂ ਐਜ਼ ਏ ਕਾਮੇਡੀਅਨ ਗਏ, ਤੇ ਉਹ ਹੁਣ ਨਾ ਜਿਹੜਾ ਮੇਲੇ ਵਾਲਾ ਜਿਹੜਾ ਮਾਲਕ ਸੀ ਨਾ, ਕਹਿੰਦਾ ਜਿਹੜੇ ਮੁਰਸ਼ਿਦ ਨੇ ਨਾ ਉਹਨਾਂ ਨੂੰ ਜਾਂ ਮੁਰਸ਼ਿਦ ਕਹਿਣਾ ਜਾਂ ਸਰਕਾਰ ਕਹਿਣਾ, ਬਾਬਾ ਜੀ ਨਹੀਂ ਕਹਿਣਾ ਕਿਸੇ ਨੇ। ਠੀਕ ਉਹ ਕਿਤੇ ਉਹਦੀ ਫਿਰ ਮੈਂ ਕਿਹਾ ਕਿਉਂ ਨਹੀਂ, ਕਹਿੰਦਾ ਯਾਰ ਉਹ ਗੁੱਸਾ ਕਰਦੇ, ਮੇਰਾ ਮਿਹਰਬਾਨੀ ਯਾਰ, ਬਾਬਾ ਜੀ ਨਹੀਂ ਕਹਿਣਾ, ਠੀਕ ਹੈ ਨਾ। ਅਸੀਂ ਹੁਣ ਉਸਤਾਈ ਗਏ ਆ, ਮਾਈਕ ਇੱਕ ਮੈਂ ਪੜਿਆ, ਇੱਕ ਸ਼ਹਜ਼ਾਦ ਕਪੂਰ ਨੇ ਪੜਿਆ, ਇੱਕ ਹੋਰ ਡਾਇਰੈਕਟਰ ਨੇ ਪੜਿਆ, ਤੇ ਉਸਤਾਦ ਜੀ ਕਪੂਰ ਨੇ ਪਹਿਦੀ ਲੈਂਦੀ ਛੱਡੇ, ਕਹਿੰਦਾ ਬਾਬਾ ਜੀ ਜਾਸਨਾ ਨੇ ਕਪੂਰ ਨੇ ਤੁਹਾਡਾ ਹਰ ਜਗ੍ਹਾ ਤੇ ਕੰਮ ਖਰਾਬ ਕਪੂਰ ਨੇ ਉਸਤਾਈ ਬਾਬਾ ਜੀ ਉੱਠੇ, ਉਹਨਾਂ ਨੇ ਜਿੱਥੇ ਸਾਊਂਡ ਸੁਣ ਨਹੀਂ ਪਿਆ ਹੁੰਦਾ, ਉਹਦੀਆਂ ਤਾਰਾਂ ਦਾ ਗੁੱਛਾ ਜਿਹਾ ਫੜ ਗਿਆ, ਡੈਪ ਨੂੰ ਗੋਦਰ ਸਾਰੀਆਂ ਲਾਈਟਾਂ ਨੂੰ ਬੰਦ ਕਰ ਦਿੱਤੇ, ਉਹਨਾਂ ਤੋਂ ਡਾਇਰੈਕਟਰ ਕਹਿੰਦਾ ਮੈਂ ਤੁਹਾਨੂੰ ਕਿਹਾ ਵੀ ਸੀ ਬਾਬਾ ਜੀ ਨਹੀਂ ਕਹਿਣਾ, ਫਿਰ ਤੁਸੀਂ ਕਹਿ ਦਿੱਤਾ। ਤਾਂ ਜੀ ਸਾਡਾ ਇੱਕ ਦੋਸਤ ਸੀ ਤੇ ਮੁਰਸ਼ਦ ਬੇਟੇ, ਮੁਰਸ਼ਦ ਨੂੰ ਸਾਰੇ ਜਿਵੇਂ ਕਹਿੰਦੇ ਨੇ ਸਰਕਾਰ ਬਾਬਾ ਜੀ ਕਹਿੰਦੇ ਨੇ, ਤੇ ਉਹ ਹੁਣ ਉਹਨੂੰ ਜਗ੍ਹਾ ਨਹੀਂ ਲੱਭਦੀ, ਸਟੇਜ ਭਰਿਆ, ਤੇ ਕਹਿੰਦਾ ਬਾਬਾ ਜੀ ਦੇ ਕੋਲ ਜਾ ਕੇ ਤਾਂ ਚਾਚਾ ਹੀ ਥੋੜਾ ਪਰਨ ਨੂੰ ਬਣ ਗਏ ਚਾਚਾ ਹੀ ਥੋੜਾ ਪਰਾਂ ਆਪਣੀ ਪਰ ਗਏ ਹੋ ਗਿਆ ਮੈਨੂੰ ਲੱਗਦਾ ਇਹਨੇ ਵੀ ਨਾ 2 ਸਾਲਾਂ ਤੱਕ ਆਮਰ ਬਣ ਜਾਣਾ। ਜਲਦੀ ਬਣ ਜਾ ਜਲਦੀ। ਨਹੀਂ ਮੈਨੂੰ ਇੱਕ ਹੋਰ ਗੱਲ, ਇੱਕ ਹੋਰ ਗੱਲ ਯਾਦ ਆਈ। ਸਾਡੀ ਗਾਣਾ ਲੱਗਾ ਤੂੰ ਕੱਲ ਚਲਾ ਜਾਏਗਾ, ਮੁਹੰਮਦ ਅਜ਼ੀਜ਼ ਸਾਹਿਬ, ਉਹ ਹੁਣ ਨਾ ਰੋ ਰਿਹਾ, ਕਹਿੰਦਾ ਇਹ ਟੈਪ ਰੋ ਰਿਹਾ, ਤੇ ਹੁਣ ਨਾ ਚਾਲ ਆ ਵੀ ਸਾਰੇ, ਅਸੀਂ ਸਾਰੇ ਜਾ ਕੇ ਕੋਲ ਬੈਠੇ ਤੇ ਸੀਗੇ, ਕੀ ਹੋਇਆ, ਕਹਿੰਦਾ ਛੋਟਾ ਭਾਈ ਸੀ ਜਦੋਂ ਜਾਣਾ ਸੀ ਉਹਨੇ ਆ ਗਾਣਾ ਸੁਣ ਦਿੱਤਾ ਸੀ, ਤੂੰ ਚੱਲ ਕੱਲ ਚਲਾ ਜਾਏਗਾ। ਤੇ ਮੈਂ ਕਿਹਾ ਅੱਛਾ ਯਾਰ ਕੋਈ ਗੱਲ ਨਹੀਂ। ਤੇ ਥੋੜੀ ਦੇਰ ਬਾਅਦ ਨਾ ਹੁਣ ਰੋਈ ਜਾ ਰਿਹਾ ਤੇ ਅੱਗੇ ਗਾਣਾ ਬਦਲ ਗਿਆ, ਤੇ ਹੁਣ ਉਹ ਗਾਣਾ ਨਹੀਂ ਹੈਗਾ ਮੈਂ ਇਸ਼ਕ ਕਮਾਇਆ ਲੋਕ, ਉਹਦੇ ਤੇ ਵੀ ਰੋਈ ਜਾਂਦਾ। ਮੈਂ ਕਿਹਾ ਹੁਣ ਕੀ ਰੋਣ ਡਿਆ, ਕਹਿੰਦਾ ਛੋਟਾ ਭਾਈ ਇੱਥੇ ਡਾਂਸ ਬਹੁਤ ਸੋਹਣਾ, ਛੋਟਾ ਭਾਈ ਖੁਸ਼ ਸ਼ਾਬਾਸ਼, ਗੁੱਡ। ਵੀ ਲੱਗਣਾ ਚਾਚਾ ਥੋੜਾ ਨਾ ਯਾਰ ਉਸਤਾਈ ਮਾਸਟਰ ਬੜੀਆਂ ਗੱਲਾਂ ਕਰਦੀ। ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਅੱਜ ਵੈਸੇ ਸ਼ੋਅ ਸਿਰਫ ਇੱਧਰ ਹੀ ਰਿਹਾ, ਸਾਰਾ ਸਾਬ ਲਾਇਆ ਤੁਸੀਂ, ਇੱਧਰ ਆਇਆ ਹੀ ਨਹੀਂ। ਮੇਰੇ ਸਾਲੀ ਉਧਰ ਨਹੀਂ ਵੈਸੇ ਚਲੋ ਇੱਕ ਗੱਲ ਚੱਲ ਪਈ ਸੀ, ਲੇਕਿਨ ਮੈਂ ਵੈਸੇ ਕਹਿ ਰਿਹਾ ਕਿ ਅੱਜ ਅਸੀਂ ਤੇ ਅੱਜ ਮੇਜ਼ਬਾਨ ਆਓ ਜਾਂ ਗੈਸਟ ਹੀ ਸਾਂ, ਠੀਕ ਹੈ ਨਾ। ਤੇ ਤੁਸੀਂ ਪਰਫਾਰਮਰ ਸੀ, ਇਦਾਂ ਹੀ ਕਦੀ ਕਦੀ ਇੱਧਰ ਹੋ ਜਾਂਦਾ ਕੰਮ, ਇੱਧਰ ਹੋ ਜਾਂਦਾ। ਚਲੋ ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤੇ ਹੋਰ ਕੀ ਮੈਂ ਕਹਿਣਾ ਸੀ, ਆਓ ਬਸ ਅੱਲਾ ਖੈਰ ਕਰੇ, ਠੀਕ ਹੈ ਜੀ। ਤੇ ਉਹ ਜਿਹੜਾ ਆਮਰ ਅਗਰ ਲੱਭੇ ਕਿਤੇ, ਜਾਂ ਕੋਈ ਹੋਰ ਐਸਾ ਬੰਦਾ ਜਿਹੜਾ ਉਹਨੂੰ ਜਾਣਦਾ ਹੋਵੇ, ਉਹਨੂੰ ਮਿਲਦਾ ਹੋਵੇ, ਜਾਂ ਉਹਦੇ ਘਰ ਦਾ ਪਤਾ, ਉਹਨੂੰ ਸਪੈਸ਼ਲ ਕਹਿ ਕੇ ਆਉਣਾ ਕਿ ਵੀ ਸਜਾਦ ਭਾਈ ਨੇ, ਕਿਉਂਕਿ ਜਾਨੀ ਜੂਨੀ ਸ਼ਾਇਦ ਹੁੰਦੇ ਨੂੰ ਪਤਾ ਹੋਣਾ, ਲੇਕਿਨ ਸਜਾਦ ਹੀ ਮੇਰਾ ਨਾਂ ਸੀ ਉਦੋਂ, ਇਸੇ ਨਾਂ ਤੋਂ ਹੀ। ਤੇ ਉਹਨੂੰ ਕਹਿਣਾ ਕਿ ਵੀ ਆ ਮੇਰਾ MRSAJADGJANI ਥੱਲੇ ਚੱਲ ਵੀ ਰਿਹਾ, ਇਹਦੇ ਤੇ ਈਮੇਲ ਕਰ ਦੇਵੇ ਮੈਨੂੰ, ਠੀਕ ਹੈ। ਤੇ ਫਿਰ ਉਹਨੂੰ ਮੈਂ ਮਿਲਣਾ ਯਾਰ, ਬੜਾ ਅੱਜ ਦਿਲ ਕੀਤਾ ਇੱਕਦਮ, ਮੈਂ ਯਾਦ ਤਾਜ਼ਾ ਹੋ ਗਿਆ ਸਾਰਿਆਂ ਨੂੰ। ਕਿਸ ਦਿਨ ਤੁਹਾਨੂੰ ਲੈ ਕੇ ਚੱਲਾਂ ਉੱਥੇ ਬਾਜ਼ਾਰ 'ਚ, ਉਸੇ ਚੌਂਕ 'ਚ। ਚਲਿਏ ਚਲੋ ਉਸਤਾਦ ਜੀ, ਅਸੀਂ ਕਰਾਂਗੇ ਗੁਪਤ ਜਿਹਾ ਉਸਤਾਦ ਜੀ, ਸ਼ੋਅ ਕਰੀਏ ਉੱਥੇ, ਸ਼ੋਅ ਕਰਾਂਗੇ ਜਿਹੜੇ ਪਹਿਲੇ ਕੀਤਾ ਸੀ ਉਹ ਨਹੀਂ। ਹੁਣ ਉਹ ਪਹਿਲੇ ਤੇ ਜ਼ਫਰ ਡੋਗਰ ਸਾਹਿਬ ਨਾ, ਪਹਿਲੇ ਮੈਂ ਐਜ਼ ਏ ਗੈਸਟ ਸੀ, ਉਹ ਮੇਨ ਮੇਜ਼ਬਾਨ ਉਹ ਸੀ। ਹੁਣ ਆਪਾਂ ਆਪ ਜਾਵਾਂਗੇ, ਯਾਨੀ
ਉਹ ਕੋਈ ਐ ਮਾਈਕ ਨਹੀਂ, ਨਹੀਂ। ਮਾਈਕ ਲਾ ਲਾਂਗੇ ਦੂਜੇ ਹਾਏ। ਲੇਕਿਨ ਈਜ਼ੀ ਫਿਰਾਂਗੇ, ਉੱਥੋਂ ਖਾਵਾਂ ਪੀਵਾਂਗੇ ਵੀ, ਦੁਕਾਨਾਂ ਤੇ ਵੀ ਮੈਂ ਜਾਵਾਂਗਾ ਸਾਰਾ। ਸਾਜੀ ਇਦਾਂ ਕਰਕੇ ਸਾਰਿਆਂ ਦੇ ਚੱਲੀਏ, ਫੈਸਲ ਵੱਲ ਵੀ, ਮੇਰੇ ਵੱਲ ਵੀ। ਹਾਂ ਨਹੀਂ ਤੇਰੇ ਇਲਾਕੇ ਵਾਲਾ ਤਾਂ ਮੈਂ ਨਹੀਂ ਜਾਣਾ। ਕੀ ਗੱਲ ਆ, ਮੰਗਾਰੀ ਹੋਣ ਨਹੀਂ। ਨਹੀਂ ਇਹ ਤਾਂ ਗਲੀ ਬੜੀ ਤੇਰੀਆਂ ਯਾਦਾਂ ਹੀ ਕੋਈ ਨਹੀਂ ਉੱਥੇ। ਹਾਏ ਸਾਜੀ, ਜਿੱਥੇ ਮੈਂ ਪੜ੍ਹਿਆ ਲਿਖਿਆ, ਜਿੱਥੇ ਮੈਂ BA ਕੀਤਾ, ਜਿੱਥੇ ਮੈਂ ਲਾਅ ਲਈ, ਆਪਣੇ ਕਾਲਜ ਲਈ ਬਹੁਤ ਕੁਝ ਕੀਤਾ। ਹਾਂ ਤੇ ਵਾਰੀ ਚੱਲ ਜਾਾਂਗੇ। ਪਹਿਲੇ ਮੇਰਾ ਤੇ ਕਿਤੇ ਬਾਅਦ ਵਿੱਚ ਆਪਣਾ ਸਿਆਪਾ ਪਾ ਲੈਣਾ। ਤੁਹਾਡਾ ਪਿਆਰ ਉੱਥੋਂ ਚੱਲਾਂਗੇ ਸਿੱਧੇ ਗਵਰਨਮੈਂਟ ਇਸਲਾਮੀ ਹਾਈ ਸਕੂਲ, ਹਾਂ। ਜਿੱਥੇ ਮੈਂ ਕਲਾਸ 'ਚ ਪੜ੍ਹਦਾ ਹੁੰਦਾ ਸੀ। ਉਸ ਕਲਾਸ 'ਚ ਸਾਰਾ ਕੁਝ ਤੁਹਾਨੂੰ ਦਿਖਾਵਾਂਗਾ ਮੈਂ ਆਪਣਾ। ਯਾਰ ਇਹ ਵੀ ਹੋਣਾ ਚਾਹੀਦਾ ਹੈ। ਅੱਛਾ, ਇਹ ਵਲੌਗ ਹੋਵੇਗਾ। ਹਾਂ। ਚਲੋ ਜੀ। ਪ੍ਰੋਗਰਾਮ ਬਣਦੇ 4 ਜਿਹੜਾ- ਸਾਲ ਹੋ ਗਏ ਉਸਤਾਦ ਜੀ, ਤੁਸੀਂ ਮੰਦਰ ਗਲੀ 'ਚ ਲੈ ਕੇ ਜਾਣਾ ਸੀ, ਉੱਥੇ ਵੀ ਨਹੀਂ ਗਏ। ਹਾਂ ਮੰਦਰ ਗਲੀ ਜਿੱਥੇ ਮੈਂ ਤਾਂ ਕੱਪੜੇ ਦਾ ਕੰਮ ਕੀਤਾ। ਏਦਾਂ ਕਰਦੇ ਆ ਚਲੋ। ਭਾਈ ਅੱਛੀ ਹਾਂ ਅੱਛੀ ਭਾਈ ਹੈ। ਉਹਨਾਂ ਨੂੰ ਸਾਜੀ ਇੰਨਾ ਜ਼ਿਕਰ ਅੱਛੀ ਭਾਈ ਨਾਲ ਮਿਲਣਾ ਵੈਸੇ। ਬਸ ਇੰਨਾ ਦਿਲ ਕਰਦਾ, ਤੁਸੀਂ ਇੰਨਾ ਅੱਛਾ ਜ਼ਿਕਰ ਕੀਤਾ ਵਾ। ਅਸੀਂ ਤੇ ਉਹਨਾਂ ਨੂੰ ਜਿਨ੍ਹਾਂ ਨੇ ਮੈਂ ਉਮਰਾਂ ਨਹੀਂ ਗਵਾ- ਕਰਦਾ, ਉਹ ਤੇ ਜ਼ਮਾਨਾ ਕਰਦਾ ਉਹਨਾਂ ਦਾ। ਹਾਂ ਮੈਨੂੰ ਕਹਿੰਦੇ ਵੀ ਨੇ ਮੈਨੂੰ ਮਿਲਣਾ ਦਾ ਤੱਕ। ਚਲੋ ਚਲੇ ਚੱਲਾਂਗੇ ਕਿਤੇ। ਅਸੀਂ ਅੱਛੀ ਭਾਈ ਦਾ ਇੱਕ ਇਵੈਂਟ ਕੀਤਾ, ਯਾਦ ਹੈ ਤੁਹਾਨੂੰ? ਉਹਨਾਂ ਦਾ ਬੇਟਾ ਸੀ ਉੱਥੇ, ਆਪ ਸੀ ਹੈਗੇ। ਇੱਕ ਉਸਤਾਦ ਜੀ ਤੇ ਫੂਫਾ ਜੀ ਵੀ ਨੇ ਜਿਹੜੇ ਬੜੀਆਂ ਅੱਛੀਆਂ ਨੈਸ਼ ਗੱਲਾਂ ਕਰਦੇ ਆ। ਉਹ ਮੋਟੇ ਉਹ ਮੇਰੇ ਦਾਦਾ ਜੀ ਦੇ ਭਾਈ ਨੇ, ਮੇਰਾ ਦਾਦਾ ਹੀ ਨੇ। ਨਹੀਂ ਇੱਕ ਫੁੱਫਾ ਜੀ ਦੀ ਦੁਕਾਨ ਜਿਹੜੀ ਸੇਰੇ ਗਾਨੇ ਵਾਲੀ ਦੀ, ਉਹ ਵੀ ਵੇਖਣੀ ਅਸੀਂ। ਹਾਂ ਉਹ ਵੀ ਦਿਖਾਵਾਂ। ਉੱਥੇ ਅਸੀਂ ਆਹੋ ਕੋਈ ਗੱਲ ਨਹੀਂ, ਕੋਈ ਟੈਨਸ਼ਨ ਨਹੀਂ, ਚ ਕਿਹੜੀ ਗੱਲ ਆ। ਹਾਰ ਸੇਰੇ ਦੀ ਦੁਕਾਨ ਸੀ। ਹਾਰ ਸੇਰੇ ਦੀ ਦੁਕਾਨ ਜਿਹਦੀ ਵੀ ਹੋਵੇ, ਉਹਨੇ ਸਾਰੇ ਲਵਾਜ਼ਮਾਤ ਰੱਖੇ ਹੁੰਦੇ, ਢੋਲਕੀਆਂ ਵੀ ਰੱਖੀਆਂ ਹੁੰਦੀਆਂ ਨੇ ਕਿਰਾਏ ਤੇ ਦਿੰਦੇ। ਮਹਿੰਦੀ ਦਾ ਸਮਾਨ ਜੀ ਸਰ ਸਾਰਾ ਕੁਝ ਹੁੰਦਾ ਉਹਦੇ 'ਚ, ਕੋਈ ਗੱਲ ਨਹੀਂ। ਓਕੇ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰੱਖਾ ਜੀ।